ਤਾਇਆ ਫੌਤ ਹੋਇਆ ਵਾ, ਟੈਂਟ ਲਵਾਉਣ ਡਿਆ, ਕਨਾਤਾ ਵਿਛਾਉਣ ਡਿਆ, ਤੇ ਜਿੰਨਾ ਟਾਈਮ ਕਹਿੰਦਾ ਮੇਰਾ ਵਯੂ ਨਹੀਂ ਹੈ। ਯਾਰ ਇਹਦਾ ਦਾਦਾ ਫੌਤ ਹੋਇਆ, ਕਾਲੂ ਦਾ ਦਾਦਾ ਫੌਤ ਹੋਇਆ, ਦਫਨਾ ਕੇ ਘਰ ਆਏ ਤੇ ਸਾਰੇ ਉਦਾਸ ਬੈਠੇ, ਕਹਿੰਦਾ ਚਲੋ ਫਿਰ ਮਰੀ ਚਲੀ। ਆਪਣੇ ਖਾਲੂ ਨੂੰ ਉਹ ਕੋਕਿਆਂ ਵਾਲਾ ਉਹ ਦਸਤਾਨਾ ਗਿਫਟ ਕਰ ਇਹਦਾ ਦਾਦਾ ਮਰਿਆ, ਮਹੀਨਾ ਮੰਜਾ ਹੀ ਨਹੀਂ ਮੋੜਿਆ, ਕਹਿੰਦਾ ਪ੍ਰਾਹੁਣੇ ਕਿੱਥੇ ਪਾਉਣੇ ਆ, ਮੰਜਾ ਤੇ ਮੋੜ ਕੇ ਆਏ। अस्सलाम वालेकुम नाज़रीन, टी टाइम में खुश आमदीद। क्या कहने, ਇਹਦੀ ਤਾੜੀ ਉਸਤਾਦ ਜੀ ਸਟੇਡੀਅਮ 'ਚ ਨਹੀਂ ਵੱਜਦੀ ਜਿੰਨੀ ਟੀ ਮੈਂ ਟਾਈਮ 'ਚ ਵੱਜਦੀ। ਸੋਚਦਾ ਉਸਤਾਦ ਜੀ ਇਹ ਚੀਮਾਵਾਂ ਤੇ ਹਾਲ ਹੈ, ਇਹ ਮਰਾਸੀ ਹੁੰਦਾ ਤੇ ਕੀ ਹਾਲ ਹੋਣਾ ਸੀ। ਚਲੋ ਖੈਰ ਨਾਜ਼ਰੀਨ, ਗੱਲ ਇਹ ਆ ਉੱਚੀਆਂ ਲੰਮੀਆਂ ਲਾਲ ਖਜੂਰਾਂ, वाह वाह, ਖੈਰ ਖੈਰ ਕੀ ਵਾਹ ਵਾਹ ਅੱਜ ਤੇ ਵਾਹ ਵਾਹ, ਟੀ ਟਾਈਮ ਬਸ ਹੀ ਹੋ ਉੱਚੀਆਂ ਗਿਆ। ਲੰਮੀਆਂ ਲਾਲ ਖਜੂਰਾਂ ਸੱਤ ਜਨਾਂ ਦੇ ਭਾਰੇ, ਮੰਜੀ ਦੇ ਪਾਵੇ, ਮੰਜੀ ਦੇ ਪਾਵੇ, ਉੱਚੀਆਂ ਲੰਮੀਆਂ ਲਾਲ ਕੁੜੀਆਂ ਕੀ ਸੀ ਅੱਗੇ, ਸੱਤ ਜਨਾਂ ਦੇ ਭਾਰੇ, ਪੱਤਰ ਜਿਨ੍ਹਾਂ ਦੇ ਸਾਵੇ, ਪੱਤਰ ਜਨਾਂ ਦੇ ਸਾਰੇ, ਸਾੜੇ ਨੀ ਸਾਵੇ, ਸਾਰਵੇ ਪੱਤਰ ਜਨਾਂ ਦੇ ਸਾਵੇ, ਮੰਜੀ ਦੇ ਪਾਵੇ, ਮੰਜੀ ਦੇ ਪਾਵੇ। ਯਾਰ ਇਹ ਤੇ ਹੋ ਗਿਆ। ਲੈ ਵੀ ਇਸ ਮਸ਼ਰੂਬ 'ਚ ਬੜੀ ਬਰਕਤੀ, ਮੁੱਕੇਗਾ ਨਹੀਂ। ਨਾਜ਼ਰੀਨ ਮੇਰੇ ਨਾਲ ਕਾਲੂ ਬਾਸ ਫਰੀਦ ਬਿਠਾ, ਚਲੋ चलो ਤੁਸੀਂ ਵੀ ਕੋਈ ਗੱਲ ਕਰੋ ਹੁਣ। ਕਰ ਗੱਲ, ਬੜਾ ਦਰਖਤ ਨਾਲ ਬੇਲ ਟੰਗਿਆ, ਕਰ ਗੱਲ। ਆਹੋ ਫਰੀਦ ਭਾਈ ਬੜਾ ਸਟਿੰਗ ਨਾ ਕਰਾਰੇ ਕੀਤੇ ਆ, ਕੋਈ ਗੱਲ ਵੀ ਕਰੀਦੀ ਹੁੰਦੀ ਆ, ਟੇਕਨ ਵਜਾਉਣ ਤੇ ਥ੍ਰੀ- ਨਹੀਂ ਰਹੀਦਾ। ਟੇਕਨ 3 ਦਾ ਗੇਮ ਦਾ ਬਾਬਾ ਨਹੀਂ, ਉਹਦੇ ਜਨਮ ਧਰਨ ਦਿਆ ਉਹ ਯਾਰ, ਉਹ ਵੈਸੇ ਹੀ ਬਾਬਾ ਵਾ। ਕੀ ਹੋ ਗਿਆ ਕਰਾਟੇ ਖੇਡਦਾ ਵੈਸੇ ਗੇਮ ਦੇ ਵਿੱਚ ਆ, ਕਾਹਦੀ ਬਜ਼ੁਰਗੀ ਟੈਪ ਪਿਆ ਤੂੰ ਤੇ ਖਿਦਮਤ। ਦਿਮਾਗ ਖਰਾਬ ਆ ਯਾਰ ਤੇਰਾ, ਐਸਾ ਜਾਹਲ ਆਦਮੀ ਹੈ ਤੂੰ। ਉਹ ਟੇਕਨ 3 ਦਾ ਬਾਬਾ ਵਾ, ਉਹ ਗੇਮ ਦੇ ਵਿੱਚ ਖੇਡਦਾ ਯਾਰ, ਤੂੰ ਉਹਦੇ ਲਈ ਹੁੱਕਾ ਤਰਨ ਲੱਗ ਮੈਂ ਪਿਆ। ਨਹੀਂ ਕੀਤਾ ਇਦਾਂ, ਮੈਂ ਕਿਹੜੇ ਟੇਕਨ 3 ਦੀ ਉਹਦੀ ਨੈਨਾ ਨਹੀਂ, ਨੈਨਾ ਉਹ ਲੰਮੀ ਜਿਹੀ ਤੇ ਖੇਲਦੀ, ਨਾ ਨਾ ਉਹ ਉਹਨੂੰ ਲਵ ਲੈਟਰ ਲਿਖਣ ਦਿਆ, ਉਹਦੇ ਤੱਕ ਨਹੀਂ ਪਹੁੰਚਣਾ ਯਾਰ। ਉਹਦੇ ਤੋਂ ਗੇਮ ਤੋੜ ਅੱਛਾ ਤੈਨੂੰ ਸਿੱਕਾ ਨਹੀਂ ਪਾਈਦਾ, ਆਹੋ। ਉਧਰ ਨੂੰ ਉਹ ਬਣਾ ਕੇ ਨਾ 32 ਤੇ ਉਧਰ ਨੂੰ ਦੇ ਦਿੰਦੇ ਆ। ਟੇਕਨ 3 ਜਿਹੜਾ ਖੁਸਰਾ ਨਾ ਉਹਨੂੰ ਕਹਿਣ ਡਿਆ ਸਾਡੇ ਘਰ ਮੁੰਡਾ ਵਧਾਈ ਤੇ ਆਣਾ। ਲੇਕਿਨ ਕਿਹੜਾ ਖੁਸਰਾ ਵਾ? ਹੈ ਹੀ ਨਹੀਂ ਹੈ ਵਾ ਟੇਕਨ 3 ਚ ਯਾਰ, ਹੈ ਐਡੀ ਮਰਫੀ ਆਓ, ਐਵੇਂ ਹੀ ਆਪਣੇ ਪਿੰਡ ਚ ਓ ਗੱਲ ਸੁਣਾਈ। ਉਸਤਾਦ ਜੀ ਬਹੁਤ ਅੱਛੇ। ਉਹ ਐਡੀ ਮਰਫੀ ਟੈਪ ਬਣਾ, ਉਹਨਾਂ ਨੇ ਐਡੀ ਮਰਫੀ ਬਣਾਇਆ। ਐਵੇਂ ਹੀ ਆਪਣੇ ਪਿੰਡ ਚ ਕਹਿੰਦਾ ਉਹ ਪੋਲ ਦੀ ਬਾਂਹ ਟੁੱਟ ਗਈ ਆ, ਉਹ ਜਿਹੜਾ ਪੋਲ ਨਹੀਂ ਹੁੰਦਾ, ਕਹਿੰਦਾ ਉਹ ਉਹ ਗੇਮ ਚ ਹਾਂਜੀ, ਨਹੀਂ ਉਹਦੀ ਕਿੱਦਾਂ ਬਾਂਹ ਟੁੱਟ ਗਈ। ਮੈਂ ਗੱਲ ਟੈਕ 3 ਜਿਹੜਾ ਨਸ਼ਈ ਜਿਹੜੀ ਹੁਣ ਐ ਘੁੰਮਦਾ, ਉਹਨੂੰ ਕਈ ਨੇ ਜ਼ਿੰਦਗੀ ਤਬਾਹ ਕਰ ਲਈ ਨੇ ਆਪਣੀ। ਯਾਰ ਉਹ ਹੈ ਹੀ ਏਦਾਂ ਦਾ। ਉਹ ਟੇਕਨ 3 ਹਾਜੀ ਨੂੰ ਕਹੀ ਜਾਣਾ ਮੇਰੇ ਖਜੂਰਾ ਪਾਣੀ ਨਹੀਂ ਲਿਆ। ਉਹ ਹਾਜੀ, ਉਹ ਬਾਬਾ ਜਿਹੜਾ, ਉਹ ਜਿਹੜਾ ਟੀਕਾ ਲਾਉਂਦਾ, ਉਹਨੂੰ ਕਹੀ ਜਾਵੇ, ਉਹਨੂੰ ਕਹਿੰਦਾ ਬਾਬਾ ਟੀਕਾ ਲਾ, ਉਹ ਕਹਿੰਦਾ ਕੀ ਗੱਲ, ਕਹਿੰਦਾ ਬੁਖਾਰ ਹੋਇਆ ਜੀ। ਉਹ ਮੌਤ ਵਾਲਾ ਵਾ। ਟੇਕਨ 3 ਦੇ ਲੀ ਨਹੀਂ, ਲੀ ਜਿਹੜਾ ਉਹਦਾ ਨੰਬਰ ਲੱਭਣ ਦਿਆ, ਉਹ ਯਾਰ ਉਹਦਾ ਨੰਬਰ ਲੱਭ ਕੇ ਕੀ ਕਰਨਾ, ਕਮੇਟੀ ਪਾਉਣੀ ਉਹਦੇ ਨਾਲ ਬੋਲੀ ਵਾਲੀ। ਕਿਹਾ ਇਦਾਂ ਮੈਂ ਨਹੀਂ ਤੂੰ ਕਹਿ ਨੰਬਰ ਕੀ ਉਹ ਖੇਲ ਲਾ ਯਾਰ। ਨਹੀਂ ਕਿਹਾ, ਲੇਕਿਨ ਤੂੰ ਇਹ ਬਗੈਰਤੀ ਕੀ, ਤੂੰ ਉਹਦਾ ਨੰਬਰ ਲੱਭਣਾ ਤੈਨੂੰ, ਉਹ ਬੁਲਾ ਨਹੀਂ ਹੁੰਦੀ ਐਂਡ ਤੇ, ਹਾਂਜੀ ਉਹ ਮਾਰਨ ਲੱਗਾ ਨਾਲ ਉਹਦਾ। ਉਹ ਵੀਡੀਓ ਗੇਮ ਦੀ ਬਲਾ ਵਾ, ਉਹ ਕਿਹੜਾ ਵੀ ਇਹ ਕੋਈ ਦੂਜੀ ਬਲਾ ਵਾ। ਇਹਨੇ ਵੀ ਭਾਈ ਟੇਕਨ 3 ਇੱਕ ਗੇਮ ਬਣਾਤੀ, ਇਹਨੇ ਭਾਈ ਉਹ ਬਲਾ ਅੱਗ ਸੁੱਟਦੀ ਹੈ ਨਾ ਐਂਟ ਵਾਲੀ ਐਂਟ ਤੇ, ਇਹਨੇ ਉਹ ਬਲਾ ਪਾਈ, ਉਹ ਗਾਰਾ ਸੁੱਟਣ ਦਈ ਪਈ। ਆਪਣੀ ਵੀਡੀਓ ਗੇਮ ਬਣਾ ਲਈ। ਇਹਦੇ ਬੱਚੇ ਨੇ 5 ਰੁਪਏ ਮੰਗੇ ਤੇ ਗੇਮਾਂ 'ਚ ਲੈ ਕੇ ਨਾ ਐਂਡਲੀ ਬਲਾ ਕੋ ਡਰਾਉਣ ਨੇ, ਕਹਿੰਦਾ ਇਹਨੂੰ ਪੜਾ ਦੇਣਾ ਤੈਨੂੰ ਮੈਂ, ਵੀ ਹੁਣ 5 ਰੁਪਏ ਦੇ ਵਿਚਾਰੇ ਨੂੰ। ਯਾਰ ਮੈਂ ਕਦੋਂ ਇਹਨੇ ਪਹਿਲੀ ਵਾਰੀ ਜ਼ਿੰਦਗੀ 'ਚ ਟੇਕਨ 3 'ਚ ਸਿੱਕਾ ਪਾਇਆ, ਉਹ ਦੂਜੇ ਨੇ ਪਹਿਲਾਂ ਹੀ ਮੁੱਕਾ ਮਾਰਿਆ, ਘਰ ਫੋਨ ਕਰਦਾ, ਕਹਿੰਦਾ ਆ ਜਾਓ ਸਾਰੇ ਇਕੱਠੇ ਹੋ, ਲੜਾਈ ਹੋ ਪਈ ਹੈ। ਆਪਣੇ ਕੋਲੋਂ ਗੱਲਾਂ ਲਾ ਲਾ ਕੇ ਯਾਰ ਯਾਰ ਆਪਣੇ ਕੋਲੋਂ ਕਰੀ ਇਹਨੇ ਇੱਕ ਵੀਡੀਓ ਗੇਮ ਬਣਾਈ ਨਾਜ਼ਰੀਨ, ਮੈਂ ਤਾਂ ਦੱਸਦਾ। ਅੱਛਾ ਖਿਆਲੀ ਇੱਕ ਹੁੰਦਾ ਨਾ ਹਿਸਾਬ ਕਿਤਾਬ, ਬੰਦੇ ਦਾ ਵੱਸ ਨਹੀਂ ਚੱਲਦਾ ਕਿ ਇਦਾਂ ਹਕੀਕਤ ਨਹੀਂ ਹੁੰਦੀ, ਫਿਰ ਉਹ ਨਾ ਆਪਣਾ ਉਹ ਅੰਦਰ ਦੀ ਭੜਾਸ ਕੱਢਣ ਲਈ ਨਾ ਵੀਡੀਓ ਗੇਮ ਬਣਵਾ ਲਈ। ਹੁਣ ਵੀਡੀਓ ਗੇਮ ਬਣਵਾ ਲਈ ਆ, ਇੱਕ ਦੁਕਾਨ ਆ ਵਾਜਿਆਂ ਵਾਲੀ, ਬਣਾਈ ਵੀਡੀਓ ਗੇਮ 'ਚ, ਠੀਕ ਆ ਜੀ। ਉੱਥੇ ਸਵੇਰ ਤੋਂ ਸ਼ਾਮ ਤੱਕ ਨਿੱਕੇ ਨਿੱਕੇ ਬੰਦੇ ਆ ਕੇ ਇਹ ਕਹਿ ਰਹੇ ਸਾਡੇ ਸ਼ਾਦੀ ਹੈ, ਤੁਸੀਂ ਆਉਣਾ ਸਾਡੇ ਸ਼ਾਦੀ। ਉਹ ਖੁਸ਼ ਹੋਈ ਜਾ ਰਹੇ ਉਹ ਬੰਦਾ ਪੁੱਛੇ ਤੇਰਾ ਨਹੀਂ ਕੰਮ ਚੱਲਦਾ, ਟੇਕਨ 3 ਜੇ ਕੁਛ ਬਾਕੀ ਸਹੀ ਸਫਰ ਛੁੱਟ ਗਿਆ। ਅੱਧ ਸਫਰ 'ਚ ਗਿਆ। ਟੇਕਨ 3 ਜੋ ਸ਼ੇਰ ਦਾ ਮੂੰਹ ਵਾਲਾ ਨਹੀਂ ਹੁੰਦਾ ਜਿਹੜਾ ਖੇਡਦਾ, ਕਹਿੰਦਾ ਨੂਲੀ ਦਾ ਸਪੋਰਟਰ ਆ। ਉਹ ਯਾਰ ਕੀ ਹੋ ਗਿਆ ਤੈਨੂੰ? ਇਹੋ ਜਿਹਾ ਬੱਚਾ ਗੇਮ ਦੇ ਲਾਗੇ ਖਲੋਤਾ ਹੁੰਦਾ ਵਾ। ਇਹਨੇ ਵੀਡੀਓ ਗੇਮ ਬਣਾਈ ਆ, ਇੱਕ ਜੰਜ ਜੀ ਬੰਦੇ 50-60 ਬੰਦੇ ਇਕੱਠੇ ਆ, ਕਾਰਟੂਨ ਟੈਪ ਵਿੱਚ ਇੱਕ ਲਾੜਾ ਖਲੋਤਾ ਵਾ, ਆਪ ਇਹ ਸਾਈਡਾਂ ਤੇ ਨਾ ਉਹ ਲਾਲ ਕੱਪੜਿਆਂ ਵਾਲੇ ਵਾਜਿਆਂ ਵਾਲੇ ਖੜੇ, ਪੂਰੀ ਵੀਡੀਓ ਗੇਮ ਆ। ਉਹ ਜਿਹੜੇ ਨਾ ਘਰ ਦੇ ਉਹਨਾਂ ਦੇ ਉੱਥੇ ਤੁਸੀਂ ਟੋਕਨ ਪਾ ਕੇ ਲਿਖ ਦਿਓ ਵੀ 50,000, ਉਹ 50,000 100 ਲੈ ਇੰਜ ਕਰੀ ਜਾਂਦੇ ਆ, ਇਹ ਅੱਗੇ ਹੋ ਗਿਆ ਫੜੀ ਜਾਂਦੇ ਨੇ।
ਵੇਲਾ ਤੇ ਪੂਰੇ ਘਰ ਦੇ ਵਿੱਚ ਵੱਡੀ ਸਕਰੀਨ ਤੇ ਲਾਈ ਹੈ LCD ਤੇ ਉੱਤੇ ਵੇਖ ਰਿਹਾ ਸਾਰਾ ਟੱਬਰ ਬੈਠਾ ਸਾਰਾ ਟੱਬਰ ਵੇਖ ਰਿਹਾ ਇਹੋ ਜਿਹੇ ਬੱਚੇ ਗੇਮਾਂ 'ਚ ਹੁੰਦੇ ਜਦੋਂ ਥੋੜੀ ਜਿਹੀ ਪਾਵਰ ਆਈ ਹੈ ਨਾ ਤੇ ਐਵੇਂ ਅਗਲੇ ਨੂੰ ਕਹੀਏ ਮੈਂ ਅਕੇਲਾ। ਟੇਕਨ 3 ਦਾ ਈਦੀ ਨਹੀਂ ਸਾਹ ਜਿਹੜਾ ਐ ਕਰਦਾ ਰਹਿੰਦਾ ਸਾਈ ਕਹਿੰਦਾ ਚੀਮਾ ਵਾ ਉਹ ਯਾਰ ਕੀ ਹੋ ਗਿਆ ਐਵੇਂ ਗੱਲ ਸੁਣਾਈ ਆਪਣੇ ਪਿੰਡ, ਕਹਿੰਦਾ ਉਹ ਜਿਹੜਾ ਨਿੰਜਾ ਟੈਟਰ ਨਹੀਂ, ਕਹਿੰਦਾ ਉਹ 50 ਹੋ ਗਿਆ, ਕਿੰਨਾ ਹੋ ਗਿਆ 50 ਹੋ ਗਿਆ। ਨਹੀਂ ਫਰੀਦ ਵਰਗੇ ਬੰਦੇ ਨੇ ਪੱਟੀ ਚੜ੍ਹਦੀ ਵੀ ਲਈ ਹੈ, ਬਹਿਨੋਈ ਦੀ ਲਾਸ਼ ਖਾਂਦਾ ਫੜਿਆ ਗਿਆ ਵੀ ਇਹ ਦੱਦੀ ਪੱਟੀ ਹੈ ਮੈਨੂੰ ਇਹਦੀ ਲਾਸ਼ ਕਰਨਾ ਪੜੇਗਾ ਵੀ ਇਹ ਐਸਾ ਕਿਤੇ ਨਹੀਂ ਯਾਰ ਨਾ ਯਾਰ पैसे लेने से बंदे को तो फरीद बहनोई की लाश के साथ अटकलियां करते हुए गिरफ्तार। नहीं यार अल्लाह माफी देवे ਯਾਰ ਉੱਤੇ ਟੇਕਨ ਤਰੀਕੇ ਇੱਕ ਬੰਦੇ ਨਾਲ ਲੜਾਈ ਹੋ ਪਈ ਤੇ ਕਹਿੰਦਾ ਉਹ ਕਹਿੰਦਾ ਤੂੰ ਝੂਠ ਬੋਲਣਾ, ਕਹਿੰਦਾ ਤੂੰ ਝੂਠ, ਕਹਿੰਦਾ ਉਹ ਸਿਆਣੇ ਬੰਦੇ ਕੋ ਮਸ਼ਵਰਾ ਤੇ ਹਾਜੀ ਵੱਲੋਂ ਇਸ਼ਾਰਾ ਕਰ। ਅੱਛਾ ਚੌਕ 'ਚ 4 ਬੰਦੇ ਖੜੇ ਹੋਣਾ ਆਵਾਸ ਵਰਗਾ ਲੱਗਦਾ ਐਵੇਂ ਅੱਜ ਗਰਮੀ ਨੇ ਲੱਕ ਤੋੜਤਾ ਵੀ ਤੂੰ ਨਿਕਲ ਜਾ ਚੁੱਪ ਕਰਕੇ ਵੀ ਤੇਰਾ ਸਗਲ ਰੱਖੀ ਥੱਲੇ। ਟੇਕਨ 3 ਦਾ ਸਾਹ ਜੀ ਉਹ ਡਾਕਟਰ ਨਹੀਂ ਡਾਕਟਰ ਕਹਿੰਦਾ ਯਾਰ ਇਹਦਾ ਕਲੀਨਿਕ ਕਿੱਥੇ ਆ ਉਹ ਯਾਰ ਉਹ ਕਿਹੜੀ ਟੇਕਤਰੀ ਯਾਦ ਕੀਤੀ ਉਹ ਡਾਕਟਰ ਨਹੀਂ ਹੁੰਦਾ ਜੀ ਬਾਬਾ ਯਾਰ ਜਿੰਨ ਦਾ ਹਾਂ ਉਹਦਾ ਕਲੀਨਿਕ ਲੱਗਣ ਦਿਆ ਇਹਨੂੰ ਉਹ ਬਾਵਿਆਂ ਵਾਲਾ ਆਂਡਾ ਨਹੀਂ ਲੱਭਿਆ ਤੇ ਟੀਂਡਾ ਰੱਖ ਕੇ ਉਹਦੇ ਨਾਲ ਖੇਲ ਲੈਂਦੇ ਆ ਭਾਈ। ਫਿਰ ਕੀ ਰੱਖ ਕੇ ਟੀਂਡਾ ਨਹੀਂ ਹੁੰਦਾ ਨਿੱਕਾ ਟਿੰਡਾ। ਅੱਛਾ ਉਹ ਟੇਕਨ 3 ਚ ਕੁੜੀ ਨਹੀਂ ਹੁੰਦੀ, ਉਹਨੇ ਥੋੜੇ ਸ਼ਾਰਟ ਕੱਪੜੇ ਪਾਏ ਹੁੰਦੇ, ਛੋਟੀ ਜਿਹੀ ਦੁਕਾਨ ਤੋਂ ਫਰਾਕ ਲੈ ਕੇ ਉਹਦੇ ਅੱਗੇ ਲਾ ਕੇ ਕਹਿੰਦਾ ਸ਼ਰਮ ਨਹੀਂ ਆਉਂਦੀ ਯਾਰ। ਉਹਦੇ ਵੱਡੇ ਨੂੰ ਉਹਦਾ ਨਾਮ ਵੀ ਲੈਦਾ ਰੱਖਿਆ, ਉਹ ਜਿਹੜੀ ਕੁੜੀ ਉਹਨੇ ਛੋਟੇ ਇੱਥੇ ਤੱਕ ਉਹਨੇ ਫਰਾਕ ਪਾਇਆ, ਉਹਨੂੰ ਜਾ ਕਹਿੰਦਾ ਗੰਦੀ ਗੇਮ ਦਾ ਟੋਕਨ ਦੇ ਦਿੱਤਾ। ਯਾਰ ਦੱਸ ਓਏ ਤੋਬਾ ਆ ਫਰੀਦ ਦੀ ਗਲੀ 'ਚ ਨਾ ਇੱਕ ਬਾਬਾ ਐਵੇਂ ਉਹਨੂੰ ਠੁੱਡਾ ਲੱਗਾ ਡਿੱਗਿਆ, ਐਵੇਂ ਕਹੀ ਇਹਨੂੰ ਲਾਹੌਰ ਲਾ ਜਾ ਲਾਹੌਰ, ਕਹਿੰਦਾ ਮੇਰਾ ਠੁੱਡਾ ਲੱਗਾ ਤੂੰ ਐਵੇਂ ਲਾਹੌਰ ਲਈ। ਅੱਛਾ ਇਦਾਂ ਦੇ ਨਾਈ ਹੁੰਦੇ, ਬੰਦਾ ਕਟਿੰਗ ਕਰਾਉਣ ਕੋਈ ਆਇਆ ਨਾ, ਅੱਧੀ ਕੁ ਕਟਿੰਗ ਕਰਕੇ ਨਾ ਐਵੇਂ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਚੀਫ ਜਸਟਿਸ ਨੇ ਸਹੀ ਕੀਤਾ ਭਲਾ ਤੇਰੇ ਸਾਹਮਣੇ। ਨਹੀਂ ਪਿੱਛੋਂ ਖਲੋਤੇ ਨੇ ਐਂ ਕਰਕੇ ਉਸ ਤਰ੍ਹਾਂ ਹੱਥ ਫੜਿਆ ਹੁੰਦਾ, ਥੋੜੀ ਜਿਹੀ ਸ਼ੇਵ ਕਰਕੇ ਨਾ ਪਿੱਛੇ ਮੋਢੇ ਦਾ ਹੱਥ ਰੱਖ ਕੇ ਇੰਝ ਕਰਕੇ ਕਹਿੰਦੇ ਨੇ ਇਮਰਾਨ ਖਾਨ ਆ ਜਾਏਗਾ ਰਾਤ ਤੱਕ ਬਾਹਰ ਕਿ ਆ ਕਾਲੂ ਵਰਗੇ ਨੇ ਕਸਾਈ ਹੁੰਦੇ ਐਵੇਂ ਨਾ, ਤੇ ਇਹ ਰੱਖਣਾ ਇੱਥੇ ਨਾਈ ਕਈ ਹੁੰਦੇ ਆ, ਹੁਣ ਇੱਥੋਂ ਇੰਝ ਕਰਕੇ ਸ਼ੇਵ ਕਰਨੀ ਆ ਤੇ ਇਹ ਉਸ ਤਰ੍ਹਾਂ ਹੱਥ 'ਚ ਐ ਤੇ ਨਾਲ ਦੇ ਨਾਲ ਗੱਲਾਂ ਕਰਦੇ ਐ ਕਰਕੇ ਨਾ, ਤੇ ਹੁਣ ਤੂੰ ਕਹਿਣਾ ਵਾ ਯਾਰ ਨਜਾਇਜ਼ ਫੜ ਲਿਆ ਨੂੰ, ਯਾਰ ਨਜਾਇਜ਼ ਫੜ ਲਿਆ। ਨਹੀਂ ਨਜਾਇਜ਼ ਕਾਤੋਂ ਫੜ ਲਿਆ ਭਾਈ ਹੱਦ ਹੁੰਦੀ ਨਹੀਂ, ਤੂੰ ਉੱਥੇ ਰੱਖਿਆ ਕਰ। ਅੱਛਾ ਠੀਕ ਹੋ ਨਹੀਂ ਨਜਾਇਜ਼ ਫੜਿਆ ਨਹੀਂ ਨਜਾਇਜ਼ ਫੜ ਲਿਆ। ਨਹੀਂ ਇਹ ਭਲਾ ਚੰਗੀ ਕੀਤੀ ਉਹ ਯਾਰ ਚੰਗੀ ਕਿੰਨੇ ਉਹਨਾਂ ਨੇ ਚੰਗੀ ਕੀਤੀ ਸੀ, ਦਾ ਦਿਮਾਗ ਖਰਾਬ। ਭਾਜੀ ਤੁਸੀਂ ਤੇ ਇੱਥੇ ਰੱਖੋ। ਉਹਨੇ ਆਇਆ ਨਾ ਜੀ ਬਾਹਰ ਕਿੰਨੇ ਇਮਰਾਨ ਖਾਨ ਲੈ ਮੇਰਾ ਪਿਓ ਲੱਗੇ ਜੇ ਬਾਹਰ ਆ ਜੇ ਦਿਮਾਗ ਖਰਾਬ, ਉਹੀ ਗੱਲ ਕਰਨੀ। ਇਹਨਾਂ ਨੇ ਆਪ ਤਰਲੇ ਕਰਨੇ ਭਾਏ ਨਾ। ਉਹ ਯਾਰ ਤਰਲੇ ਇਹ ਕਰਨਗੇ, ਤੂੰ ਸਿਰਫ ਹਫਤਾ ਠਹਿਰ ਜਾ ਬਸ। ਭਾਜੀ ਤੁਸੀਂ ਤੇ ਇੱਥੇ ਰੱਖੋ ਨਾ। ਨਹੀਂ ਤਾਂ ਆਪ ਜਲਸੇ ਕਿਉਂ ਕਰਨ ਦੇ ਹੁਣ? ਆਪ ਨਾ ਕਰਨ, ਹੋਰ ਕਿਹਦੇ ਕੋ ਕਰਾਉਣ, ਕਿਹਦੇ ਕੋ ਕਰਾਉਣ, ਹੋਰ ਤੇਰੇ ਕੋ ਕਰਾ ਲੈਣ। ਬਹੁਤ ਅੱਛੇ। ਹੁੰਦਾ ਕੀ ਆ ਕਿ ਹੁਣ ਗੁੱਸਾ ਮੈਨੂੰ ਮੁਖਾਲਫ ਪਾਰਟੀ ਦੇ, ਮਤਲਬ ਮੈਂ ਨੂਨ ਲੀਗ ਦਾ ਵਾਂ ਤੇ ਮੈਨੂੰ ਇਮਰਾਨ ਖਾਨ ਤੇ ਗੁੱਸਾ, ਤੇ ਮੈਂ ਹੱਥ ਇੱਧਰ ਸਖਤ ਕਰੀ ਜਾਣਾ। ਇਹ ਦੇਖਣਾ ਜ਼ਰਾ, ਹਾਂ ਦਿਮਾਗ ਰਾ ਐਵੇਂ ਹੀ ਬੰਦਾ ਪੁੱਛੇ ਬਾਹਰ ਆ ਜਾਣਾ, ਬਾਹਰ ਐਵੇਂ ਆ ਜਾਣਾ, ਕਿਤੇ ਸੌਖਾ ਵਾ ਬਾਹਰ ਆਉਣਾ। ਆਪ ਕਿਉਂ ਨਹੀਂ ਜਾਣਦੇ ਦਲ? ਉਹ ਯਾਰ ਆਪ ਜਾਵੇ ਨਾ ਜਾਵੇ ਤੈਨੂੰ ਕੀ ਤਕਲੀਫ ਆ? ਗੱਲ ਇਹ ਆ ਕਿ ਗੱਲ ਉਹਦਾ ਹਿਸਾਬ ਕਿਤਾਬ ਉਹਦਾ ਆਪਣਾ ਵਾ, ਇੱਕ ਤੇਰਾ ਆਪਣਾ ਵਾ। ਇੱਥੇ ਰੱਖ ਯਾਰ, ਇੱਥੇ ਰੱਖ, ਬਾਹਰ ਨਹੀਂ ਆਉਂਦਾ ਇੱਥੇ, ਬਾਹਰ ਹਿੱਲੀ ਨਾ ਯਾਰ, ਟੱਕ ਲੱਗ ਜਾਣਾ ਯਾਰ। ਨਹੀਂ ਇਹ ਵੀ ਤਾਂ ਜ਼ਿਆਦਤੀ ਆ। ਉਹ ਯਾਰ ਜ਼ਿਆਦਤੀ ਕਰਦੇ ਤੇ ਜ਼ਿਆਦਤੀ ਯਾਰ ਉਹ ਨਹੀਂ ਕਰਦੇ, ਮੁਲਕ ਨੂੰ ਲੁੱਟ ਕੇ ਖਾ ਗਏ ਯਾਰ। ਮਾੜੇ ਮਾੜੇ ਕੰਮ ਦੇ ਵਿੱਚ ਬੰਦਿਆਂ ਕੋ ਕੰਮ ਕਰਾਈ ਜਾਂਦੇ ਆ, ਉਹਨੇ ਕਰ ਯਾਰ ਇੱਥੇ ਰੱਖ, ਤੂੰ ਕੀ ਕਰੀ ਜਾਂਦੇ ਆ, ਇੱਥੇ ਰੱਖ। ਨਹੀਂ ਉਹ ਤੇ ਗਿਆ ਆਪਣੇ ਕੰਮ ਜੋ ਗਿਆ ਇੱਥੇ ਆ ਤੋੜ ਭੰਨ ਕਰ ਦਿੱਤੀ, ਅੱਗ ਲਾਤਾ ਹਰ ਚੀਜ਼ ਨੂੰ, ਹਰ ਚੀਜ਼ ਨੂੰ ਅੱਗ ਲਾ ਇੱਥੇ ਰੱਖੀ ਹੋਇਆ, ਹਰ ਚੀਜ਼ ਨੂੰ ਅੱਗ ਲਾਤੀ ਆ। ਇਹਦਾ ਕੌਣ ਜ਼ਿੰਮੇਦਾਰ? ਆ ਜਾ ਕੇ ਨਾ 2 ਦਿਨ ਅੰਦਰ ਹੋਇਆ, ਬਰਦਾਸ਼ਤ ਨਹੀਂ ਹੋਇਆ। ਮੈਂ ਤਾਂ ਵੇਖੀ ਨੇ ਅੱਗ ਲੱਗੀ। ਓਏ ਲੱਗ ਵੇਖੀ ਨਹੀਂ, ਵੇਖ ਤੂੰ ਦੱਸੀ ਨੂੰ ਲੱਗੀ ਨਹੀਂ ਸੀ। ਆ ਇੱਥੇ ਰੱਖ, ਉਹ ਤੁਹਾਨੂੰ ਗਲਤ ਰਿਪੋਰਟਾਂ। ਓ ਯਾਰ ਇੱਥੇ ਰੱਖ ਲੈ ਯਾਰ, ਤੂੰ ਰੱਖ ਲੈ ਇੱਥੇ ਯਾਰ, ਆਪੇ ਕਰ ਲਾ ਲੈ। ਲੇਕਿਨ ਇਦਾਂ ਨਹੀਂ ਕਰਦੇ। ਇੱਕ ਮਿੰਟ ਯਾਰ, ਅੱਛਾ ਕਈ ਕਲਮਾਂ ਤੇ ਕੀ ਕਰਦੇ ਨੇ, ਹੁਣ ਤੂੰ ਇਹ ਮੈਂ ਇਧਰੋਂ ਠੀਕ ਕਰਦਾ ਨਹੀਂ, ਤੂੰ ਕਹਿਣਾ ਨਹੀਂ ਯਾਰ ਆ ਉੱਚੀ ਹੋ ਗਈ, ਆ ਨੀਵੀਂ ਹੋ ਗਈ, ਆ ਦੇਖੀ। ਹਾਂਜੀ ਆਹੋ ਯਾਰ ਹੈ ਤੇ ਸਹੀ, ਲੇਕਿਨ ਇਹ ਵਾ ਵੀ ਰੋਲੇ ਜਿਹੜੇ ਹੁਣ ਪੈਂਦੇ ਨੇ ਯਾਰ, ਇਧਰਲੀ ਪਹਿਲਾਂ ਸੈੱਟ ਕਰ ਲੈਣਾ। ਇਧਰਲੀ ਕਰਤੀ ਭਾਜੀ, ਨਹੀਂ ਥੋੜੀ ਜਿਹੀ ਰਹਿੰਦੀ ਆ। ਅੱਛਾ ਓਕੇ ਹੋ ਗਈ ਹੈ, ਠੀਕ ਹੋ ਗਈ ਭਾਜੀ। ਉਹ ਯਾਰ ਆ ਵੇਖ ਨਾ, ਆ ਉੱਚੀ ਆ, ਆ ਇਧਰਲੀ ਨੀਵੀਂ ਕਰ ਦਿੱਤੀ। ਓ ਯਾਰ ਹੁਣ ਉੱਚੀ ਕਿਹੜੀ ਕਰਨੀ ਹੈ? ਆ ਜਿਹੜੀ ਨੀਵੀਂ ਆ, ਆ ਉੱਚੀ ਆ। ਉਹ ਭਰਾਵਾ ਹੱਥ ਇਧਰੋਂ ਪਹਿਲੋਂ ਇੰਜ ਜਿਹੜੀ ਯਾਰ ਨਾਈ ਮੈਂ ਆ ਕਿ ਤੂੰ ਆ ਯਾਰ?
ਆਹੋ ਕਲਮ ਹੀ ਨਹੀਂ ਤੇਰੀ ਉੱਚੀ ਸਿੱਧੀ ਹੋਣ ਦਈ ਲੈ ਹੁਣ ਕਿੱਥੇ ਮੈਂ ਕਰਾਂ ਤੇ ਭਾਜੀ ਆ ਵੇਖੋ ਆ ਨੀਵੀਂ ਕਰਤੀ ਤੁਸੀਂ, ਇਹ ਉੱਚੀ ਹੈ। ਓ ਯਾਰ ਮੇਰੀ ਗੱਲ ਸੁਣ, ਹਾਂ ਨੀਵੀਂ ਨਹੀਂ ਹੁੰਦੀ ਹਾਂ ਮੇਰੇ ਕੋ ਉੱਚੀ ਹੋਣੀ ਹੈ, ਨੀਵੀਂ ਮੈਂ ਕਿੱਥੋਂ ਵਾਲ ਲਾ ਦੇਣੀ ਉੱਥੇ? ਓ ਯਾਰ ਅੱਲਾ ਦੇ ਬੰਦੇ, ਟੈਕਨੀਕਲ ਗੱਲ ਆ ਭਾਜੀ। ਇਹ ਤੇਰੀ ਕਲਮ ਉੱਚੀ ਦੀ ਆ। ਚੱਲ ਠੀਕ ਆ। ਲੈ ਹੁਣ ਆ ਉੱਚੀ ਕਰ ਦਿੱਤੀ ਹੈ ਯਾਰ, ਆ ਨੀਵੀਂ ਹੈ ਯਾਰ। ਆ ਇਧਰਲੀ ਜਿਹੜੀ ਇਹਦਾ ਕੀ ਕਰਾਂ ਹੁਣ? ਉਹ ਭਰਾਵਾ ਕਿਸੇ ਓ ਯਾਰ ਕਰਤੇ ਦਿੱਤੀ ਆ। ਉਹ ਭਰਾਵਾ ਇਹਦਾ ਤੇ ਆ ਵੇਖ ਯਾਰ, ਆਵੇ ਅੰਨਿਆਂ ਨੂੰ ਨਜ਼ਰ ਆਣ ਡਿਆ। ਆ ਭਾਜੀ ਦੱਸਿਓ, ਮੌਲਵੀ ਸਾਹਿਬ ਦੱਸਿਓ ਆ ਜਿਹੜੀ ਯਾਰ ਤੂੰ ਨਿਸ਼ਾਨੀ ਲਾ, ਮੈਂ ਉੱਥੇ ਕਰ ਦਿੰਦਾ। ਦੱਸ ਕਿੱਥੇ ਕਰਾਂ? ਯਾਰ ਆ ਜਿਹੜੀ ਨਾ ਆ ਇੱਥੇ ਰੱਖੀ ਨਾ। ਓਕੇ ਇੱਥੋਂ ਕਰਦਾ। ਨਹੀਂ ਇਧਰਲੀ ਹੁਣ ਨੀਵੀਂ ਕਰੋ। ਚਲੋ ਇਧਰਲੀ ਨੀਵੀਂ ਮੈਂ ਕਿੱਦਾਂ ਕਰਾਂ ਹੁਣ? ਇਧਰਲੀ ਉੱਚੀ ਕਰਾ ਨਾ। ਇੱਧਰ ਭਰਤੀ ਪਾ ਲਓ ਯਾਰ ਇੱਥੋਂ ਆ ਮਾੜੇ ਨਹੀਂ ਛਿੱਲੋ ਨਾ ਇੱਥੋਂ। ਹਾਂ ਛਿੱਲ ਦੇ ਕਿਤੇ ਕੇਲਾ ਵਾ ਕਿ ਹਾਂ ਲੈ ਛੇਲੇ ਦੇ ਲੈ ਛਿੱਲ ਦੇ ਛੱਡ ਹੁਣ ਦੇ। ਲੈ ਬੇੜਾ ਗਰਕ ਕਰਕੇ ਓਏ ਆ ਭਾਈ ਆ ਪੁੜਪੜੀਆਂ ਦਾ ਕਿੰਨੇ ਕਰਨਾ? ਪੁੜਪੜੀਆਂ ਉਸੇ ਤਰ੍ਹਾਂ ਇਹਨਾਂ ਨੂੰ ਵੀ ਆਇਆ ਤਾਂ ਨੂੰ ਕਰੀਦਾ ਹੁੰਦਾ ਵਾ। ਉਹ ਭਾਜੀ ਉਹਨਾਂ ਦਾ ਪਹਿਲਾ ਦਿਨ ਵਾ ਨਹੀਂ ਇੰਨਾ ਪਤਾ ਹੈ। ਓਏ ਯਾਰ ਇਹੋ ਜਿਹੇ ਗਾਹਕ ਨਾਲੋਂ ਕਿਤੇ ਮੌਤ ਚੰਗੀ ਆ। ਅੱਲਾ ਮਾਫੀ ਦੇਵੇ। ਉਹ ਠੀਕ ਹੋ ਜਾਣਗੇ, ਤੁਸੀਂ ਇਹਦਾ ਕੁਝ ਕਰੋ। ਓ ਹੋ ਇਹ ਚ ਕਲਰ ਲਵਾ ਲਾ, ਸੈੱਟ ਹੋ ਜਾਣਗੇ। ਹੋਰ ਕੋਈ ਕੰਮ? ਉਹ ਯਾਰ ਇਹ ਤੇ ਹੋ ਗਿਆ। ਇੱਕ ਆ ਥੋੜਾ ਲੈ ਓ ਯਾਰ ਕੀ ਉਹ ਭਾਈ ਮਾਫੀ ਦੇ ਢੂਸ ਬਹੁਤ ਮਾੜੀ ਆ। ਦੁਕਾਨ ਬੰਦ ਹੋ ਗਈ ਯਾਰ ਭਾਜੀ ਤੂੰ ਕਰਵਾ ਕੇ ਜਾਣਾ ਹੁਣ। ਉਹ ਤੀਹਾਂ ਵਾਲਾ ਤੇਰੀ ਲਾ ਲਾ। ਬਹੁਤ ਅੱਛੇ। ਕਿਤੇ ਬਹੁਤ ਅੱਛੇ। ਮੈਂ ਬਾਹਰ ਲਿਖ ਕੇ ਲਾਇਆ, ਬੇਟੇ ਤੇਰੀਆਂ ਬਗਲਾਂ ਠੋਕੀਆਂ ਵਾ। ਬਗਲੋਂ ਸੇ ਮਾਦਰਤ। ਹਾਂ ਅੱਛਾ ਇਦਾਂ ਗਰੀਬ ਆ। ਇਹਦਾ ਜਿਹੜਾ ਮੋਬਾਈਲ ਦੇ ਵਿੱਚ 에어ਪੋਰਟ ਮੋਡ ਨਾ 에ਅਰ ਮੋਡ ਹੁੰਦਾ ਜਹਾਜ਼ ਵਾਲਾ, ਉਹਦੇ ਤੇ ਵੀ ਮੋਟਰਸਾਈਕਲ ਬਣੀ। ਜਹਾਜ਼ ਨਹੀਂ ਗਾ, ਫਲਾਈਟ ਮੋਟਰਸਾਈਕਲ ਮੋਡ ਬਣੀ। ਆ ਕਾਲੂ ਨਾ ਕਾਲੂ ਛੋਟਾ ਸਾਈਕਲ ਬਣੇ ਹੁੰਦੇ। ਆ ਕਾਲੂ ਇਹਨੂੰ ਲੋਕੀ ਕਹਿੰਦੇ ਯਾਰ ਮੋਬਾਈਲ ਸਾਈਕਲ ਤੇ ਲਾ ਲਾ। ਕਾਲੂ ਇੱਕ ਜਗ੍ਹਾ ਫੌਤ ਕੀਤੀ ਉਸ ਜਗ੍ਹਾ ਛੇਤਰ ਖਾ ਲੇ। ਉਹ ਸਾਰੇ ਰੋਂਡੇ ਉਹਨੂੰ ਕਹੀ ਜਾਂਦਾ, ਮੈਨੂੰ ਪਤਾ ਲੱਗਾ ਘੁੰਮਣੇ ਪੌਦੇ ਲਾਤੇ ਬਸੰਤ ਤੇ। ਕਿੱਥੇ? ਬਸੰਤ ਤੇ ਵੀ ਤੂੰ ਮੈਂ ਆਪਣਾ ਕੰਮ ਕਰ ਲਾ। ਯਾਰ ਇਹਨੇ ਨਾਈਆਂ ਦਾ ਕੰਮ। ਤੁਸੀਂ ਤੇ ਮੌਲਵੀ ਸਾਹਿਬ ਨੇ ਕਿਹਾ ਬੇਟੇ ਮੋਬਾਈਲ ਸਾਰੇ ਸਾਇਲੈਂਟ ਤੇ ਲਾ ਲਓ। ਇਹਨੇ ਸਾਇਲੈਂਟ ਤੇ ਲਾਇਆ, ਉਹ ਚੱਲਿਆ ਹੀ ਨਹੀਂ। ਦੁਬਾਰਾ ਦੁਬਾਰਾ ਚੱਲਿਆ ਤੇ ਮਾੜਾ ਫੋਨ ਤੇ ਮੌਲਵੀ ਵਾਲ ਘੂਰੀਆਂ ਪਾਉਣ ਦਿਆ ਇਹ ਯਾਰ। ਦਾਦਾ ਬਸ਼ਰਮ ਮਰਨ ਵਾਲਾ ਐਂਡਲ ਸਾਵਾਂ ਤੇ ਕੋਲ ਬਹਿ ਕੇ ਕਹਿੰਦਾ, ਮੈਨੂੰ ਪਤਾ ਲੱਗਾ ਹਕੂਮਤ ਨੇ ਟੂਲ ਪਲਾਜ਼ਾ ਫ੍ਰੀ ਕਰਤਾ। ਯਾਰ ਉਸ ਵਿਚਾਰੇ ਨੂੰ ਕੀ ਪਤਾ ਉਹਨੂੰ ਡਾਕਟਰਾਂ ਨੇ ਜਵਾਬ ਦਿੱਤਾ। ਜਵਾਬ ਦਿੱਤਾ। ਕੋਈ ਸ਼ੈ ਨਹੀਂ ਐਡੀਡਾਸ ਵਾਲੀ ਤੇ ਲੋਕਾਂ ਨੂੰ ਸੁਣਦਾ ਸਾਡੇ ਘਰ ਲੋਟਾ ਐਡੀਡਾਸ ਵਾਲਿਆਂ। ਉਹ ਪਟਰੋਜ਼ਰ ਹੁੰਦੇ ਆ ਯਾਰ, ਕੀ ਹੋ ਗਿਆ? ਪਟਰੋਜ਼ਰ ਟਰੋਜ਼ਰ ਅੱਛਾ ਬੂਟ ਵੀ ਹੁੰਦੇ ਆ। ਬੂਟ ਵੀ ਹੁੰਦੇ। ਇਦਾਂ ਦਾ ਮਤਲਬ ਫੌਤਗੀ ਦੇ ਪੂੜੀ ਤੇ ਬੈਠਾ ਹੁੰਦਾ ਨਾ, ਤੇ ਉੱਥੇ ਅਗਲਾ ਪੁੱਤ ਪਾਣੀ ਦਾ ਗਲਾਸ ਪਏ, ਉਹਨੂੰ ਪਾਣੀ ਦਾ ਗਲਾਸ। ਅੱਛਾ ਭਾਅ ਇਦਾਂ ਯਾਰ ਕੋਈ ਤੂੰ ਸੈਵਨ ਅਪ ਵੀ ਮਾੜੀ ਨਹੀਂ ਲੈ ਆਉਂਦਾ। ਯਾਰੀ ਉੱਥੇ ਵੀ ਨਾ ਕੋਈ ਨਾ ਕੋਈ ਚੱਕਰ ਹੁੰਦਾ ਇਹਨਾਂ ਦਾ। ਯਾਰ ਕਸਵੇ ਤਾਇਆ ਫੌਤ ਹੋਇਆ ਵਾ, ਟੈਂਟ ਲਵਾਉਣ ਡਿਆ, ਕਨਾਤਾ ਵਿਛਾਉਣ ਡਿਆ, ਤੇ ਜਿਨਾਈ ਟਾਈਮ ਕਹਿੰਦਾ ਮੇਰਾ ਵਜੂ ਨਹੀਂ ਹੈ। ਵੀ ਤੂੰ ਜਾ ਯਾਰ ਵਜੂ ਕਰੇ ਭੱਜ ਕੇ 2 ਮਿੰਟ ਵਜ਼ੂ ਕਰ ਯਾਰ ਇਹਨਾਂ ਨੇ ਫੌਤ ਕੀਤਾ ਆ ਸਕਾ ਫੌਤ ਅੱਛਾ ਹੋਇਆ। ਫੌਤਗੀ ਤੇ ਨਾ ਹੁੰਦਾ ਨਾ ਇੱਕ ਮੇਨ ਗੱਲਬਾਤ ਕਿ ਜਾ ਕੇ ਨਾ ਜੱਫੀ ਪਕਣਾ ਅੱਲਾ ਦਾ ਹੁਕਮ ਭਾਜੀ। ਉਹਨੇ ਕਹਿਣਾ ਬਸ ਜੀ ਅੱਲਾ ਦਾ ਹੁਕਮ, ਮਤਲਬ ਇਹ ਗੱਲ। ਉਸ ਤੋਂ ਬਾਅਦ ਹੁਣ ਬਹਿ ਜਾਣਾ, ਹੁਣ ਬਹਿ ਕੇ ਦੇਖਣਾ ਵੀ ਜਿਹਦਾ ਮਰਿਆ ਨਾ ਉਹ ਸਾਈਡ ਤੇ ਨਿਕਲ ਗਿਆ ਤੇ ਹੁਣ 4-5 ਆਪਣੇ ਰਹਿ ਗਏ ਤੇ ਉੱਥੇ ਹੋਰ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਹਾਂਜੀ ਹਾਂਜੀ ਆਹੋ ਉੱਥੇ ਹੋਰ ਗੱਲਾਂ ਸ਼ੁਰੂ। ਅੱਛਾ ਕਈ ਬੰਦੇ ਕੁਛ ਨਹੀਂ ਕਰਨਾ, ਕਿਤੇ 7 ਸਾਲ ਬਾਅਦ ਆਏ ਨੇ ਤੇ ਜਿਹੜਾ ਮਰਿਆ ਉਹਦੇ ਮੁੰਡੇ ਦੇ ਕੋਲ ਖਲੋ ਕੇ ਕਬਰ ਦਾ ਕਹਿਤਾ। ਯਾਰ ਕੀ ਜਨਨ ਗੱਲਾਂ ਤੇ ਹਾਲਾਂਕਿ ਉਹਦਾ ਕੋਈ ਚੱਕਰ ਨਹੀਂ ਹੁੰਦਾ। ਉਹਨੇ ਕਹਿੰਦਾ ਹਾਂਜੀ ਉਹ ਮੈਂ ਮਨੀਰ ਨੂੰ ਭੇਜਿਆ, ਉਹ ਮਾਮੂ ਗਏ ਨੇ ਕਬਰ ਤੱਕ, ਟੇਟਾ ਚੰਗੀਆਂ ਮੰਗਾ। ਆਪ ਚਲੇ ਜਾਣਾ ਸੀ ਨਾਲ। ਹਾਂ ਚਲੋ ਅੱਲਾ ਖੈਰ ਕਰੇ। ਤੇ ਬਾਕੀ ਉਹਨੂੰ ਨਵਾਉਣ ਵਾਲੇ ਨੂੰ ਉਹਨੇ ਕਿਹਾ ਜੀ ਉਹ ਵੀ ਆ ਰਿਹਾ ਜੀ ਮੁੰਡਾ। ਸਾਰਾ ਪੁੱਛ ਕੇ ਕੱਖ ਨਹੀਂ ਕਰਨਾ ਤੇ ਘਰ ਜਾ ਕੇ ਕਹਿਣਾ ਲਓ ਜੀ ਮੈਂ ਨਾਲ ਕਰਾ ਕੇ ਆਇਆ ਹਰ ਤੇ ਹੁੰਦਾ ਵਾ ਕਸਮ। ਤੇ ਉੱਥੇ ਜਾ ਕੇ ਵੀ ਅੱਲਾ ਮਾਫੀ ਦੇਵੇ, ਯਾ ਅੱਲਾ ਮਾਫ ਕਰੀ। ਸਭ ਤੋਂ ਜ਼ਿਆਦਾ ਉਹ ਕਰੈਕਟਰ ਹੁੰਦਾ ਜਿਹੜਾ ਕੋ ਇਧਰੋਂ ਪਾ ਉਧਰੋਂ ਪਾ, ਲੱਕ ਚ ਆ ਪਾ ਲਓ, ਉਹ ਪਾ ਲਓ, ਆਪ ਕੱਖ ਨਹੀਂ। ਆਪ ਉਹਨੂੰ ਸਾਈਡ ਤੇ ਕੋਲ ਚਾਚਾ ਲੈ ਵੀ ਤੇ ਤੂੰ ਆਪਣੇ ਸਕੇ ਪਿਓ ਦਾ ਨਾ ਮੈਨੂੰ ਸਿਰਫ ਆ ਦੁਆ ਸੁਣਾ ਦੇ ਜਿਹੜੀ ਇੱਥੇ ਪੜੀ ਨਹੀਂ ਆਉਂਦੀ। ਸਹੀ ਗੱਲ ਹੈ ਯਾਰ। ਰੋਟੀ ਖਾਣ ਦੇ ਨਾਲ ਐਵੇਂ ਲਾਗੇ ਪਰਾਤਾਂ ਦੇ ਕੋਲ ਆ। ਇੱਕ ਬੰਦਾ ਜ਼ਰੂਰ ਹੁੰਦਾ ਵਾ ਜਿਹੜਾ ਤਦਫੀਨ ਦੇ ਵਕਤ ਨਾ ਸਿਰਫ ਇੰਨੀ ਗੱਲ ਕਰਦਾ, ਲੈ ਵੀ ਜੁੱਤੀ ਲੈ ਕੇ ਮਿੱਟੀ ਤੇ ਕੋਈ ਨਾ ਚੜੇ। ਬਸ ਇੰਨੀ ਗੱਲ। ਅੱਛਾ ਸਾਰੇ ਕਹਿੰਦੇ ਰਾਤ ਨੇ 12 ਵਜੇ ਹੁਣ ਉਹਨੇ ਕਰੈਕਟਰ ਨੇ ਜਾਣ ਲੱਗਣਾ ਤੇ ਉਹਨੇ ਬੜੇ ਹਿਸਾਬ ਨਾਲ ਲੈ ਫੇ ਪੁੱਤਰਾ ਅੱਲਾ ਖੈਰ ਕਰੇ, ਅੱਗੋਂ ਸਾਰੀ ਹੁਣ ਤੇਰੇ ਤੇ ਹੀ ਆ ਜ਼ਿੰਮੇਵਾਰੀ ਘਰ ਦੀ। ਠੀਕ ਆ ਉਹਦਾ ਟਾਈਮ ਆਇਆ ਸੀ ਉਹ ਚਲਾ ਗਿਆ। ਠੀਕ ਆ ਸਾਨੂੰ ਜਦੋਂ ਸਾਡੀ ਲੋੜ ਪਏ ਭਾਈ ਅਸੀਂ ਹਾਜ਼ਰ। ਸਹੀ ਗੱਲ। ਅੱਗੋਂ ਹੁਣ ਤੂੰ ਹੀ ਆ, ਹੁਣ ਦੇਖ ਲਈ ਵੀ ਤੂੰ ਸੰਵਾਰਨਾ ਵਾ ਜਾਂ ਬਰਬਾਦ ਕਰਨਾ। ਸਹੀ ਮਕਾਨ ਤੈਨੂੰ ਦੇ ਗਿਆ ਉਹ ਤੇ ਆਪਣੇ ਨਾਂ ਹੀ ਆ। ਨਾ ਹੀ ਜਿੰਨਾ ਹਾਂ ਠੀਕ ਆ ਬਸ ਸਹੀ ਹੈ, ਨਾ ਹੀ ਇਹ ਆਪਣੇ ਨਾਂ ਹੀ ਰੱਖਣਾ
ਭੈਣਾਂ ਭਰਾਵਾਂ ਦਾ ਹੱਕ ਜਿਹੜਾ ਨਾ ਉਹ ਦੇਣਾ ਉਹਨਾਂ ਨੂੰ, ਜੋ ਮਰਜ਼ੀ ਹੋ ਜੇ। ਅੱਛਾ ਠੀਕ ਆ, ਉਹ ਖੜਾ ਐਂ ਕਰਕੇ ਠੀਕ ਆ। ਫਿਰ ਜੇ ਕੋਈ ਮਸਲਾ ਹੋਇਆ ਤੇ ਮੈਨੂੰ ਫੋਨ ਕਰਦੀ, ਤੇ ਉਹਨੇ ਦੁਬਾਰਾ ਅਗਲੀ ਫੌਤਗੀ ਤੇ ਆਉਣਾ। ਉਹ ਫੌਤਗੀ ਤੋਂ ਫੌਤਗੀ ਰਿਸ਼ਤੇਦਾਰ ਹੁੰਦਾ। ਸਹੀ ਗੱਲ। ਫੌਤਗੀ ਤੋਂ ਫੌਤਗੀ। ਯਾਰ ਇਹਦਾ ਦਾਦਾ ਫੌਤ ਹੋਇਆ, ਕਾਲੂ ਦਾ ਦਾਦਾ ਫੌਤ ਹੋਇਆ, ਦਫਨਾ ਕੇ ਘਰ ਆਏ ਤੇ ਸਾਰੇ ਉਦਾਸ ਬੈਠੇ, ਕਹਿੰਦਾ ਚਲੋ ਫਿਰ ਮਰੀ ਚੱਲੀਏ। ਸਾਰੇ ਟੈਨਸ਼ਨ ਨਾਲ ਲਵੋ। ਅੱਛਾ, ਕਈ ਆ ਕੇ ਨਾ ਹੁਣ ਨਵਾ ਕੇ ਜਿਹੜੇ ਨਿਕਲਦੇ ਨੇ ਨਾਲ ਨਾ, ਕਈ ਆਪ ਨਵਾ ਲੈਂਦੇ ਨੇ ਨਾ, ਸਾਰੇ ਭਰਾ ਨੇ ਨਵਾ ਲਿਆ ਉਹਨਾਂ ਨੂੰ, ਤੇ ਬਾਹਰ ਆ ਕੇ ਦਿਨ ਯਾਰ ਤੂੰ ਯਕੀਨ ਕਰ, ਮੈਨੂੰ ਇੰਜ ਸੀ ਵੀ ਹੁਣ ਵੀ ਉੱਠਿਆ। ਉਹ ਬੰਦੇ ਡਰਾ ਦਿੰਦੇ ਨੇ ਜਿਹੜੇ ਹੁਣ ਵੀ ਮੇਰੇ ਨਾਲ ਗੱਲ ਕਰਨ ਲੱਗਾ। ਨਹੀਂ, ਉਹਦੇ ਕਹਿਣ ਦਾ ਮਕਸਦ ਹੁੰਦਾ ਹੈ ਕਿ ਇੰਨਾ ਨੂਰ ਸੀ ਮਾਸ਼ਾਅੱਲਾ, ਲੱਗਦਾ ਨਹੀਂ ਸੀ ਕਿ ਫੌਤ ਹੋਇਆ, ਇੰਜ ਲੱਗਦਾ ਸੀ ਵੀ ਹੁਣ ਵੀ ਉੱਠਿਆ। ਤੇ ਜੇ ਤੂੰ ਦੱਸ ਰਿਹਾ ਨਾ, ਕਹਿੰਦਾ ਲਓ ਫਿਰ ਮੈਂ ਚੱਲਦਾ ਜੀ, ਕਿ ਉਹਦਾ ਪਤਾ ਕੋਈ ਨਹੀਂ ਕਦੋਂ ਉੱਠ ਪਵੇ। ਮੈਂ ਤਾਂ ਤੜ ਚ ਉੱਠਿਆ ਲੋ। ਅਕਸਰ ਬੁੱਢੀਆਂ ਨੂੰ ਕਹਿਣ ਨਹੀਂ ਹੁੰਦੀਆਂ, ਲੱਗਦਾ ਹੀ ਨਹੀਂ ਮਰਿਆ, ਇੰਜ ਲੱਗਣ ਨੇ ਜਿਵੇਂ ਸੁੱਤਾ। ਬੰਦਾ ਕਹਿੰਦਾ ਮਾਈ ਅਸੀਂ ਬੇਵਕੂਫ ਆ, ਅਸੀਂ ਪਾਗਲ ਦੇ ਪਾਗਲ ਆ ਜਿਹੜਾ ਰੋਣ ਪਿੱਟਣ ਨੇ। ਕਾਲੂ ਦੇ ਦੋਸਤ ਦਾ ਨਾ ਵਾਲਦ ਫੌਤ ਹੋ ਗਿਆ, ਤੇ ਫੂੜੀ ਤੇ ਬੈਠਾ ਕਹੀ ਜਾਣ ਡਿਆ ਤੇਰਾ ਅੱਬਾ ਬਹੁਤ ਚੰਗਾ ਸੀ, ਪਰ ਕਿ ਜੂਆ ਛੱਡ ਦਿੰਦਾ ਨਾ, ਉਹਨੇ ਚਪੇੜਾ ਕਰ ਕੇ। ਮੇਰੇ ਵਾਲਾ ਸਾਹਿਬ ਬਹੁਤ ਹੋਏ, ਸਾਡੇ ਨਾਲ ਦੇ ਘਰ ਦੀ ਇੱਕ ਬੁੱਢੀ ਆਈ, ਜੈਨਮਨ ਤੈਨੂੰ ਵਾਕਿਆ ਦੱਸ ਲੱਗਾ, ਨਾਲ ਦੀਆਂ ਉਸ ਤੋਂ ਨਾਲ ਦੇ ਘਰ ਕੋਈ ਇਲਮ ਕਰਦੀ ਸੀ। ਜਦੋਂ ਅੱਬੂ ਨਹੀਂ ਫੌਤ ਹੋ ਗਏ ਨੇ, ਉਦੋਂ ਆਈ ਆ ਕੇ ਵੇਖ ਕੇ ਨਾ, ਤੇ ਮੇਰੇ ਇੱਕ ਰਿਸ਼ਤੇਦਾਰ ਨੂੰ ਕਹਿੰਦੀ ਆ ਇਹਦੇ ਤੇ ਬਹੁਤ ਜਿਹੜਾ ਨਾ ਸ਼ਿੱਦਤ ਦੇ ਨਾਲ ਕਾਲਾ ਚੱਲਿਆ ਸੀ। ਤੇ ਬੰਦਾ ਪੁੱਛੇ ਵੀ ਤੂੰ 14 ਸਾਲ ਹੋ ਗਏ ਇੱਥੇ ਰਹਿੰਦੇ ਆ ਸਾਨੂੰ, ਰੋਜ਼ ਮੇਰਾ ਅੱਬਾ ਜਾਂਦਾ ਸੀ, ਤੂੰ ਉਦੋਂ ਆ ਕੇ ਇਲਾਜ ਕਰਾ ਲੈ। ਹੁਣ ਜਦੋਂ ਮਰ ਗਿਆ ਵਾ ਤੇ ਆ ਕੇ ਕਹਿੰਦੀ ਇਹਦੇ ਤੇ ਬਹੁਤ ਸ਼ਿੱਦਤ ਨਾਲ ਕਾਲਾ ਚੱਲਿਆ ਸੀ, ਇਹਦੇ ਪਿੱਛੇ ਨਾ ਬਹੁਤ ਮਾਮਲਾਤ ਸੀ ਵੱਡੇ। ਲੈ ਸਾਜੀ ਸਾਡੇ ਵੀ ਜਨਮ ਵਾਕਿਆ ਹੋਇਆ, ਫੌਤਗੀ ਹੋਈ ਹੈ ਤੇ ਮਹੱਲੇ 'ਚ, ਤੇ ਉਹਨਾਂ ਨੇ ਬੁੱਢੀਆਂ ਆਲੇ ਦੁਆਲੇ ਬੈਠੀਆਂ, ਤੇ ਕਹਿੰਦੇ ਨਹੀਂ ਬਰਫ਼ ਲਾ ਦਿਓ ਸਾਈਡਾਂ ਤੇ। ਉਹ ਕਿਤੇ ਬਰਫ਼ ਲਾਉਂਦੇ ਰਹੇ, ਤੀਸਰੀ ਚੌਥੀ ਪੱਟੀ 'ਚ ਨਾ ਉਹਨਾਂ ਨੇ ਅੱਜ ਕਰਕੇ ਬੋਰੀ 'ਚੋਂ ਖੋਲੀ ਤੇ ਪੱਟੀ ਸੁੱਟੀ, ਉਹਦੇ ਵਿੱਚ ਕਿਰਲੀ ਜੰਮੀ। ਬੁੱਢੀਆਂ ਮਈਆਂ ਛੱਡ ਕੇ ਦੌੜ ਗਈ। ਯਾਰ ਐਸਾ ਵੀ ਹੁੰਦਾ ਵਾ ਨਾ। ਅੱਛਾ, ਕੋਈ ਜਾਂਦੇ ਨੇ ਨਾ, ਜਾਂਦੇ ਜੱਫੀ ਪਾ ਕੇ ਨਾ, ਜਿਹਦਾ ਕੋਈ ਵਿਚਾਰੇ ਦਾ ਪਿਓ ਆ ਜਾਂ ਪੁੱਤਰ ਆ ਜਾਂ ਭਰਾ ਉਹਨੂੰ ਜੱਫੀ ਪਾ ਕੇ ਨਾ, ਯਾਰ ਯਕੀਨ ਕਰ ਵੀ ਰਾਤ ਦੀ ਮੈਨੂੰ ਬੇਚੈਨੀ ਜਿਹੀ ਸੀ, ਵੀ ਮਤਲਬ ਇਲਮੇ ਗੈਬ ਟੈਪ ਹੋ ਗਿਆ ਹਰ ਰਾਤ ਦੀ ਮੈਨੂੰ ਬੇਚੈਨੀ ਜਿਹੀ ਸੀ। ਤੇ ਮੈਂ ਕਹਾਂ ਯਾਰ ਮੈਨੂੰ ਪਤਾ ਨਹੀਂ, ਸਕੂਨ ਨਹੀਂ ਆ ਰਿਹਾ। ਤੇ ਲੈ ਸਵੇਰੇ ਮੈਨੂੰ ਆ ਖਬਰ ਮਿਲ ਗਈ। ਓਏ ਹੋਏ ਸਹੀ ਗੱਲ, ਸਹੀ ਮੈਂ ਘਰਾਂ ਦੀ ਖਾਬ ਵੀ ਵੇਖਿਆ। ਆਹੋ ਸਾਜੀ, ਇਹ ਅਕਸਰ ਲੋਕਾਂ ਦੇ ਕਾਲੂ ਦੇ ਜਿਹੜਾ ਨਾ ਫੌਤਗੀ ਹੋਈ ਨਾ ਦਾਦੇ ਦੀ, ਤੇ ਹੁਣ ਮੁੰਡਾ ਚੁੱਪ ਕਰਾਉਣ ਡਿਆ, ਰੋਈ ਜਾਣ ਡਿਆ, ਤੇ ਹੁਣ ਬਾਹਰ ਕਿਸੇ ਨੇ ਬੁਲਾਇਆ ਤੇ ਮੁੰਡਾ ਉਸ ਮਈਅਤ ਦਾ ਪਾ ਗਿਆ, ਬਾਹਰ ਨਿਕਲ ਗਿਆ। ਕਾਲੂ ਦੇ ਮਹੱਲੇ ਫੌਤਗੀ ਹੋ ਗਈ। ਉਹਨਾਂ ਨੇ ਕਿਹਾ ਵੀ ਜਨਾਜ਼ੇ 'ਚ, ਉਹਨਾਂ ਨੇ ਕਿਹਾ ਵੀ ਕਿਸੇ ਨੇ ਕੋਈ ਲੈਣਾ ਦੇਣਾ ਦੱਸ ਦਿਓ। ਕਾਲੂ ਸਾਹਿਬ ਪਹਿਲੇ ਤੇ ਬੈਠੇ ਰਹੇ ਨੇ, ਮੁੜ ਕੇ ਜਦੋਂ ਉਹਨਾਂ ਨੇ ਕਿਹਾ ਨਾ ਕੋਈ ਨਹੀਂ ਹੈਗਾ ਓਕੇ, ਤੇ ਫਿਰ ਉਤਰ ਕੇ ਜਾ ਕੇ ਨਾ, ਤੇ ਉਹਦੇ ਭਰਾ ਨੂੰ ਕਹਿੰਦਾ, ਮਰਨ ਵਾਲੇ ਨੂੰ ਕਹਿੰਦਾ ਮੈਂ 8700 ਰੁਪਏ ਲੈਣਾ ਵਾ। ਮੈਂ ਕਿਹਾ ਬੰਦਿਆਂ 'ਚ ਮੈਂ ਕਵਾਂਗਾ ਅੱਛਾ ਨਹੀਂ ਲੱਗਣਾ, ਤੇ ਮੈਂ ਲੈਣਾ ਸੀ। ਉਹ ਕਹਿੰਦਾ ਭਾਜੀ ਤੁਸੀਂ ਉੱਥੇ ਦੱਸ ਦਿਓ। ਨਹੀਂ ਯਾਰ ਇੰਨੇ ਬੰਦੇ ਬੈਠੇ ਸੀ, ਲੇਕਿਨ ਮੈਂ 8700, ਮੇਰੇ ਕੋਲ ਬਿੱਲ ਵੀ ਪਏ ਨੇ। ਮਾਮਾ ਫੌਤ ਹੋ ਗਿਆ ਇੱਕ ਦੋਸਤ ਦਾ, ਇਹਨੂੰ ਅੱਛਾ, ਉਹਨੇ ਕਿਹਾ ਜੀ ਕਾਹਦਾ ਲੈਣਾ ਸੀ? ਹੁਣ ਤੁਸੀਂ ਮਤਲਬ ਮਰਨ ਵਾਲੇ ਦੇ ਇਹ ਪਿੱਛੋਂ ਇਹ ਕਰਨਾ। ਹੁਣ ਮੈਂ ਤੁਹਾਨੂੰ ਪਰਚੀਆਂ, ਹੁਣ ਮਰਨ ਵਾਲੇ ਦੀ ਕਬਰ ਤੇ, ਮਰਨ ਵਾਲੇ ਦੀ ਕਬਰ, ਹੁਣ ਮੈਂ ਤੁਹਾਨੂੰ ਪਰਚੀਆਂ ਦਿੰਦਾ ਫਿਰ, ਮਤਲਬ ਮੈਂ ਝੂਠ ਬੋਲ ਰਿਹਾ। ਇੱਕ ਬੰਦਾ ਮਰ ਗਿਆ 8700 ਰੁਪਏ ਤੇ ਮੈਂ ਲਾਹਨਤ ਨਹੀਂ ਭੇਜਦਾ, ਤੇ ਮੈਂ ਹੁਣ ਤੁਹਾਨੂੰ ਉਹ ਹਿਸਾਬ ਦਾ। ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਚਾਚਾ ਜੀ। ਇਹਦਾ ਦਾਦਾ ਮਰਿਆ, ਮਹੀਨਾ ਮੰਜਾ ਹੀ ਨਹੀਂ ਮੋੜਿਆ, ਕਹਿੰਦਾ ਪ੍ਰਾਹੁਣੇ ਕਿੱਥੇ ਪਾਉਣੇ ਆ, ਮੰਜਾ ਤੇ ਮੋੜ ਕੇ ਆਏ। ਅਜੇ ਘਰ ਹੀ ਨੱਪ ਲਿਆ, ਅੱਬੇ ਹੁਣ ਦਫਨਾ ਕੇ ਆ ਕੇ ਸੋਹਣਾ ਛੋਟਾ ਉਹਦਾ, ਉਹ ਛੋਟਾ ਨਹੀਂ ਨਾਦਰ, ਉਹ ਉਹਦਾ ਵਾ ਹੁਣ। ਮੌਲ ਵੀ ਨੂੰ ਕਿਹੜੇ ਕਰਾਈਏ ਰੇ, ਦੇ ਨਹੀਂ ਗਿਆ, ਉਹ ਤਾਂ ਦੇ ਗਿਆ ਸੀ। ਉਸ ਮੰਜੇ ਨੇ ਝਲੂਗੀ ਬੰਨੀ। ਮੌਲਵੀ ਕਹਿੰਦਾ ਸਾਡਾ ਮੰਜਾ, ਕਹਿੰਦਾ ਜੀ ਉਹ ਕੱਢੀ ਦਾ ਵਾਸੀ ਦੋਦਾ ਹੀ ਦਫਨਾ ਆਏ ਮੰਜੀ ਵਿੱਚ ਰੱਖਤੀ ਇਸ ਤੇ। ਯਾਰ ਮੰਜੀ ਦੇ ਪੈਣ ਦਾ ਸ਼ੌਕ। ਇਹਦਾ ਦਾਦਾ ਫੌਤ ਹੋ ਗਿਆ ਤੇ ਐਲਾਨ ਕੀਤਾ, ਇਹਨੇ ਆਪੇ ਉੱਠ ਕੇ ਐਲਾਨ ਕੀਤਾ, ਕਹਿੰਦੇ ਕਿਸੇ ਨੇ ਕੁਝ ਲੈਣਾ ਦੇਣਾ। ਇੱਕ ਬੰਦਾ ਕਹਿੰਦਾ ਆਹੋ ਜੀ ਮੈਂ 50000 ਰੁਪਏ ਇਹਦੇ ਕੋਲ ਲੈਣਾ, ਕਹਿੰਦਾ ਮੈਂ ਵੀ ਲੈਣਾ, ਚੁੱਪ ਕਰ। ਨਹੀਂ ਕਹਿੰਦਾ ਕਿਸੇ ਨੇ ਕੋਈ ਲੈਣਾ ਦੇਣਾ ਜੀ। ਇੱਕ ਬੰਦਾ ਕਹਿੰਦਾ ਮੈਂ ਕਹਿੰਦਾ ਤੂੰ ਬਕਵਾਸ ਬੰਦ ਕਰ, ਹੋਰ ਕਿਸੇ ਨੇ ਕੋਈ ਲੈਣਾ ਨਹੀਂ। ਹਾਂ ਅੱਛਾ, ਕਈ ਬੰਦੇ ਸਾਡੇ ਮੁਆਸ਼ਰੇ 'ਚ ਨਾ ਇੰਨੀ ਕੁ ਕਾਮੇਡੀ ਆ, ਕਸਮੇ ਨਿੱਕੀ ਗੱਲ ਤੇ। ਮਤਲਬ ਤੂੰ ਕੋਈ ਚੀਜ਼ ਲੈ ਲਈ ਨਾ, ਤੂੰ ਮੋਟਰਸਾਈਕਲ ਲੈ ਲਈ ਹੈ, ਤੇ ਹੁਣ ਤੈਨੂੰ ਇਹ ਚਾਹ ਵਾ ਵੀ ਤੇਰੇ ਹਿਸਾਬ ਦੇ ਨਾਲ ਨਾ 90 ਵਾਲੀ ਮੋਟਰਸਾਈਕਲ ਆ, ਤੇ ਤੂੰ 70 ਦੀ ਲੈ ਲਈ ਹੈ। ਤੇ ਹੁਣ ਜਿਹੜਾ ਆਉਣਾ ਨਾ, ਤੂੰ ਮੈਂ ਆਇਆ ਨਾ, ਤੇ ਤੂੰ ਕਹਿਣਾ, ਮੈਂ ਕਹਿਣਾ ਮੈਂ ਮੋਟਰਸਾਈਕਲ ਲਈ, ਕਿੰਨੇ ਦੀ ਲਈ ਹੈ? ਤੇ ਤੂੰ ਕਹਿਣਾ ਹਿਸਾਬ ਲਾ ਕਿੰਨੇ ਦੀ ਹੋਣੀ।
ਲੈ ਝਾੜਾ ਹੀ ਲਾ ਦੇ ਯਾਰ ਇਹ ਕੀ ਆਹੋ ਅਗਲੇ ਨੂੰ ਕਹਿਣਾ ਆਹ ਵੀ ਤੂੰ 10 ਭਾਈ ਮੈਨੇ ਦੇ ਲਈ ਉਹ ਕਹੇ ਠੀਕ ਹੈ ਹਿਸਾਬ ਲਾ ਮੈਂ ਕਿਹਾ ਹਿਸਾਬ ਹੁਣ ਉਹਨੇ 70 ਦੀ ਲਈ ਇਹਨੇ ਹਿਸਾਬ ਤਾਂ ਜੀ ਇਹ 60 ਤੋਂ 62 ਦੀ ਹੈ ਉਹ ਮਾਮਾ ਧਿਆਨ ਨਾਲ ਵੇਖ ਕੱਟ ਉਹਨੇ ਕਿੰਨੇ ਦੀ ਲਈ 70 ਦੀ ਨਹੀਂ ਨਹੀਂ ਉਹਨੇ ਕਿੰਨੇ ਦੀ ਲਈ ਜਿੰਨੇ ਦੀ ਲਈ 70 ਦੀ 70 ਦੀ ਲਈ ਹੈ। 70 80 ਵਾਲੀ 70 ਦੀ ਉਹਦੇ ਹਿਸਾਬ ਨਾਲ ਲਈ ਉਹਨੇ ਅੱਛਾ ਅੱਛਾ ਉਹਨੂੰ ਅੱਛਾ 10 ਹਜ਼ਾਰ ਦੀ ਲਈ ਹੈ। ਆਹੋ ਤੇ ਉਹਦੇ ਜ਼ਿਹਨ ਚ ਹੁੰਦਾ ਵੀ ਕੋਈ ਤੇ ਕਹੂਗਾ ਨਾ ਕਿ ਉਸਤਾਦ ਇਹ 90 ਕੁ ਦੀ ਹੈਗੀ ਹੈ ਤੇ ਫਿਰ ਹੁਣ ਮੈਂ ਕਹਾਂ 70 ਦੀ ਲਈ ਹੈ ਉਹ ਅਗਲਾ ਕਰੈਕਟਰ ਕਹਿੰਦਾ ਭਾਜੀ 60 ਤੋਂ 62 ਦੀ ਹੈਗੀ ਉਹ ਮਾਮਾ ਗੌਰ ਨਾਲ ਵੇਖ ਇੱਧਰ ਦੇ ਟਾਇਰ ਜੈਨਵਣਾ ਉਹਨੇ ਟਾਇਰ ਜੈਨਵਣਾ ਅੱਛਾ ਰਿਮ ਦੇਖ ਚੱਕੇ ਦੇਖ ਜ਼ਰਾ ਜ਼ੰਗ ਨਹੀਂ ਲੱਗਾ ਨੱਟ ਨੀ ਲੱਗਣਾ ਅੱਛਾ ਫਿਰ 65 ਕਿਦੀ ਹੋਏਗੀ ਲੈ 65 ਦੀ ਹੋਏਗੀ ਮਾਮਾ ਟਾਇਰਾਂ ਦਾ ਪਤਾ ਕਿੰਨੇ ਦੇ ਆ 10,000 ਰੁਪਏ ਦੇ ਟਾਇਰ ਪੈਂਦੇ ਆ ਉਹ ਚਾਚਾ ਕਿਹੜਾ ਮਾਡਲ ਆ ਉਹਨੇ ਕਹਿਣਾ ਭਾਜੀ 19 ਮਾਡਲ ਆ ਓਏ 18 ਮਾਡਲ ਲਈ 55 ਦੀ ਕੱਲ ਬੰਦੇ ਨੇ ਓਏ ਉਹਦਾ ਫਿਰ ਪੁੱਛ ਵੀ ਤੇ ਸਹੀ ਨਾ ਉਹਦਾ ਪੈਣਾ ਕੀ ਹੋਣਾ ਵਾ ਬੇਟੇ ਇਹਦੇ 1 ਰੁਪਈਏ ਦਾ ਕੰਮ ਨਹੀਂ ਹੈਗਾ ਆਹੋ ਸਾਰੇ ਲੋਕ ਜਨਮ ਹੁਣ ਉਹਨੇ ਉਹਨੂੰ ਮਨਾ ਲੈਣਾ ਉਹਨੇ ਕਹਿੰਦਾ ਤੂੰ ਕਿੰਨੇ ਦੀ ਲਈ ਆ ਤੇ ਹੁਣ ਉਹ ਵੀ ਹੁਣ ਕਵੇ ਜੇ ਮੈਂ 70 ਦੀ ਲਈ ਬਸ ਲੈ ਲਈ ਵਾਰੇ ਦੀ ਲੈ ਲਈ ਉਹਨੇ ਕਹਿੰਦਾ ਕਿੰਨੇ ਕੁ ਦੀ ਲੈ ਲਈ ਆ 70 ਦੀ ਆ ਬਸ ਇੰਨੇ ਕੁ ਦੀ ਲੈ ਲਈ ਆ ਚਲ ਠੀਕ ਆ ਯਾਰ ਸਵਾਰੀ ਅੱਲਾ ਕਿਸਮਤ ਚ ਕਰੇ ਉਹਨੇ ਹੁਣ ਚਲੇ ਜਾਣਾ ਵਾ ਤੇ ਜਿਹਨੇ 70 ਦੀ ਲੈ ਨਾ ਜਿਹਨੇ ਸ਼ੌਕੀ ਕੀਤੀ ਸੀ ਤੂੰ ਬੋਝਾ ਕਿੰਨੇ ਕੁ ਦੀ ਹੋਣੀ ਉਹਦਾ ਬੀਪੀ ਲੋ ਹੋਇਆ ਯਾਰ ਮੈਂ ਤਾਂ ਮੈਂ 80 ਵਾਲੀ 70 ਦੀ ਲੈ ਲਈ ਇਹ ਕਹਿ ਹੀ ਜਾਂਦਾ ਜਾਂਦਿਆਂ ਤੇ ਕੀ ਜਾਣਾ ਇਹ 70 ਦੀ ਆ ਤੁਹਾਨੂੰ ਕੋਈ ਪੁੱਛੇ ਨਾ ਬੰਦਾ ਤੂੰ ਹਿਸਾਬ ਲਾ ਕਿੰਨੇ ਦੀ ਹੋਣੀ ਤੁਸੀਂ ਕਹਿਣਾ 1 ਕਰੋੜ ਰੁਪਏ ਦੀ ਹੈ ਰਾਜ਼ੀ ਕਰ ਦਿਓ ਅੱਛਾ ਉਸਤਾਦ ਜੀ ਅਕਸਰ ਚੋਰੀ ਹੋ ਜਾਵੇ ਨਾ ਘਰ 'ਚ ਜਾਂ ਦੁਕਾਨ 'ਚ ਤੇ ਉਹ ਹੁਣ ਜਿਹੜੇ 4-5 ਜਣੇ ਖਲੋਤੇ ਹੁੰਦੇ ਨੇ ਨਾ ਤੇ ਉਹ ਇੰਜ ਕਰਕੇ ਨਾਲ ਖਲੋਤੇ ਹੁੰਦੇ ਕੈਮਰਿਆਂ ਦਾ ਵੇਖ ਕਿੱਥੇ ਨਹੀਂ ਹਰ ਬੰਦੇ ਨੇ ਆਣਾ ਜਦੋਂ ਚੋਰੀ ਇਹਨਾਂ ਦੇ ਕੋਲ ਆ ਕੇ ਆਣਾ ਤੂੰ ਘਰ ਸੀ ਉਦੋਂ ਉਹਨੇ ਕਹਿਣਾ ਨਹੀਂ ਯਾਰ ਮੈਂ ਤੇ ਬਾਹਰ ਗਿਆ ਘਰ ਕੌਣ ਸੀ ਉਹਨੇ ਕਹਿਣਾ ਘਰ ਉਹ ਮੁੰਡਾ ਨਹੀਂ ਜਿਹੜਾ ਬਸ ਅੱਛਾ ਹੁਣ ਇਹ ਵੀ ਨਹੀਂ ਕਹਿਣਾ ਕਿ ਉਹਦਾ ਹੀ ਕੰਮ ਆ ਲੇਕਿਨ ਉਹਦੇ ਦਿਮਾਗ 'ਚ ਪਾ ਜਾਣੀ ਐ ਐਕਸਪ੍ਰੈਸ਼ਨ ਦੇ ਕੇ ਤੇ ਉਸਤਾਦ ਜੀ ਇਹ ਬਸ ਮੁੰਡੇ ਜਿਹੜੇ ਰੱਖੇ ਹੁੰਦੇ ਨਾ ਲੇਕਿਨ ਇਹ ਆ ਕਿ ਵੀ ਹੋ ਸਕਦਾ ਵਾ ਲੇਕਿਨ ਗੱਲ ਇਹ 4:30 ਦਾ ਟਾਈਮ ਸੀ ਉਹਨੇ ਕਹਿਣਾ ਜਦੋਂ ਘਰ ਆਇਆ ਤੇ ਉਹ ਮੁੰਡਾ ਕਿੱਥੇ ਸੀ ਉਹ ਅੱਛਾ ਉਹਦੇ ਐਵੇਂ ਉਹਨੂੰ ਐਵੇਂ ਛਿੱਤਰਵਾਲ ਮੇ ਕੋਲ ਛੋੜਾ ਉਹ ਵਿਚਾਰਾ ਉਹਨੂੰ ਕੰਮ ਤੋਂ ਜਵਾਬ ਕੰਮ ਵਾਲਾ ਉਹ ਕਿੱਥੇ ਸੀ ਉਹਨੇ ਕਹਿਣਾ ਉਹ ਮੇਰਾ ਖਿਆਲ ਆ ਮੈਨੂੰ ਯਾਦ ਨਹੀਂ ਲੇਕਿਨ ਉਹ ਪਤਾ ਨਹੀਂ ਚਾਹ ਲੈਣ ਗਿਆ ਸੀ ਕਿਤੇ ਚਾਹ ਲੈਣ ਗਿਆ ਸੀ ਉੱਥੇ ਤਾਂ ਨਹੀਂ ਸੀ ਨਾ ਹੈਗਾ ਉਹਨੇ ਕਹਿਣਾ ਨਹੀਂ ਓਕੇ ਮੈਂ ਸਮਝ ਗਿਆ ਉਹਨੇ ਕਿਹਾ ਕੀ ਮਤਲਬ ਨਹੀਂ ਕੋਈ ਅੱਛਾ ਉਹਨੂੰ ਦੱਸਣਾ ਵੀ ਨਹੀਂ ਉਹਨੂੰ ਤੇ ਉਹਦਾ ਦਿਮਾਗ ਵੀ ਖਰਾਬ ਕਰ ਦੇਣਾ ਉਹਨੇ ਚੱਲ ਜਾਣਾ ਉਹਨੇ ਮੁੰਡੇ ਨੂੰ ਐਵੇਂ ਚੋਰ ਸਮਝੀ ਜਾਣਾ ਵਿੱਚ ਹੁਣ ਮੁੰਡੇ ਨੇ ਆ ਕਹਿਣਾ ਚਾਚੂ ਚਾਹ ਲਿਆਵਾਂ ਪੀ ਲੈਣੇ ਚਾਹ ਤੇ ਅੱਜ ਤੇ ਪੀੜੀ ਆ ਉਹ ਫੁੱਲ ਉਹਦਾ ਦਿਮਾਗ ਖਰਾਬ ਕਰ ਗਿਆ ਮੈਂ ਕਿਹਾ ਚਾਚਾ ਕੀ ਗੱਲ ਹੋਈ ਹੈ ਕੱਲ ਕੁਝ ਵੀ ਨਹੀਂ ਹੋਣੀ ਕੀ ਹੈ ਬਸ ਠੀਕ ਹੋ ਗਿਆ ਕਿੱਥੇ ਸੀ ਉਹਨੇ ਕਹਿਣਾ ਜੀ ਮੈਂ ਖੈਰ ਆ ਮੈਂ ਨਹੀਂ ਆ ਜਦੋਂ ਆਏ ਨੇ ਚੋਰ ਲੈ ਕੇ ਗਏ ਕਿੱਥੇ ਉਹਨੇ ਕਹਿਣਾ ਜੀ ਮੈਂ ਚਾਹ ਲੈਣ ਗਿਆ ਸੀ ਉਸ ਟਾਈਮ ਤੇ ਤੂੰ ਕਦੀ ਗਿਆ ਹੀ ਨਹੀਂ ਚਾਹ ਲੈਣ ਕਹਿਣਾ ਜੀ ਉਹਦੇ ਬੰਦੇ ਆਏ ਸੀ ਪੁੱਛਣ ਚਲੋ ਖੈਰ ਕੋਈ ਨਹੀਂ ਕਰ ਲੈਣੇ ਹਿਸਾਬ ਪੁਲਿਸ ਵਾਲਿਆਂ ਨੂੰ ਕਿਹਾ ਵਾ ਬਣਾ ਲੈਣਗੇ ਆਪੇ ਉਹ ਵਿਚਾਰਾ ਬੋਲੀ ਉਹ ਕਹਿੰਦਾ ਚਾਚਾ ਕੀ ਮਤਲਬ ਤੁਹਾਡਾ ਉਹ ਨਹੀਂ ਪੁੱਤ ਮਤਲਬ ਕੋਈ ਨਹੀਂ ਕੋਈ ਮਤਲਬ ਨਹੀਂ ਤੁਹਾਡਾ ਕੀ ਮਤਲਬ ਆ ਮੈਨੂੰ ਸਮਝ ਨਹੀਂ ਆ ਰਹੀ ਯਾਰ ਹੁਣ ਕੁਛ ਤੇ ਕਰਾਂ ਜਦੋਂ ਉਹ ਚੜਾਈ ਕਰਦਾ ਨਾ ਅੱਗੋਂ ਪੁੱਤਰ ਕਿ ਤੁਹਾਨੂੰ ਲੱਗ ਰਿਹਾ ਕਿ ਮੈਂ ਚੋਰ ਆ ਮੈਂ ਰਲਿਆ ਉਹਨਾਂ ਦੇ ਨਾਲ ਮੈਂ ਲੜਨ ਨਹੀਂ ਭੇਜਦਾ ਇਹੋ ਜਿਹੇ ਕੰਮ ਤੇ ਤੁਸੀਂ ਇਹ ਕਿੱਦਾਂ ਦੀ ਗੱਲ ਕਰ ਰਹੇ ਨੇ ਪੁੱਤਰ ਤੈਨੂੰ ਨਹੀਂ ਮੈਂ ਕਹਿ ਰਿਹਾ ਗੱਲ ਇਹ ਦੇਖ ਜੀ ਦੀ ਚੋਰੀ ਹੋਈ ਨਾ ਉਹਦੇ ਲਈ ਸਾਰੇ ਹੀ ਚੋਰ ਹੁੰਦੇ ਗੇੜਾ ਫੁੱਲ ਟੈਪ ਯਾਰ ਇੱਕ ਹੋਰ ਭਾਈ ਨੂੰ ਉਸਤਾਦ ਜੀ ਅਕਸਰ ਕੋਈ ਬੰਦੇ ਬਾਹਰ ਜਾਣ ਲੱਗਦੇ ਨੇ ਨਾ ਤੇ ਕੋਈ ਇੱਕ ਅੱਧਾ ਕਰੈਕਟਰ ਜਿਹੜਾ ਕਦੀ ਵੀ ਨਹੀਂ ਗਿਆ ਹੁੰਦਾ ਬਾਹਰ ਉਹ ਮਸ਼ਵਰੇ ਬੜੇ ਦਿੰਦਾ ਉਹ ਤੁਹਾਨੂੰ ਦੱਸੇਗਾ ਵੀ ਬੈਗ 'ਚ ਕੀ ਰੱਖਣਾ ਮਤਲਬ ਐਵੇਂ ਉਹ ਐਵੇਂ ਕਹੇਗਾ ਉਹ ਗੋਲੀਆਂ ਦਾ ਪਤਾ ਰੱਖ ਲਈ ਪੈਰਾਡੋਲ ਚੰਗਾ ਹੁੰਦਾ ਆਹੋ ਹਰ ਸ਼ਾਇ ਉਹਨੇ ਤੁਹਾਨੂੰ ਅੱਗੇ ਗਿਆ ਕਦੀ ਲੱਗਣਾ ਨਹੀਂ ਬਸ ਫਿਰ ਨਾ ਕੱਪੜੇ ਬਹੁਤੇ ਮੋਟੇ ਨਾ ਰੱਖੀ ਇੱਥੇ ਠੰਡ ਆ ਉੱਥੇ ਬਹੁਤ ਗਰਮੀ ਹੁੰਦੀ ਦਿਲ ਕਰੇ ਉੱਥੇ ਆਪ ਉਹ 1976 ਚ ਗਿਆ ਹੁੰਦਾ ਤੇ 2023 ਚ ਵੀ ਲੋਕਾਂ ਨੂੰ ਉੱਥੇ ਦਾ ਹਿਸਾਬ ਦੱਸੀ ਜਾ ਰਹੇ ਹੈ ਨਹੀਂ ਇਹ ਜਦੋਂ ਤੂੰ ਉੱਥੇ ਜਾਏਗਾ ਨਾ ਉਹ ਬਾਜ਼ਾਰ ਜਿਹੜਾ ਉਹਦੇ ਬਾਹਰ ਨਿਕਲ ਕੇ ਮਦੀਨੇ ਚ ਮਾਰਕੀਟ ਮਸਜਿਦ ਨਬਵੀ ਦੇ ਬਾਹਰ ਨੁੱਕਰ ਵਾਲੀ ਦੁਕਾਨ ਆ ਖਜੂਰਾਂ ਵਾਲੇ ਦੀ ਉੱਥੋਂ ਜ਼ਿੰਦਗੀ 'ਚ ਖਜੂਰ ਨਹੀਂ ਲੈਣੀ ਤੈਨੂੰ ਖਜੂਰ ਮੈਂ ਦੱਸਦਾ ਕਿੱਥੋਂ ਲਿਆਉਣੀ ਤੇ ਉਹ ਜਦੋਂ 1976 ਚ ਗਿਆ ਉੱਥੇ ਮਿਟ ਗਈ ਉੱਥੇ ਮਾਰਕੀਟ ਬਣ ਗਈ ਉਹਦੇ ਸੇ ਜੋ ਹੀ ਚਾਚਾ ਪਰਨੇ ਵਾਲਾ ਫਸਿਆ ਉਹਦੇ ਕੋਲ ਲਿਆਉਣੀ ਹੈ ਨਾ ਪਰਨੇ ਵਾਲਾ ਚਾਚਾ ਲੱਭੇ ਤੇ ਨਾ ਕੋਈ ਹਰਕਤ ਵੇ ਬੜੇ ਬੜੇ ਡਰਾਮੇ ਹੁੰਦੇ ਨੇ ਕਾਲੂ ਤੂੰ ਆਊਟ ਆਫ ਕੰਟਰੀ ਕਿੰਨਾ ਸਫ਼ਰ ਕੀਤਾ ਵਾ ਮੈਂ ਸਵਿਟਜ਼ਰਲੈਂਡ ਹੈ ਸਵਿਟਜ਼ਰਲੈਂਡ ਅੱਛਾ ਕਈ ਬੰਦੇ ਕਹਿੰਦੇ ਚਾਚਾ ਜੀ ਤੁਹਾਡੇ ਲਈ ਕੀ ਲਿਆਵਾਂ ਉਹ ਕੁਛ ਨਹੀਂ ਤੂੰ ਅੱਲਾ ਖੈਰ ਕਰੀਏ ਤਾਂ ਨਾ ਜਾ ਸਾਨੂੰ ਕੁਛ ਨਹੀਂ ਚਾਹੀਦਾ ਚਲੋ ਠੀਕ ਹੈ ਹੁਣ ਉਹਨੇ ਹਿਸਾਬ ਲਾਇਆ ਹੈ ਮੈਂ ਕਹਿੰਦਾ
ਨਗ ਉੱਥੋਂ ਮਿਲਦੇ ਨਗ। ਉਹਨੇ ਕਹਿਣਾ ਹਾਂ ਬਸ ਉਹ ਕੋਈ ਯਮਨੀ ਮਾਸ ਕਰਾ ਕੇ ਲਿਆ ਉਹਦਾ ਕੋਈ ਬਸ ਉਹ, ਲੇਕਿਨ ਦੇਖ ਲਈ ਔਰ ਕੋਈ ਸਪੈਸ਼ਲ ਨਹੀਂ ਜਾਣਾ ਕਿਤੇ। ਜੇ ਕਿਤੇ ਉਹਨੇ ਕਿਹਾ ਚਾਚਾ ਜੀ ਮੈਂ ਲੈ ਆਵਾਂਗਾ, ਬਹੁਤਾ ਕੱਪੜਾ ਨਹੀਂ, ਥਕਾਵਟ ਬਹੁਤ ਹੋ ਜਾਂਦੀ ਹੈ। ਅਤਰ ਦੀ ਫਰਮਾਇਸ਼ ਵੀ ਪਾ ਦਿੰਦੇ ਆ। ਆਹੋ ਅਤਰ ਦੀ ਫਰਮਾਇਸ਼ ਬਹੁਤ ਪਾਉਂਦੇ। ਨਹੀਂ ਕਾਦਰ ਵੀ ਕਰਦਾ ਰਿਹਾ ਸਫ਼ਰ, ਸਤਾਈ ਜਾਇਆ ਕਾਦਰ ਨੇ ਬੜਾ ਸਫ਼ਰ ਕੀਤਾ ਵਾ, ਜਾਂਦਾ ਰਿਹਾ ਨਾ ਸਫ਼ਰ। ਹਾਂ ਮੈਂ ਪਹੁੰਚ ਜਾਂਦਾ। ਅੱਛਾ ਅਕਸਰ ਇੱਕ ਹੋਰ ਅੱਛਾ ਕਈ ਬੰਦੇ ਹੱਜ ਉਮਰਾ ਕਰਨ ਜਾਂਦੇ ਨਾ, ਹੱਜ ਕਰਨ ਜਾਂਦੇ ਨੇ, ਤੇ ਜਿਹੜੇ ਰਿਸ਼ਤੇਦਾਰ ਨਾਰਾਜ਼ ਹੁੰਦੇ ਨਾ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਕਹਿਣਾ ਵੀ ਭਾਈ ਮੈਂ ਅੱਲਾ ਦੇ ਘਰ ਚੱਲਾਂ ਤੇ ਮੈਨੂੰ ਅੱਲਾ ਵਾਸਤੇ ਮਾਫ ਕਰ ਦੇਣਾ, ਠੀਕ ਆ। ਲੇਕਿਨ ਹਰਾਮ ਆ ਵੀ ਉੱਥੋਂ ਵਾਪਸ ਆ ਕੇ ਤੇ ਉਹਨਾਂ ਦੀ ਦੁਬਾਰਾ ਗੱਲਬਾਤ ਹੁੰਦੀ ਹੋਵੇ। ਉਹਨਾਂ ਨੂੰ ਸਾੜਨ ਵਾਸਤੇ ਸਟੇਟਸ ਕੁਛ ਨਹੀਂ ਨਾ ਉਹਨੇ ਬਾਅਦ ਚ ਬੋਲਣਾ। ਉਹਨੇ ਅੱਜ ਤੱਕ ਨਹੀਂ ਇੰਜ ਹੋਇਆ ਵੀ ਵਾਪਸ ਆ ਕੇ ਉਹ ਜਿਹੜਾ ਲੜਿਆ ਸੀ, ਜੋ ਮਾਫੀ ਮੰਗਣ ਗਿਆ, ਉਹ 에ਅਰਪੋਰਟ ਤੋਂ ਖਲੋਤਾ ਲੈਣ ਆ ਰਿਹਾ, ਕਦੀ ਨਹੀਂ ਇੰਜ ਹੋਇਆ। ਸਹੀ ਗੱਲ ਇਹ ਐਸੇ ਦਿਲਾਂ 'ਚ ਮਤਲਬ ਜਦੋਂ ਇੱਕ ਬੰਦਾ ਆ ਗਿਆ, ਚੱਲ ਯਾਰ ਉਹ ਭਾਵੇਂ ਢਿੱਡੋਂ ਆਇਆ ਨਹੀਂ ਆਇਆ, ਤੇਰੇ ਘਰ ਚੱਲ ਕੇ ਆ ਗਿਆ, ਉਹਨੇ ਤੈਨੂੰ ਕਹਿ ਦਿੱਤਾ ਕਿ ਭਾਈ ਅੱਲਾ ਵਾਸਤੇ ਮਾਫ ਕਰ ਦੀ, ਮੈਂ ਰੱਬ ਦੇ ਘਰ ਚੱਲਾਂ ਵਾਂ, ਤੇਰੀ ਮੇਰੀ ਇੱਕ ਚਪਕਲਸ ਚੱਲ ਰਹੀ ਸੀ ਤੇ ਮੈਨੂੰ ਅੱਲਾ ਵਾਸਤੇ ਮਾਫ ਕਰ ਦੇ। ਉਹਨੂੰ ਉੱਥੇ ਕਹਿੰਦਾ ਯਾਰ ਤੂੰ ਅੱਲਾ ਦੇ ਘਰ ਜਾ, ਮੈਨੂੰ ਕੋਈ ਤੇਰੀ ਟੈਨਸ਼ਨ ਨਹੀਂ, ਮੈਂ ਭਾਈ ਮੈਂ ਨਹੀਂ ਮਾਫ ਕਰਨਾ। ਉੱਥੇ ਕਹਿੰਦਾ ਚਲੋ ਕੋਈ ਨਹੀਂ ਰੋਟੀ ਲਿਆ, ਲੇਕਿਨ ਬਾਅਦ ਚ ਮਿਲਣਾ ਵੀ ਨਹੀਂ। ਉਹ ਆ ਵੀ ਜਾਂਦਾ ਫਿਰ ਉਹ ਵੀ ਨਹੀਂ ਮਿਲਦਾ ਦੁਬਾਰਾ। ਸਹੀ ਗੱਲ। ਅੱਛਾ ਉਹ ਹੁਣ ਕਿਸ ਚੱਕਰ ਚ ਹੁੰਦਾ ਜਿਹੜਾ ਆਇਆ ਹੁੰਦਾ, ਉਹ ਆ ਕੇ ਵੇਲਾ ਮੈਂ ਜਾਣ ਲੱਗਿਆ ਮਾਫੀ ਮੰਗ ਕੇ ਗਿਆ, 7 ਮਹੀਨੇ ਹੋ ਗਏ ਉਹਨੇ ਫੋਨ ਤੱਕ ਨਹੀਂ ਕੀਤਾ ਵੀ ਮਾਮਾ ਤੂੰ ਉਦੋਂ ਹੀ ਜੋ ਆਇਆ ਵਾਪਸ, ਤੂੰ ਦੁਬਾਰਾ ਵੀ 2-3 ਵਾਰੀ ਚਲਾ ਜਾ। ਹਾਂ ਸਹੀ ਗੱਲ ਆ, ਸਹੀ ਗੱਲ। ਉਹ ਵੀ ਉਸੇ ਆਕੜ 'ਚ ਇੱਕ ਵਾਰੀ ਜਾ ਕੇ ਉਮਰੇ ਤੋਂ ਹੱਜ ਤੋਂ ਵਾਪਸ ਆ ਕੇ ਉਹਨੇ ਵੀ ਨਹੀਂ, ਫਿਰ ਉਹਦੇ ਹੱਥ 'ਚ ਗੱਲ ਆ ਜਾਂਦੀ ਹੈ। ਉਹਨੇ ਜਿਹਨੇ ਕਹਿਣਾ ਮੈਂ ਤੇ ਗਿਆ ਸੀ, ਮੈਂ ਤਾਂ ਜਦੋਂ ਉਮਰੇ ਤੇ ਗਿਆ, ਪੁੱਛ ਮੈਂ ਘਰ ਜਾ ਕੇ ਉਹਨੇ ਦੁਬਾਰਾ ਕੋਈ ਗੱਲ ਹੀ ਨਹੀਂ ਕੀਤੀ, ਮੈਂ ਆਇਆ ਵੀ ਆ ਨਹੀਂ ਆਇਆ ਪਤਾ ਲੈਣ। WhatsApp ਸਟੇਟਸ ਲਾਉਂਦੇ ਰਹਿੰਦੇ ਫਿਰ ਇੱਕ ਦੂਜੇ ਬੰਦ ਗਲੀ 'ਚ ਸਟੇਟਸ ਲਾ ਦਿੰਦੇ। ਗਲੀ 'ਚ ਨਵੀਂ ਜਾਂ ਬਾਜ਼ਾਰ 'ਚ ਇੱਕ ਰੋਜ਼ ਦਾ ਰਹਿਣ ਵਾਲਾ ਇੱਕ ਬੰਦਾ, ਤੇ ਗਲੀ 'ਚ ਕਿਸੇ ਨੇ ਦੁਕਾਨ ਕੋ ਤੰਦੂਰ ਬਣਾ ਲਿਆ ਜਾਂ ਹੋਟਲ ਬਣਾ ਲਿਆ, ਇੱਕ ਕਰੈਕਟਰ ਜਿਹੜਾ ਉਹਨੇ ਗੇੜੇ ਲਾਈ ਜਾਣੇ ਤੇ ਉਹਨੂੰ ਦੱਸਣਾ ਵੀ ਆਹ ਸ਼ੈ ਤੰਦੂਰ ਇੰਜ ਲਵਾ, ਠੀਕ ਹੈ ਇੰਨਾ ਕੁ ਨਹੀਂ ਨਾਲ ਦੀ ਦੁਕਾਨ ਵਾਲੇ ਨੇ ਸਿਰਫ ਇਹ ਕਹਿਣਾ ਕੀ ਨਾਂ ਸੋਹਣਿਆ ਤੇਰਾ, ਆਹੋ ਉਹਨੇ ਕਹਿਣਾ ਜੀ ਮੇਰਾ ਰਸ਼ਾਦ ਪੁੱਤਰ ਗੱਲ ਇਹ ਹੈ ਆ ਸਾਹਮਣਾ ਘਰ ਨਹੀਂ ਜਿਹੜਾ ਇਹਨਾਂ ਨਾਲ ਧਾਰ ਨਹੀਂ ਕਰਦਾ। ਆਹੋ ਉਹਨੂੰ ਪਹਿਲੋਂ ਦੱਸਣਾ ਹੁੰਦਾ। ਦਿਲ ਕਰੋ ਕਹੇ ਚਾਚਾ ਜੀ ਮੇਰੀ ਸਕੀ ਫੁੱਫੀ ਦਾ ਘਰ, ਉਹਨਾਂ ਨੇ ਤੇ ਮੈਨੂੰ ਦੁਕਾਨ ਲੈ ਕੇ ਦਿੱਤੀ। ਨਹੀਂ ਮੈਂ ਤੈਨੂੰ ਵੈਸੇ ਗੱਲ ਕਰ ਰਿਹਾ ਕਿ ਧਾਰ ਕਿਸੇ ਨਾਲ ਵੀ ਨਹੀਂ ਕਰਦਾ, ਇਹ ਹੋਣ ਜਾਂ ਕੋਈ ਵੀ ਹੋਵੇ ਕਰਨਾ ਹੀ ਨਹੀਂ। ਸਮਝਾ ਰਿਹਾ ਤੈਨੂੰ ਅੱਗੋਂ ਗੱਲ ਕੈਸੀ ਪਲਟਾ ਰਹੇ ਕਵਰ ਕਰ ਗਏ। ਤਾਂ ਜੀ ਉਹ ਤੰਦੂਰ ਲਾਉਣ ਲੱਗਿਆ, ਅਕਸਰ ਸਾਡੇ ਮਹੱਲੇ ਵੀ ਲੱਗਾ ਨਾ, ਤੇ ਉਹ ਇੱਕ ਮਸ਼ਵਰਾਦਾਨ ਸਿਗਰਟ ਲਾਇਆ ਉਹਨੇ, ਐਨ ਗੱਡੀ ਮੋਟੀ, ਤੇ ਉਹਨੇ ਆ ਕੇ ਹਾਂ ਨਹੀਂ ਏਦਾਂ ਨਹੀਂ ਓਹ ਨਾ ਐਂ ਕਰ ਆਉਂ ਕਰ ਉਹ ਆਉਂ ਕਰਦਾ ਤੋਂ ਜਿਹੜਾ ਤਲੜਾ ਪਾਸਾ ਉੱਤੇ ਕਰਵਾ। ਕਈ ਕੁਛ ਤਾਂ ਲੱਗਣੀ ਹੁੰਦਾ ਉਹਨਾਂ ਦਾ, ਕਈਆਂ ਦਾ। ਤਾਜੀ ਸਾਡੇ ਸਹੀ ਗੱਲ, ਮਹੱਲੇ 'ਚ ਗਟਰ ਖੁੱਲ ਰਿਹਾ ਹੈ, ਇੱਕ ਚਾਚੇ ਨੇ ਧੋਤੀ ਪਾਈ ਪਈ, ਉਹਨੇ ਕੁਰਸੀ ਹੋਈ ਡਾਲੀ ਹੈ ਕੋਲ ਤੇ ਦੱਸ ਰਿਹਾ ਥੱਲੇ ਵਾਲੇ ਦੇਖ, ਥੱਲੇ ਵਾਲੇ ਛੋਣਾ ਹਰ ਸ਼ੈ ਹੀ ਅਗੇਂਦ ਦੇ ਬੱਚਾ ਖੇਲੂਗਾ। ਉਹ ਸਾਰਾ ਇੱਕ ਸਭ ਤੋਂ ਵੱਡੀ ਜਿਹੜੀ ਬਿਮਾਰੀ ਹੁੰਦੀ ਹੈ, ਜਿਹੜੇ ਮਕੈਨਿਕ ਹਜ਼ਰਾਤ ਹੁੰਦੇ ਨਾ, ਇਹਨਾਂ ਨੂੰ ਮੌਤ ਹੁੰਦੀ ਆ ਕਿ ਜਿਹਦੀ ਗੱਡੀ ਇੱਕ ਮਿਸਾਲ ਠੀਕ ਕਰਨੀ ਹੈ ਜਾਂ ਟੀਵੀ ਠੀਕ ਕਰਨਾ, ਉਹ ਕੋਲ ਖਲੋਤੇ ਹੁੰਦੇ, ਉਹ ਨਾਲ ਹੀ ਮੌਤ ਹੁੰਦੀ। ਹਾਂਜੀ ਠੀਕ ਆ ਜੀ। ਹੁਣ ਟੀਵੀ ਠੀਕ ਕਰਨ ਵਾਲਾ ਜਾਂ ਮੋਟਰਸਾਈਕਲ ਠੀਕ ਕਰਨ ਵਾਲਾ ਨੂੰ ਕਿ ਭਾਜੀ ਸਟਾਰਟ ਨਹੀਂ ਹੋ ਰਹੀ, ਤੇ ਹੁਣ ਜਿਹਦੀ ਸਟਾਰਟ ਨਹੀਂ ਹੋ ਰਹੀ ਉਹਦੇ ਜ਼ਿਹਨ 'ਚ ਆਪਣਾ ਇੱਕ ਨੁਕਸਾ ਵੀ ਇਹਦਾ ਪਲੱਗ ਖਰਾਬ ਆ। ਉਹਦਾ ਮਸਲਾ ਜਿੱਥੇ ਮਰਜ਼ੀ ਹੋਵੇ, ਉਹਦੇ ਆਪਣੇ ਇੱਕ ਜ਼ਿਹਨ ਬਣਾਇਆ ਕਿ ਇਹਦਾ ਪਲੱਗ ਖਰਾਬ ਆ। ਉਹਨੇ ਕਹਿਣਾ ਯਾਰ ਇਹਦੇ ਪਲੱਗ 'ਚ ਕੋਈ ਮਸਲਾ ਵਾ, ਸਟਾਰਟ ਨਹੀਂ ਹੋ ਰਹੀ। ਉਹਦਾ ਦਿਲ ਕਰੇ ਇੰਜਨ ਸੀਲ ਹੋ ਗਿਆ ਵੇ, ਉਹਨੇ ਕਹਿਣਾ ਇਹਦੇ ਪਲੱਗ 'ਚ ਕੋਈ ਮਸਲਾ ਵਾ, ਠੀਕ ਨਹੀਂ ਹੋ ਰਹੀ। ਉਹਨੇ ਕਹਿਣਾ ਪਲੱਗ ਚੈੱਕ ਕਰ ਲੈਣੇ ਭਾਜੀ ਚੈੱਕ। ਉਹਨੇ ਪਲੱਗ ਚੈੱਕ ਕੀਤਾ, ਉਹਨੇ ਕਿਹਾ ਪਲੱਗ ਠੀਕ ਆ। ਪਲੱਗ ਠੀਕ ਆ ਤੇ ਫੇਰ ਕਿਉਂ ਨਹੀਂ ਸਟਾਰਟ ਹੋ ਰਹੀ? ਉਹਨੇ ਕਿਹਾ ਹੁਣ ਅੱਗੋਂ ਮੈਂ ਦੱਸਦਾ ਕਿਉਂ ਨਹੀਂ ਹੋ ਰਹੀ। ਇਹ 17,000 ਰੁਪਇਆ ਲੱਗਣਾ, ਇੰਜਨ ਫਾਰਕ ਹੋ ਗਿਆ। ਇੰਜਨ ਕਿੱਦਾਂ ਫਾਰਕ ਹੋ ਗਿਆ? ਠੀਕ ਹੈ, 2 ਸਾਲ ਤੇਲ ਨਹੀਂ ਬਦਲਦਾ ਇੰਜਨ ਫਾਰਕ। ਭਾਜੀ ਤੁਸੀਂ ਤੇਲ ਹੀ ਨਹੀਂ ਬਦਲਿਆ ਇਹਦਾ। ਉਹ ਯਾਰ ਹੁਣ ਤਾਂ ਮੈਂ ਕੱਲ ਤੱਕ ਤੇ ਚੱਲਣ ਦੀ ਸੀ, ਉਹਨੇ ਕਿਹਾ ਚੱਲਦੀ ਹੁੰਦੀ ਹੈ, ਹੁਣ ਦੱਸੋ ਕੀ ਕਰਨਾ? ਨਹੀਂ ਰਹਿਣ ਦੇ ਤੂੰ, ਬੰਦ ਕਰ ਦੇ ਚਾਰ। ਅੱਛਾ ਸਾਹ ਜੀ ਤੋਂ ਤੇਲ ਕੱਢ ਦੇਣਾ ਗੱਡੀ ਚੋਂ, ਉਹ ਨਿਕਲਦਾ ਇੰਨਾ ਕਰਦੇ, ਉਹਨੂੰ ਕਹਿਣਗੇ ਪਿਛਲੇ ਹਫ਼ਤੇ ਤੇ ਬਦਲਾਇਆ ਯਾਰ, ਇਹ ਇੰਨਾ ਕਿੱਦਾਂ ਰਹਿ ਗਿਆ ਵੇ। ਜਸਦਾਰ ਜੀ ਇੱਕ ਹੋਰ ਵੀ ਗੱਲ ਹੁੰਦੀ, ਜੇ ਲੜਾਈ ਹੋਵੇ ਨਾ ਕਿਸੇ ਦੀ, ਚੰਗੇ ਹੱਥੋਂ ਬੱਕੀ ਤੇ ਕੱਪੜੇ ਪਾੜ ਗਏ ਆ, ਤੇ ਮਹੱਲੇ ਦਾ ਨਾ ਚੜੂ ਦਿੱਤਾ, ਤੇ ਹੁਣ ਇੱਕ ਦੁਕਾਨ 'ਚ ਕਿਸੇ ਨੂੰ ਬਿਠਾ ਦਿੱਤਾ, ਤੇ ਹੁਣ ਸਿਆਣਾ ਜਿਹਾ ਬੰਦਾ ਨਾ ਉਹਨੂੰ ਜਾ ਕੇ ਰਸੀਦਾਂ ਕਰਦਾ ਹੁੰਦਾ, ਤੇ ਉਹਨੂੰ ਦੱਸਦਾ ਹੁੰਦਾ ਲੜੇ ਹਾਂ ਸੀ, ਤੋਬਾ ਆ ਤੁਸੀਂ ਤਾਂ ਲੜਾਈ ਕਰ ਲੜਦੇ ਹੋ ਨਾ, ਮੈਂ ਉਦੋਂ ਹਾਜ਼ਰ ਸਰਵਿਸ ਫਲਾਣਾ DSP ਸੀ, ਯਾਨੀ ਉਹਨੇ ਸ਼ੁਰੂ ਹੀ ਉੱਤੋਂ ਹੋਣਾ। ਠੀਕ ਆ, SHO DSP ਨੂੰ ਮੈਂ ਫੋਨ ਕੀਤਾ, ਮੈਂ ਕਿੱਥੇ ਆਣਾ? ਕਿ ਭਾਜੀ ਮੈਂ ਇੱਥੇ। ਮੈਂ ਕਿਹਾ ਚੱਲ ਆ, ਫਿਰ ਉਹ ਆ ਗਿਆ। ਠੀਕ ਹੈ, ਯਾਨੀ ਉਹਨੂੰ ਗੱਲ ਹੀ ਕੋਈ ਨਹੀਂ ਉਹਦੀ, ਡਿਊਟੀ ਛੱਡ ਗਿਆ। ਠੀਕ ਆ, ਤੇ ਉਹ ਇਦਾਂ ਸਮਝਾਉਂਦੇ, ਆਪਣੀ ਉਹਨਾਂ ਦੀ ਲੜਾਈ ਭੁੱਲ ਜਾਂਦੀ, ਆਪਣੀ ਸ਼ੁਰੂ ਕਰ ਲੈਂਦੇ ਫਿਰ ਐਸੇ ਲੋਕ। ਤਾਂ ਜੀ ਫਿਰ ਅਕਸਰ ਲੋਕ ਨੌਕਰੀ ਦਾ ਪੁੱਛੀਏ ਨਾ ਵੀ ਸੁਣਾ ਕੀ ਬਣਿਆ, ਦੁਕਾਨ ਕਿੱਦਾਂ ਠੀਕ ਚੱਲ ਰਹੀ ਆ, ਕੋਈ ਕਿਸੇ ਧੋਬੀ ਨੂੰ ਕਹਿ ਲਿਆ ਨਾ, ਤੇ ਧੋਬੀ ਨੇ ਅੱਗੇ ਉਹ ਇਹ ਗੱਲ ਕਰਨੀ ਹੈ, ਬਸ ਯਾਰ ਸ਼ੁਕਰ ਹੈ ਰੱਬ ਦਾ,
ਕਿੰਨੇ ਕੁ ਪੈਸੇ ਯਾਰ 60,000 ਰੁਪਇਆ ਮਾਸ਼ਾਅੱਲਾ ਬੜੀ ਗੱਲ ਮਹੀਨਾ ਨਿਕਲ ਆਉਂਦਾ ਉਹ ਲੇਕਿਨ ਭਾਜੀ ਉਹ ਕੰਮ ਦਾ ਤੁਹਾਨੂੰ ਪਤਾ ਨਹੀਂ ਇਹ ਚ ਕੀ ਰੋਲ ਹੈ ਉਹਨੇ ਫਿਰ ਸ਼ੁਰੂ ਹੋਣਾ ਵਾ ਕਿਸੇ ਨੂੰ ਕਹਿ ਦਿਓ ਨਾ ਕਿ ਮੈਂ ਨਵਾਂ ਕੰਮ ਸ਼ੁਰੂ ਕਰਨ ਲੱਗਾ ਉਹਨੂੰ ਕਰਨ ਨਹੀਂ ਦੇਗਾ ਉਹ ਚ 1000 ਨੁਕਸ ਕੱਢ ਦੇਗਾ ਤੇ ਦਿਲ ਕਰੇ ਆਪ ਵੀ ਉਹਦਾ ਉਹੀ ਸੀਨ ਹੋ ਕਿ ਮੈਂ ਇਹੀ ਕਰਨਾ ਵਾ ਆਹੋ ਕਾਲੂ ਵਿਚਾਰਾ ਹੋਟਲਾਂ ਦੇ ਹੋਟਲ ਜਦੋਂ ਬਣਦਾ ਨਵਾਂ ਤੇ ਉਹਨੇ ਨਾਲ ਮਸ਼ਵਰਾ ਦੇਣ ਵਾਲਾ ਜਿਹੜਾ ਵਾ ਉਹਨੇ ਕਿੱਦਾਂ ਮਸ਼ਵਰੇ ਦੇਣੇ ਹੁੰਦੇ ਉਹਨੇ ਕਹਿਣਾ ਯਾਰ ਮੁਰਗੀ ਤਾਜ਼ਾ ਲਿਆਈ ਭਾਵੇਂ 2 ਦਿਨ ਠਹਿਰ ਕੇ ਕੰਮ ਕਰ ਠੀਕ ਹੈ ਨਾ ਮੁਰਗੀ ਤਾਜ਼ਾ ਲਿਆਈ ਵੀ ਅਗਲੇ ਨੇ ਤਾਜ਼ਾ ਹੀ ਲਿਆਉਣੀ ਉਹਨੇ ਮਰੀ ਕਿੱਥੋਂ ਲਿਆਉਣੀ ਸਫਾਈ ਰੱਖਣੀ ਆ ਸਫਾਈ ਭਾਂਡੇ ਧੋਣੇ ਡੇਲੀ ਹੈ ਮੁੰਡਾ ਨਹਾਤਾ ਹੋਵੇ ਤੇਰਾ ਜਿਹੜਾ ਬੇਟਾ ਕੇਵਲ ਤੇਰਾ ਸਾਫ਼ ਰਵੇ 24 ਘੰਟੇ ਇਖਲਾਕ ਨਾਲ ਰਹਿਣਾ ਸਾਰਿਆਂ ਨੂੰ ਆਹੋ ਲੈਟ ਬਾਹਰ ਦੀ ਇੱਕ ਵੱਡੀ ਲਾ ਇੱਥੇ ਗਾਹਕ ਨਾ ਵੇਰਨਾ ਨਹੀਂ ਹੈਗਾ ਗਾਹਕ ਭਾਂ ਜੰਨਾ ਮਾਰ ਜਾਵੇ ਆਹੋ ਉਹਨੂੰ ਸਾਰੇ ਅਸੂਲ ਮਜ਼ਦੂਰ ਸਮਝਾਉਂਦੇ ਆ ਐਵੇਂ ਸਮਝਾਈ ਜਾਣਗੇ ਕੀ ਬਾਤ ਤੇ ਜਿਹੜਾ ਬਹੁਤਾ ਨਵੀਂ ਦੁਕਾਨ ਬਣਨ ਲੱਗਿਆ ਹਮੈਤੀ ਹੁੰਦਾ ਨਾ ਸਭ ਤੋਂ ਬਹੁਤਾ ਜ਼ਿਆਦਾ ਧਾਰ ਉਹੀ ਕਰਦਾ ਹੀ ਉਹ ਮੱਤ ਮਾਰ ਕੇ ਜਾਂਦਾ ਉਹਦੀ ਜਿਵੇਂ ਘਰ 'ਚ ਜਿਹੜਾ ਸਭ ਤੋਂ ਛੋਟਾ ਭਰਾ ਹੁੰਦਾ ਨਾ ਬਾਕੀ ਵਿਆਹੇ ਨੇ ਸਾਰੇ ਤੇ ਸਭ ਤੋਂ ਛੋਟਾ ਭਰਾ ਸਭ ਤੋਂ ਜ਼ਿਆਦਾ ਸਵੇਰ ਤੋਂ ਰਾਤ ਤੱਕ ਦੌੜਾਂ ਆਉਂਦੀਆਂ ਲਵਾਉਣੀਆਂ ਤੇ ਨਾਲ ਉਹਨੇ ਇਹ ਵੀ ਕਹੀ ਜਾਣਾ ਕਰਦਾ ਕੀ ਆ ਤੂੰ ਇਹਦਾ ਹੀ ਛੋਟਿਆਂ ਦਾ ਇਹ ਬੜੀ ਜ਼ਲਾਲਤ ਹੁੰਦੀ ਓਏ ਆ ਜਾ ਫੜ ਕੇ ਲਿਆ ਉਹਨੇ ਲਿਆਤਾ ਆ ਲੈ ਆ ਨਾਲ ਉਹ ਬੈਠਾ ਉੱਤੇ ਇੱਥੇ ਹੀ ਬੈਠਾ ਰਹਿਣਾ ਵਾ ਜਾ ਉਹਨੂੰ ਕਹਿੰਦੀਆਂ ਸਿਗਟਾਂ ਲੈ ਗਿਆ ਫੜ ਕੇ ਉਹ ਸਾਰਿਆਂ ਦੇ ਜ਼ਿਹਨ 'ਚ ਹੁੰਦਾ ਵਾ ਵੀ ਇਹ ਨਾ ਪੜਦਾ ਵਾ ਨਾ ਹਲੇ ਕੰਮ ਕਰਦਾ ਇਹ ਵਿਹਲਾ ਵਾ ਤੇ ਸਵੇਰ ਤੋਂ ਰਾਤ ਤੱਕ ਉਹ ਸਭ ਤੋਂ ਜ਼ਿਆਦਾ ਅਜ਼ਾਬ ਉਹਦੀ ਜਾਨ ਨੂੰ ਹੁੰਦਾ ਸਹੀ ਉਹ ਨਾਲ ਉਹ ਇਹ ਵੀ ਸੁਣਦਾ ਵਾ ਰਾਤ ਨੂੰ ਇਹ ਵੀ ਤੂੰ ਕਹਿੰਦਾ ਕਿ ਮੇਰੇ ਪੁੱਤ ਨੇ ਬੜਾ ਕੰਮ ਕੀਤਾ ਯਾਰ ਇਹ ਨਾ ਹੋਵੇ ਤੇ ਕਸਮੇ ਇੰਨੇ ਕੰਮ ਇਹ ਵੀ ਨਹੀਂ ਕਹਿਣਾ ਉਹਨੂੰ ਵਿਚਾਰੇ ਨੂੰ ਉਹਨੂੰ ਐਂਡ ਤੇ ਵੀ ਇਹ ਕਹਿਣਾ ਸੌਂ ਜਾ ਹੁਣ ਸਾਰੀ ਦਿਹਾੜੀ ਵਿਹਲਾ ਰਹਿ ਕੇ ਤੈਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਉਹ ਦਿਲ ਕਰਦਾ ਮੈਂ ਵੱਡੇ ਭਰਾ ਦੇ ਸਿਰ 'ਚ ਕੋਈ ਸ਼ੈ ਮਾਰ ਉਸਤਾਦ ਜੀ ਅਕਸਰ ਬਜ਼ੁਰਗ ਹੁੰਦੇ ਨਾ ਬੁੱਢੇ ਬਾਬਾ ਪਰਿਆ ਪੰਚਾਇਤ 'ਚ ਬੈਠੇ ਨਾ ਤੇ ਉਹਨਾਂ ਨੇ ਕਿਹਾ ਕਿ ਬਾਬਾ ਜੀ ਇਹ ਤੁਸੀਂ ਮਾੜਾ ਕੀਤਾ ਹੁਣ ਇੱਜ਼ਤ ਨਾਲ ਸਮਝਾਉਣ ਦੇ ਨੇ ਤੇ ਬਾਬੇ ਹੈ ਬਿਲਕੁਲ ਸੁੱਕਾ ਤੇ ਐਂਡ ਵਾਲੇ ਦਿਨ ਨੇ ਤੇ ਉੱਠ ਕੇ ਕਹੂਗਾ ਜਾਓ ਫਿਰ ਜੋ ਹੁੰਦਾ ਕਰ ਲਓ ਤੁਸੀਂ ਬਾਬਾ ਤੇਰਾ ਚਾਚਾ ਜੀ ਇਹ ਕੀ ਫੈਸਲਾ ਕੀਤਾ ਪੁੱਤ ਇਹ ਤੁਹਾਨੂੰ ਸਾਲ 1.5 ਸਾਲ ਬਾਅਦ ਪਤਾ ਲੱਗਾ ਜਦੋਂ ਮੈਂ ਟੁਰ ਗਿਆ ਤੇ ਮੈਂ ਕੀ ਕੀਤਾ ਅੱਜ ਨਹੀਂ ਤੁਹਾਨੂੰ ਸਮਝ ਆਉਣਾ ਤਾਈ ਬਾਬੇ ਝੂਠ ਬਹੁਤ ਬੋਲਦੇ ਆ ਪੁਰਾਣੇ ਬਾਬੇ ਉਹ ਫਿਰ ਤੁਹਾਡੇ ਬੋਲਦੇ ਹੋਣੇ ਸਾਡੀਆਂ ਜਵਾਨੀਆਂ ਕਹਿੰਦਾ ਕੁਛ ਵੀ ਨਹੀਂ ਆ ਏਦਾਂ ਮੱਝਾਂ ਚੱਕ ਲੈਂਦੇ ਸੀ ਮੋਢਿਆਂ ਤੇ ਆਹੋ ਇਹ ਕਈ ਬਾਬੇ ਬਹੁਤ ਕਰਦੇ ਮੈਂ ਦੇਸੀ ਘਿਓ ਦਾ ਪੀਣ ਪੀ ਜਾਂਦਾ ਸੀ ਇਦਾਂ ਹੀ ਉਸਤਾਦ ਜੀ ਆਹੋ ਮੈਂ ਕੂਣੀ ਮਾਰ ਕੇ ਇੱਕ ਵਾਰੀ ਕਹਿੰਦਾ ਮੈਂ ਕੂਣੀ ਮਾਰੀ ਆ ਸਾਡੇ ਨਾਲ ਬਾਬਾ ਤਾਜ ਆ ਮਹੱਲੇ 'ਚ ਬੈਂਦਾ ਜੀ ਬਹੁਤ ਝੂਠ ਬੋਲਦਾ ਕਹਿੰਦਾ ਸਰਦੀਆਂ ਕੋਈ ਠੰਡ ਨਹੀਂ ਪਈ ਸਾਡੇ ਦੌਰ 'ਚ ਠੰਡ ਹੁੰਦੀ ਸੀ ਪੋਹ ਮਾਰਦੇ ਰਾਤਾਂ 'ਚ ਪਾਣੀ ਲਾਉਣਾ ਇਦਾਂ ਹੀ ਆ ਸਰਦੀਆਂ ਨੰਗੀਆਂ ਉਸਤਾਦ ਜੀ ਸਾਰੀ ਸਰਦੀਆਂ ਬਾਹਰ ਨਹੀਂ ਆਇਆ ਉਸਤਾਦ ਜੀ ਅੱਛਾ ਜਿਹੜੇ ਕਹਿੰਦੇ ਨਾ ਅੰਦਰ ਹੀ ਮੇਰਾ ਮਾਮਾ ਜੀ ਠੰਡ ਇਸ ਵਾਰੀ ਮਿਠਾਈ ਇਸ ਵਾਰੀ ਕਹਿੰਦੇ ਜਿਹੜੇ ਠੰਡ ਨਹੀਂ ਪਈ ਤੇ ਉਹ ਗੱਲ ਨਾਲੇ ਕਰਨੇ ਉਹ ਨਹੀਂ ਹੋਏ ਕੁਛ ਠੰਡ ਨਹੀਂ ਤੇ ਅੱਗ ਦੇ ਵਿੱਚ ਪੈਰ ਵੜ ਓਏ ਕਿਹੜੀਆਂ ਠੰਡਾਂ ਨੇ ਮੇਰੇ ਮਾਮਾ ਜੀ ਕਹਿੰਦੇ ਸੀ ਮੈਂ ਟਟੀਰੀ ਦੇ 12 ਆਂਡੇ ਨਾ ਐ ਤੋੜ ਕੇ ਪੀ ਜਾਂਦੇ ਟਟੀਰੀ ਨਹੀਂ ਜਿਹੜੇ ਟਰੇ ਕਰ ਦਿੰਦੇ ਉਹ ਤੂੰ 12 ਕਹਿੰਦੇ ਆ ਉਹ ਬਾਬਾ ਤਾਜ ਤੁਹਾਨੂੰ ਹੁੰਦਾ ਉਸਤਾਦ ਜੀ ਯਕੀਨ ਕਰੋ ਕਹਿੰਦਾ ਮੈਂ 150 ਅੰਡਾ ਖਾ ਗਿਆ ਦੇਸੀ ਜਵਾਨੀ ਉਦੋਂ ਮੁੜ ਕੇ ਨੇ ਹੜਤਾਲ ਕੀਤੀ ਸੀ ਵੀ ਇਹਦਾ ਫਿਊਜ਼ ਯਕੀਨ ਆਉਂਦਾ ਕਰ। ਹੈ ਨਹੀਂ ਉਦੋਂ ਕਿਆ 150 ਅੰਡਾ ਹੈ ਸੀ ਉਸਤਾਦ ਜੀ ਇਦਾਂ ਵੀ 150-200 ਔਰ ਅੰਡਾ ਨਹੀਂ, ਕਿਲੋ ਨਹੀਂ ਖੁਰਾਕ ਉਦੋਂ ਹੁੰਦੀ ਸੀ ਬੜੀ ਉਸਤਾਦ ਖੁਰਾਕ ਜੀ ਇੰਨੀ ਨਹੀਂ ਹੁੰਦੀ ਨਹੀਂ ਹੁੰਦੀ ਸੀ ਤਾਜੀ। ਲੇਕਿਨ ਇਹ ਆ ਕਿ ਉਦੋਂ ਹਜ਼ਮ ਵੀ ਤਾਂ ਹੁੰਦੇ ਸੀ ਨਾ ਚੀਜ਼ਾਂ ਪੈਦਲ ਵੀ ਤਾਂ ਦੇਖੋ ਕੀ ਰੇਸ਼ੋ ਸੀ ਫਿਰ ਹੁੰਦੀ ਐ ਹੁਣ ਜੈਨੂਇਨ ਗੱਲ ਆ ਕਿ ਜਿਹੜਾ ਪਾਣੀ ਲਾਉਣਾ ਧੁੰਦ ਪੈਣ ਦਈ ਆ ਤੇ ਕੋਈ ਕੰਮ ਕਰਨ ਲੋਕੀ ਜਾਂਦੇ ਅੱਜ ਵੀ ਕਰਦੇ ਨੇ ਲੋਕੀ ਹੁਣ ਜਦੋਂ ਸਰਦੀਆਂ ਹੁੰਦੀਆਂ ਤੇ ਕੀ ਸੜਕਾਂ ਬਣਨੀਆਂ ਹਟ ਜਾਂਦੀਆਂ ਜਾਂ ਭਾਰੇ ਕੰਮ ਜਿਹੜੇ ਉਹ ਹਟ ਜਾਂਦੇ ਨੇ ਉਹ ਉਹਨਾਂ ਨੂੰ ਰਚਿਆ ਹੁੰਦਾ ਜੀ ਕੂਣੀ ਮਾਰ ਕੇ ਹੁਣ ਮੱਝ ਦੀ ਹੱਡੀ ਤੇ ਨਾ ਟੁੱਟਦੀ ਤੇਰੀ ਮੈਂ ਨੱਕ ਦੀ ਹੱਡੀ ਤੋੜ ਦਿੰਦਾ ਉਹ ਨਹੀਂ ਯਾਰ ਮੱਝ ਮੱਝ ਤੇ ਹੱਡੀ ਚ ਉਹ ਨਹੀਂ ਉਹ ਯਾਰ ਤੂੰ ਉਹਨਾਂ ਦੀ ਗੱਲ ਕਰਦਾ ਵਾ ਲੈ ਮੈਂ ਪੂਰਾ ਖੋਤਾ ਚੁੱਕ ਕੇ ਬਾਲਾ ਕੱਢਿਆ ਸੀਗਾ ਨਹੀਂ ਤੇ ਆ ਤੇਰਾ ਚੁੱਕਦਾ ਬਾਲਾ ਕੱਢਦਾ ਮੈਂ ਸਿਰ ਤੋਂ ਤਾਂ ਨਹੀਂ ਭਰਾ ਚੁੱਕੀ ਦਾ ਉਹਨੇ ਥੱਲੇ ਰੱਖੀ ਦਾ ਰੀਤ ਮੈਂ ਤੇਰੀ ਲੌਜੀਕ ਦੀ ਸਮਝ ਨਹੀਂ ਆਉਂਦੀ ਭਾਜੀ ਜਦੋਂ ਤੁਸੀਂ ਖੋਤਾ ਚੁੱਕ ਕੇ ਥੱਲੇ ਰੱਖਿਆ ਸੀ ਉਸ ਤੋਂ ਬਾਅਦ ਹੀ ਉਹਨੇ ਕਿਹਾ ਸੀ ਕਿ ਵੀ ਮੈਨੂੰ ਲੈਦਾ ਕਰੋ ਤੁਸੀਂ ਤੇ ਖੋਤਾ ਖੂਹ ਚ ਹੀ ਲੈ ਪਾਤਾ ਹੁਣ ਕੋਤਾ ਰੋ ਇਸ ਗੱਲ ਤੇ ਨਹੀਂ ਤੈਨੂੰ ਤੇਰੇ ਜਿਹੜੇ ਬਾਬੇ ਹਲੇ ਹੈਗੇ ਉੱਥੇ ਹਾਂ ਹੈਗੇ ਤਾਜ। ਬਾਬਾ ਤਾਜ ਬੇਟਾ ਹੁੰਦਾ ਓ ਹੋ ਯਾਰ ਬਹੁਤ ਸ਼ੁਕਰ ਅਕਸਰ ਗਵਰਨਮੈਂਟ ਦੀ ਨੌਕਰੀਆਂ ਵਾਲੇ ਜਿਹੜੇ ਬੰਦੇ ਮਿਲਦੇ ਨੇ ਨਾ ਤੇ ਉਹਨਾਂ ਨੂੰ ਪੁੱਛ ਲਈਏ ਨਾ ਤੇ ਨਾਲੇ ਉਹਨਾਂ ਨੇ ਲੱਤ ਰੱਖੀ ਹੁੰਦੀ ਤੇ ਉਸਤਾਦ ਜੀ ਇਹ ਐਟੀਟਿਊਡ ਹੁੰਦਾ ਉਹਨਾਂ ਨੂੰ ਪੁੱਛੀਏ ਨਾ ਵੀ ਕੈਸਾ ਕੰਮ ਉਹ ਨਹੀਂ ਯਾਰ ਕੰਮ ਕੀ ਅਸੀਂ ਬਸ ਜਾਣਾ ਹੁੰਦਾ ਸਵੇਰ ਕਿੰਨੇ ਵੇ 9 ਵਜੇ ਦਫ਼ਤਰ ਕੋਲ ਜਾਂਦਾ ਮੈਂ ਜਾਣਾ ਹੁੰਦਾ 12 ਵਜੇ ਜਾ ਕੇ ਮੈਂ ਗੇੜਾ ਲਾ ਕੇ ਆਇਆ ਯਾਨੀ ਉਹਨੇ ਇਹ ਗੱਲ ਤਰਾਉਣੀ ਵੀ ਮੇਰੇ ਲਈ ਕੰਮ ਹੀ ਕੋਈ ਨਹੀਂ ਉਹਦਾ ਹੈਗਾ ਮੁੱਛ ਬੜੀ ਹੈਵੀ ਆ ਹਜੇ ਵੀ ਚਿੱਟੀਆਂ ਮੁੱਛਾਂ ਕਹਿੰਦਾ ਮੈਨੂੰ ਸੁਲਤਾਨ ਰਾਈ ਸਾਹਿਬ ਨੇ ਬੜਾ ਜ਼ੋਰ ਲਾਇਆ ਫਿਲਮਾਂ 'ਚ ਨਿਕਲ ਜਾ ਇੱਥੋਂ ਨਿਕਲ ਜਾ ਮੈਂ ਨਹੀਂ ਕਹਿੰਦਾ ਗਿਆ ਇੰਨੀਆਂ ਨੂੰ ਸਾਜੀ ਛੱਡਦਾ ਸੀ ਉਹਨਾਂ ਨੂੰ ਪਤਾ ਵੀ ਹੁਣ ਕਿਹੜੇ ਗਵਾਹ ਨੇ ਜੋ ਮਰਜ਼ੀ ਕਹੀ ਜੋ ਅੱਛਾ ਬਾਬਿਆਂ ਨੇ ਨਾਮ ਵੀ ਵੱਡੇ ਯਾਦ ਕੀਤੇ ਹੁੰਦੇ ਆ ਜੇ ਐਵੇਂ ਕਹੀ ਨਾ ਦਾਦਾ ਜੀ ਮੈਂ ਸ਼ਨਾਖਤੀ ਕਾਰਡ ਬਣਾਉਣ ਚੱਲਾਂ ਨਾਦਰਾ ਦਫ਼ਤਰ ਆਹੋ ਉਮਾਰ ਅਬਦੁਲ ਸਲਾਮ ਨੂੰ ਮੇਰਾ ਦੱਸੀ
ਰਿਟਾਇਰ ਹੋਏ ਨੂੰ 30 ਸਾਲ ਹੋ ਗਏ। ਵੱਡੇ ਨਾਮ ਮੁਹੰਮਦ ਅਲੀ ਖਾਨ ਜਜੋਈਏ ਨੂੰ ਮੇਰੇ ਵੱਲੋਂ ਤੂੰ ਸਲਾਮ ਕਹਿਣਾ ਤੇ ਉਹਨੂੰ ਮੇਰਾ ਦੱਸਣਾ। ਅੱਛਾ ਕਿਸੇ ਤੋਂ ਕਿਸੇ ਟਾਈਮ ਨਾ ਕੋਈ ਕੁੜੀ ਮੁੰਡਾ ਰੁੱਸ ਕੇ ਚੱਲ ਜਾਣਾ, ਕੁੜੀ ਰੁੱਸ ਕੇ ਮਾਪਿਆਂ ਨੂੰ ਚਲੀ ਗਈ ਤੇ ਹੁਣ ਲੈਣ ਜਿਹੜਾ ਨਾ ਸਿਆਣਿਆਂ ਨੇ ਜਾਣਾ। ਕੀ ਗੱਲ ਹੋਈ? ਉਹ ਯਾਰ ਚਾਚਾ ਚਲੀ ਗਈ। ਜਾਣ ਕਿਉਂ ਦਿੱਤੀ ਤੂੰ? ਪੁੱਤਰ ਘਰੇ ਹੀ ਜਿਹੜਾ ਕਰੀਦਾ ਹੁੰਦਾ ਗੱਲ ਜਾਣ ਨਹੀਂ ਦੇਈਦਾ। ਮੈਂ ਉਹਨਾਂ ਕੱਲ ਤੇ ਜਾਣਾ ਮੈਂ ਨਾਲ, ਮੈਂ ਉਹਨੂੰ ਵੀ ਕਹਿਣਾ ਸ਼ੀਫੇ ਨੂੰ ਵੀ, ਉਹਨੂੰ ਵੀ ਲੈ ਕੇ ਜਾਣਾ ਮੈਂ ਨਾਲ। ਹੁਣ ਉਹ 2 ਸਿਆਣੇ ਚਲੇ ਗਏ ਕੁੜੀ ਲੈਣ, ਨਾਲ ਕੁੜੀ ਦਾ ਮਾਂ ਪਿਓ। ਤੂੰ ਉੱਥੇ ਜਾ ਕੇ ਕੀ ਆਈਟਮਾਂ ਕਰਦੇ ਨੇ ਉਸਤਾਦ ਜੀ ਜਿਹੜੇ ਲੈਣ ਜਾਂਦੇ ਨਾ ਤੇ ਉਹਨਾਂ ਚੋਂ ਇੱਕ ਬਾਬੇ ਨੂੰ ਤਾਂ ਘਰ ਚੋਂ ਸਕੇ ਬੱਚੇ ਨਹੀਂ ਬੁਲਾਉਂਦੇ ਹੁੰਦੇ। ਉਹ ਬੱਚੀ ਲੈਣ ਜਾਊਗਾ ਤੇ ਐਵੇਂ ਮੈਂ ਦੇਖ ਲਾਂਗਾ ਉਹਨੂੰ, ਮੇਰੀ ਬੜੀ ਇੱਜ਼ਤ ਵਾ। ਉਹ ਮੈਨੂੰ ਤਾਂ ਉਹ ਮੇਰੇ ਮੈਨੂੰ ਨਹੀਂ ਨਾ ਕਰਦੇ, ਉਹ ਮੈਨੂੰ ਤਾਂ ਨਾ ਹੀ ਨਹੀਂ ਕਰਦੇ ਤੇ ਦਿਲ ਕਰੇ ਉਸ ਘਰ ਜਾ ਕੇ ਪਾਣੀ ਨਾ ਪੁੱਛਣ ਤੇ ਐਵੇਂ ਕਹੀਏ ਨਾ ਸਪਰੈਟ ਮੰਗਾ ਲੈਣੀ ਸਪਰੈਟ ਬਾਬਾ ਜੀ। ਤੇ ਉਹ ਅਗਲੇ ਕਹਿਣਗੇ ਤਾਇਆ ਜੀ ਇੱਥੇ ਬੈਠੋ ਤੇ ਰੱਬਾ ਜੀ ਆ ਰਹੇ ਤੇ ਅੱਬਾ ਜੀ ਕਹਿੰਦੇ ਤੂੰ ਕਿੱਧਰ ਪਈ, ਇਹ ਕਿੱਧਰ ਆ ਵੜਿਆ? ਉਹ ਮੈਂ ਕਹੀ ਚੱਲ ਮੈਂ ਆਪ ਜਾ ਕੇ ਗੰਢ ਦੇ ਆਵਾਂ ਤੇ ਐਵੇਂ ਆ ਜੀ। ਤੇ ਮੁੰਡੇ ਜਿਹੜੀ ਕੁੜੀ ਦਾ ਭਰਾ ਨਾ ਉਹਦੇ ਨਾਲ ਲੈਦਾ ਬਾਬੇ ਨੇ ਦੁਸ਼ਮਣੀ ਪਾਈ ਜਾਂਦੀ। ਉਹਨੂੰ ਕਹਿਣਾ ਉਹ ਇੱਥੇ ਡਾ ਦੇ, ਇਹ ਕੀ ਹੋ ਗਿਆ ਇਹਨੂੰ? ਐਵੇਂ ਉਹਨੂੰ ਉਹਦੇ ਸਾਹਮਣੇ ਉਹ 80,000 ਦੀ ਜੌਬ ਕਰਨ ਉਹਨੇ ਕਹਿਣਾ ਤੂੰ ਲਫੰਡਰ ਹੀ ਰਹੀ ਵੀ ਯਾਰ ਅਗਲਾ ਚੰਗਾ ਭਲਾ ਬੈਂਕ ਚ ਲਗਾ ਐਵੇਂ ਰੋ ਪੱਗ ਨੂੰ ਪੱਖਾ ਮੇਰੇ ਵਾਲੀ ਰਹਿਣ ਦੇ, ਮੇਰੇ ਵਾਲੀ ਪੱਖਾ ਰਹਿਣ ਦੇ। ਤੂੰ ਸੁਲਾ ਕਰਾਉਣਗੇ ਨਾ ਤੇ ਉਹਦਾ ਰੋਬ ਹੁੰਦਾ ਤੇ ਉਹਦੀ ਗੱਲ ਸਹੀ ਵੀ ਜਿਹੜੇ ਅਕਸਰ ਅੱਛਾ ਹੁੰਦੇ ਵੀ ਉਹ ਜਿਹੜੀ ਵਿਚਾਰੀ ਕੁੜੀ ਦੇ ਘਰ ਗਏ ਨਾ ਉਹ ਮਾਂ-ਬਾਪ ਦਾ ਆਪਸ ਚ ਪਿਆਰ ਆ, ਤੂੰ ਥੱਲੇ ਹੀ ਲੱਗਾ ਰਿਹਾ ਬਈ। ਤੇ ਕੁੜੀ ਦਾ ਪਿਓ ਗੱਲ ਕਰ ਲਗਾ, ਉਹ ਬਾਈ ਆ ਤੂੰ ਮੈਨੂੰ ਗੱਲ ਕਰਨੀ ਆ, ਉਹਨੂੰ ਤਾਂ ਗੱਲ ਕਰਨ ਦੇ। ਕਿਹੜੀ ਗੱਲ ਆ ਵੀ ਐਵੇਂ ਕੀ ਪੱਕਾ ਵੀ ਇਹ ਤਾਂ ਨਹੀਂ ਮੈਂ ਖਾਦਾ ਭਾਈ ਵੀ ਤੂੰ ਵਿਚਾਰਾ 10 ਮਿੰਟ ਬਹਿਣਾ ਵਾ, ਬਹਿ ਕੇ ਉਹਦੀ ਕੁੜੀ ਦੀ ਵਿਚਾਰੀ ਦੀ ਸੁਲਾਹ ਕਰਾ ਤੇ ਨਿਕਲ ਜਾ। ਐਵੇਂ ਕਹੀ ਨਾ ਉਹਨਾਂ ਤੇਜ ਪਾਈ ਨਾ ਸਾਲ ਸ਼ੁਰੂ ਹੋ ਜਾਂਦਾ ਤੇ ਐਵੇਂ ਕੁੜੀ ਦੇ ਸਿਰ ਤੇ ਪਿਆ, ਪੁੱਤ ਵੇਖ ਮੈਂ ਆਇਆ ਹੁਣ ਤੈਨੂੰ ਜਾਣਾ ਉਹਨੂੰ ਪਤਾ ਹੀ ਨਹੀਂ ਹੁੰਦਾ ਰੌਲਾ। ਐਵੇਂ ਉਹ ਭਾਵੇਂ ਜਾਵੇ ਨਾ, ਉਹਨੂੰ ਪਤਾ ਹੀ ਨਹੀਂ ਹੁੰਦਾ ਰੌਲਾ ਕੀ ਬਣਿਆ। ਅਗਰ ਤੀਆ ਮੈਨੂੰ ਦੱਸ ਕੀ ਗੱਲ ਹੋਈ ਆ। ਐਵੇਂ ਉਹਨੇ ਕਿਹਾ ਜੀ ਮੈਨੂੰ ਇਹਨਾਂ ਨੇ ਰਾਤੀ ਡੰਡਿਆਂ ਨਾਲ ਮਾਰਿਆ। ਉਹਨੂੰ ਹੁਣ ਪਤਾ ਲੱਗ ਰਿਹਾ ਕਿ ਹੈ। ਉਹਨੇ ਕਿਹਾ ਜੀ ਮੈਨੂੰ ਸੋਟੀਆਂ ਨਾਲ ਮਾਰਿਆ, ਨਾਲੇ ਨਾ ਮੇਰੇ ਬੰਦੇ ਨੇ ਮੇਰੇ ਤੇ ਜ਼ੁਲਮ ਕੀਤਾ। ਦੇਖੋ ਮੇਰੇ ਤੇ ਲਾਸਾਂ ਪਾਤੀਆਂ ਨੇ, ਸੱਸ ਮੇਰੀ ਨੇ ਦੂਰੋਂ ਮੈਨੂੰ ਮਾਰੀ ਆ ਵੇਲਣਾ, ਮੇਰੇ ਆਹ ਵੱਜਾ। ਤਾਂ ਹੁਣ ਉਹਨੇ ਸਾਰਾ ਕੁਝ ਉੱਥੇ ਸੁਣਿਆ ਪਹਿਲੀ ਰੀ ਕਿ ਇਹ ਤੇ ਜ਼ਿਆਦਤੀ ਕੁੜੀ ਨਾ ਕੀਤੀ ਹੈ। ਪੁੱਛ ਲੈਨੇ ਉਹਨਾਂ ਨੂੰ ਵੀ ਜਾ ਕੇ, ਮੈਨੂੰ ਤੇ ਉਹਨਾਂ ਨੇ ਦੱਸੀ ਨਹੀਂ ਇਹ ਗੱਲ। ਆਹ ਤੇ ਹੁਣ ਅੰਦਰੋਂ ਮਿੱਟੀ ਅੰਦਰੋਂ ਮਰਿਆ ਵੀ ਆ ਉਹਨਾਂ ਦਾ। ਉਹਨੇ ਕਹਿਣਾ ਚਾਚਾ ਜੀ ਪਹਿਲੇ ਜਾਓ ਫਿਰ ਪੁੱਛੋ ਜਾ ਕੇ, ਪਹਿਲੇ ਜਾ ਕੇ ਪੁੱਛੋ ਵੀ ਸਾਡੀ ਕੁੜੀ ਨੇ ਇਦਾਂ ਕੀਤਾ ਵਾ, ਠੀਕ ਆ? ਔਰ ਠਹਿਰ ਜਾ, ਐਡਾ ਤੂੰ ਬਦਮਾਸ਼, ਬਹਿ ਜਾ ਇੱਥੇ। ਜਦੋਂ ਮੈਂ ਆ ਜੂ ਗਿਆ ਵਾ, ਜਦੋਂ ਧੀਆਂ ਵਸਾਉਣੀਆਂ ਹੁਣ ਕਹੇ ਅਸੀਂ ਨਹੀਂ ਵਸਾਉਣੀ ਏਦਾਂ ਲਾਸਾਂ ਪਵਾ ਕੇ। ਸਹੀ ਗੱਲ ਆ, ਠੀਕ ਹੈ ਨਾ? ਅੱਛਾ ਉਸਤਾਦ ਜੀ ਸਾਡੇ ਜੇ ਕਰੈਕਟਰ ਹੈਗਾ ਮੈਂ ਨਾਮ ਨਹੀਂ ਲੈਣਾ, ਉਹ ਕਿੰਨੀ ਵਾਰੀ ਗਏ ਏਦਾਂ ਹੀ ਰਿਸ਼ਤੇਦਾਰਾਂ ਨਾਲ ਐ ਫਨੇ ਖਮਣ ਕੇ ਮੈਂ ਚੱਲਦਾ ਵਾਂ, ਐਵੇਂ ਨਹੀਂ ਜਾਂਦੇ ਕਹਿਣਾ ਓਏ ਪੱਖਾ ਤੇ ਸਹੀ ਕਰੋ ਬੜਾ ਜਿਹਾ। ਉਹ ਕਹਿੰਦੇ ਤੂੰ ਆਇਆ ਇੱਜ਼ਤ ਨਾਲ ਸਾਡੇ ਘਰ, ਸਾਨੂੰ ਬਿਸਤ ਕਰੀ ਜਾਣਿਆ, ਝਾੜੂ ਨਹੀਂ ਖੜਾ ਕਰੀਦਾ ਹੁੰਦਾ ਵੀ ਤੂੰ ਗੱਲ ਕਰਦੇ ਨਾ ਬਾਬੇ ਬੈਠੇ ਹੁੰਦੇ। ਅੱਛਾ ਗੱਲ ਕੀ ਹੋਈ? ਗੱਲ ਤਾਂ ਦੱਸ। ਮੁੰਡਾ ਕੁੰਡੀ ਆ ਕੁੰਡੀ ਲਾ ਉਹਨੇ ਤੇ ਮੈਨੂੰ ਕੁੰਡੀ ਵਾਲ ਧਿਆਨ ਕਰ। ਤੇ ਐਵੇਂ ਆ ਮੈਂ ਪਿਛਲੀ ਵਾਰੀ ਵੀ ਐ ਤੇ ਕੰਧ ਵੇ ਆ ਉਦਾਂ ਹੀ ਆ ਇਹ ਬਣ ਨਹੀਂ ਫਿਰ ਜਾਣ ਦੀ ਨਾ ਗੱਲ ਸੁਣ, ਧੀ ਤੇਰੀ ਆ ਸਾਡੀ ਵੀ ਧੀ ਆ ਨਾ, ਹੁਣ ਤੂੰ ਉਹਦੇ ਨਾਲ ਕੀ ਕਰਨਾ ਵਾ? ਉਹਨੇ ਕਹਿਣਾ ਭਾਈ ਮੈਂ ਤੇ ਇਦਾਂ ਨਹੀਂ ਛੱਡਣਾ, ਮੈਂ ਧੀ ਨਹੀਂ ਭੇਜੀ, ਜਾਂ ਫਿਰ ਉੱਠ ਪਰਚਾ ਕਰਾ ਦੇ। ਉਸਤਾਦ ਜੀ ਜੈਨੂਨ ਵਾਕਿਆ ਦੱਸਣਾ। ਨਹੀਂ ਉਹਨੇ ਜਾ ਕੇ ਪੁੱਛੇ ਕਹਿਣਾ ਵੀ ਗੱਲ ਇਹ ਆ ਭੈਣਾ ਮੈਂ ਤੇਰੀ ਖਾਤਰ ਗਿਆ ਤੇ ਤੂੰ ਮੈਨੂੰ ਦੱਸਿਆ ਨਹੀਂ ਵੀ ਕੁੜੀ ਨੂੰ ਰਾਤੀ ਤੁਸੀਂ ਕੁੱਟਿਆ ਵੀ। ਤੇ ਫੇਰ ਜਦੋਂ ਐਡੀ ਜ਼ਬਾਨ ਆ ਚਾਚਾ ਜੀ ਉਹਦੀ ਹੈ, ਹੁਣ ਉਹਨੂੰ ਇਹ ਫਿਰ ਪਤਾ ਮਾਮਾ ਤੂੰ ਪਹਿਲੇ ਉਧਰੋਂ ਪਤਾ ਨਹੀਂ ਕਰਨਾ, ਤੂੰ ਕੰਮ ਜਾਏਗਾ ਹੁਣ, ਤੂੰ ਕੰਮ ਸ਼ੁਰੂ ਵੀ ਕਰ ਦਿੱਤਾ, ਪੈਂਦੇ ਸੱਟੇ ਨੱਸ ਗਿਆ, ਅੱਗੋਂ ਤੈਨੂੰ ਪਤਾ ਲੱਗਣ ਦਿਆ ਗੇਮ ਦਾ, ਤੂੰ ਪਹਿਲੇ ਪਤਾ ਹੀ ਕਰ ਲੈ ਚੰਗੀ ਤਰ੍ਹਾਂ। ਉਹਦੇ ਕਹਿੰਦਾ ਹੈ ਨਾ ਨਹੀਂ ਹੈ ਤੇ ਮਾੜੀ ਗੱਲ ਆ, ਜੇ ਅੱਗੋਂ ਬੋਲੀ ਆ ਤੇ ਫਿਰ ਤਾਂ ਫਿਰ ਉਹਨੇ ਅਗਲੇ ਦਿਨ ਉਹਨਾਂ ਦੇ ਘਰ ਚੱਲ ਜਾਣਾ। ਹਾਂਜੀ ਭਾਜੀ ਗੱਲ ਇਹ ਆ ਵੀ ਦੋਵਾਂ ਪਾਸਿਓਂ ਜ਼ਿਆਦਤੀ ਹੋਈ, ਹੁਣ ਉਧਰੋਂ ਵੀ ਠੀਕ ਆ। ਨਹੀਂ ਹੁਣ ਤੁਹਾਨੂੰ ਪਤਾ ਸਾਡੇ ਮਾਸ਼ਰੇ ਚ ਬਹਿਨੋਈ ਜਿਹੜਾ ਜਵਾਈ ਭਾਈ ਉਹਦੀ ਕਿੰਨੀ ਇੱਜ਼ਤ ਹੁੰਦੀ ਹੈ। ਵੀ ਯਕੀਨ ਮੰਨੋ ਸੱਚਾ ਵਾਕਿਆ ਦੱਸਣ ਲੱਗਾ, ਇੱਕ ਸਾਡਾ ਦਾਦਾ ਹੁੰਦਾ ਸੀਗਾ ਬੜੀ ਦੂਰੋਂ ਦਾਦਾ, ਵੀ ਜਵਾਈ ਭਾਈ ਵਾਸ਼ਰੂਮ ਚੋਂ ਨਿਕਲਿਆ, ਇਹ ਦਾਦਾ ਜੀ ਦੀ ਐਂਟਰੀ ਹੋਈ, ਦਾਦਾ ਜੀ ਇਹ ਵਾਸ਼ਰੂਮ ਦਾ ਬੂਹਾ ਖੋਲ ਕੇ ਨਾ ਜਵਾਈ ਭਾਈ ਨਿਕਲੇ, ਉਹ ਕਾਕਾ ਭੋਰਾ ਸੌਂਫ ਸੂਫ ਵੀ ਖਾਇਆ ਕਰ। ਤੇ ਜਵਾਈ ਭਾਈ ਗੁੱਸਾ ਕਰਕੇ ਜਵਾਈ ਭਾਈ ਕਿਤੇ ਜਿਵੇਂ ਬਣ ਗਿਆ ਮੈਨੂੰ ਉਹ ਨਹੀਂ ਆਇਆ ਉਸਤਾਦ ਤੇ ਉੱਤੋਂ ਉਹ ਮੈਂ ਜੀ ਜਿਹੜੀਆਂ ਵਿਚਾਰੀਆਂ ਰੁੱਸ ਕੇ ਸਾਦੀਆਂ ਜਿਹੜੀਆਂ ਪੜੀਆਂ ਥੋੜੀਆਂ ਉਹ ਇਦਾਂ ਹੀ ਹੁੰਦੀਆਂ, ਤੇ ਉਹਨਾਂ ਨੇ ਵੇਖਲਾ ਚਾਚਾ ਇਹਨਾਂ ਮੈਨੂੰ ਮਾਰਿਆ, ਆ ਵੇਖ ਮੇਰੇ ਕੈਂਚੀਆਂ ਮਾਰ। ਨਹੀਂ ਠੀਕ ਆ, ਤੇ ਹੁਣ ਚਾਚਾ ਇਹਨਾਂ ਨਾ ਹੁਣ ਉਹਨੇ ਸਾਰੀ ਗੱਲ ਸੁਣ ਕੇ ਨਾ ਤੇ ਉਹਨੇ ਪਤਾ ਕੀ ਕੁੜੀ ਦੇ ਅੱਗੇ ਗੱਲ ਕਰਨੀ, ਅੱਛਾ ਤੀ ਆ ਫੜ ਮੇਰਾ ਸਾਫਾ ਹੀ ਤੇਰੇ ਪੈਰ ਉਸਤਾਦ ਜੀ ਸਾਫਾ ਉਹਦੇ ਪੈਰਾਂ 'ਚ ਸੁੱਟ ਦੇਣਾ, ਉਹ ਚੱਲ ਉੱਠਦਾ ਚੱਲ। ਫਰੀਦ ਉਸਤਾਦ ਜੀ ਸੱਚਾ ਵਾਕਿਆ, ਝੂਠ ਨਹੀਂ ਬੋਲਾਂਗਾ, ਮੇਰੇ ਕਜ਼ਨ ਦੀ ਬਰਾਤ ਆਈ ਹੈ, ਉਹ ਜਿਹੜੇ ਦੋਸਤਾਂ ਨੇ ਮਸਹਿਰੀ ਮਸੂਰੀ ਸਜਾਈ ਉਹ ਸਜਾ ਸਜੂ ਕੇ ਬਾਹਰ ਕੁੰਡੀ ਲਾ ਗਏ ਆ ਕਿ ਅਸੀਂ ਹੁਣ ਕੁੰਡੀ ਖੋਲ ਕੇ ਨਾ ਫੀਤਾ ਕਟਾ ਕੇ
10,000 ਰੁਪਏ ਲਾੜੇ ਕੋ ਲੈਣਾ। ਲਾੜਾ ਦੇ ਬਰਾਤ ਆ ਗਈ ਹੈ, ਐ ਪਾਣੀ ਵਾਰਿਆ ਉਹਦੇ ਕਮਰੇ ਤੇ ਇੰਜ ਕਰਕੇ ਫੀਤਾ ਕੱਟਿਆ, ਇੱਕ ਕੁੰਡੀ ਖੁੱਲੀ ਹੈ ਤੇ ਮਸੈਰੀ ਚ ਉਹਦਾ ਸਕਾ ਮਾਮਾ ਸੁੱਤਾ ਪਿਆ ਕੱਲਾ ਹੀ ਐ ਪਿਆ। ਮੈਂ ਕੁੰਡੀ ਲਾ ਦਿਓ, ਕਹਿੰਦਾ ਕੁੰਡੀ ਲਾ ਦਿਓ, ਉਹ ਮੈਨੂੰ ਤੰਗ ਨਾ ਕਰੋ। ਉਹ ਕਹਿੰਦੇ ਮਾਮੂ ਜੀ ਮਸੈਰੀ ਸੁੱਤੇ ਆ ਤੇ ਲੇਡੀਜ਼ ਚ ਪੈਣਾ। ਕਹਿੰਦਾ ਲੇਡੀਆਂ ਬਾਹਰ ਪੈਣਗੀਆਂ ਭਾਈ, ਇਹ ਤਾਂ ਮੈਂ ਪੈਣਾ। ਇਹ ਸੱਚਾ ਸਾਡੀ ਵਾਕਿਆ ਉੱਠਿਆ ਹੀ ਨਹੀਂ ਮਾਮਾ। ਇਹ ਤੁਹਾਡੀ ਫੈਮਿਲੀ ਚ ਬਿੱਟੇ ਸਾਡੇ ਨਹੀਂ, ਕੋਈ ਐਟਮ ਹੁੰਦੀਆਂ। ਦੋਸਤੀ ਦੱਸ ਰਿਹਾ। ਉਸਤਾਦ ਜੀ ਉਹ ਕੁੜੀਆਂ ਦਾ ਦਿਨ ਬਣਦੀ ਨਾ, ਚਲੋ ਕੁੜੀ ਨੂੰ ਘਲਾ ਦਿੰਦੇ ਆ, ਇਦਾਂ ਦੇ ਬਾਬੇ ਜਾ ਕੇ ਵੇਰ ਕੇ ਆਵੀਂ, ਆ ਹੁਣ ਲੈ ਕੇ ਜਾਣੀ ਆ ਮੈਂ, ਇਹ ਹੁਣ ਮੈਂ ਉਹ ਕਹਿੰਦੇ ਜਾ ਫਿਰ ਉਹਨੂੰ ਲਿਜਾ ਲੈ ਜਾ, ਹੋਰ ਕੰਮ ਖਰਾਬ ਕਰਿਆ ਹੁੰਦੇ ਉਹ ਪੱਕੇ ਹੋ ਜਾਂਦੇ ਕਹਿੰਦੇ ਜਾ ਹੁਣ ਨਹੀਂ ਇਹਦੀ ਘਲਾਉਣੀ। ਆਹੋ ਅਗਲੇ ਫਿਰ ਡਿਮਾਂਡਾਂ ਰੱਖਦੇ ਨੇ ਨਾ ਵੀ ਅਸੀਂ ਭਾਈ ਏਦਾਂ ਨਹੀਂ ਕੁੜੀ ਤੋਰਨੀ, ਉਹਨੂੰ ਕਿ ਆਪਣਾ ਕਮਰਾ ਬਣਾਵੇ, ਤੇ ਉਹਨੂੰ ਉੱਥੇ ਕਹਿ ਹੁੰਦੇ ਬਣ ਗਿਆ ਹੋਰ ਕੀ ਕਰੀਏ ਹੋਰ ਲੱਗਾ ਜੀ। ਹੋਰ ਇਹ ਆ ਕਿ ਵੀ ਸਾਡੇ ਕਮਰੇ ਸਾਡਾ ਮੀਟਰ ਲੈਦਾ ਲੱਗ ਗਿਆ, ਹੋਰ ਅੱਗੇ ਅਗਲੇ ਨੂੰ ਮੈਂ ਛੱਡ ਜਾਵਾਂ ਕਿਸੇ ਤਰੀਕੇ ਨਾਲ। ਸਾਡੇ ਲੈਦਾ ਵੱਡਾ ਹੋ ਜਾਵਾਂ ਨਾ। ਸਾਡੀ ਗਲੀ ਚਾਚਾ ਮੁਕੱਦਸ ਆ, ਮੁਕੱਦਸ ਤੋਂ ਨਾਮ ਪਾਇਆ ਆਲਾ ਫੌਲ। ਹੈ ਆਲਾ ਫੌਲ ਇਹ ਤੇਰਾ ਇਲਾਕਾ ਵੀ ਆਲਾ ਨਹੀਂ ਸੀਰੀਅਸਲੀ। ਉਹ ਫਰੀਦ ਨੂੰ ਨਾ ਪਤਾ ਨਹੀਂ ਲੱਗਦਾ ਮੈਂ ਕਿਹੜੀ ਗੱਲ ਕਿੱਥੇ ਕਰਨੀ ਵੀ। ਇਹ ਜਨਾਜ਼ਾ ਪੜਿਆ ਫਰੀਦ, ਅੱਲਾ ਨੂੰ ਫਰੰਟ ਵਾਲੀ ਸਾਫੀ ਜਗ੍ਹਾ ਮਿਲ ਗਈ। ਫਿਰ ਮੌਲੀ ਸਾਹਿਬ ਨੇ ਕਿਹਾ ਮੈਂ ਦੁਆ ਕਰਨੀ ਜਰਾ ਨਾ ਮਈਤ ਦਾ ਮੂੰਹ ਐਨੂੰ ਕਰਦਾ। ਕਹਿੰਦਾ ਕੀ ਗੱਲ ਕੋ ਗੱਲ ਕਰਨੀ ਆ ਯਾਰ। ਉਹਨੂੰ ਉਹਦੇ ਭਤੀਜੇ ਨੇ ਆਇਆ ਪਿੱਛੋਂ ਪੱਲੇ ਤੋਂ ਫੜ ਕੇ ਨਾ ਪਿੱਛੇ ਕੀਤਾ ਕਿ ਪਿੱਛੇ ਜਾਓ ਤੁਸੀਂ ਐਂਡ ਤੇ ਕਿਤੇ ਕੋਈ ਝਗੜਾ ਹੁੰਦਾ ਭਈਆ ਦਾ ਮੂੰਹ ਕੋਈ ਗੱਲ ਕਰਦੀ ਸਾਡੇ ਤੇਰਾ ਬਿੱਟਾ। ਯਾਰ ਬਹੁਤ ਅੱਛਾ। ਸਾਡੇ ਫੈਸਲਾਬਾਦ ਚ ਕੰਮ ਹੁੰਦਾ। ਹਾਂਜੀ ਹਾਂਜੀ ਯਾਰ ਮੈਂ ਨਾ ਜੈਨੂਅਨ ਨਾਮ ਨਹੀਂ ਮੈਂ ਲੈਣੇ, ਕੁਛ ਦਿਨ ਪਹਿਲੇ ਇੱਕ ਬੰਦਾ ਨਾ ਉਹਨੇ ਮੈਨੂੰ ਵਹਿਮ ਪਾਤਾ ਕਿ ਤੁਹਾਡੇ ਤੇ ਨਾ ਕੁਛ ਹੋਇਆ ਵਾ। ਆਹੋ ਮੈਂ ਉਹਨੂੰ ਕਿਹਾ ਯਾਰ ਮੈਂ ਨਹੀਂ ਅੱਲਾ ਮੈਂ ਜਿੰਨਾ ਮੈਂ ਮਤਲਬ ਕਿ ਮੈਂ ਉਹਨੂੰ ਯਾਦ ਕਰਦਾ ਨਾ, ਤੇ ਜੇ ਕੋਈ ਹੋਇਆ ਨਾ ਆਪੇ ਕੋਈ ਸਬੱਬ ਬਣਾ ਦੇਗਾ, ਕੋਈ ਵਸੀਲਾ ਬਣਾ ਦੇਗਾ, ਲੇਕਿਨ ਮੈਨੂੰ ਕੋਈ ਰਾਇਸ਼ ਮਤਲਬ ਮੈਂ ਉਹਨੂੰ ਕਿਹਾ ਵੀ ਨਹੀਂ ਮੈਂ ਨਹੀਂ ਕਿਸੇ ਨਹੀਂ। ਉਹ ਹੁਣ ਨਾ ਇੱਕ ਬਜ਼ੁਰਗ ਲੈ ਕੇ ਆ ਗਏ। ਤੁਹਾਨੂੰ ਮੈਂ ਫੈਸਲਾਬਾਦ ਦੀ ਗੱਲ ਦੱਸਣ ਲੱਗਾ ਕਿ ਫੈਸਲਾਬਾਦ 'ਚ ਕਿ ਕੋਈ ਬੰਦਾ ਮਾਫੀ ਨਹੀਂ ਦਿੰਦਾ। ਗੱਲ ਕਰਨ ਗਿਆ ਬਜ਼ੁਰਗ ਮਾਸ਼ਾਅੱਲਾ ਖੂਬਸੂਰਤ ਚਿਹਰਾ ਔਰ ਤਰੀਜ਼ ਧਾਗਾ ਕਰਨ ਵਾਲੇ। ਉਹਨਾਂ ਨਾਲ ਕੀ ਸੈਟਅਪ ਬਣਦਾ ਕਿ ਕੋਈ ਜੁਗਤ ਜਾਂ ਕੋਈ ਗੱਲਬਾਤ ਜਾਂ ਗਈ ਨਹੀਂ। ਤੇ ਹੁਣ ਸਾਰੇ ਬੈਠੇ ਨੇ ਆਲੇ ਦੁਆਲੇ, ਹਾਜੀ ਸਾਰੇ ਬੈਠੇ, ਤੇ ਉਹ ਮੈਨੂੰ ਪੁੱਛ ਰਹੇ ਨੇ ਕਿ ਗੱਲਬਾਤ ਸਾਰੀ। ਅੱਛਾ ਜੀ ਠੀਕ ਹੈ ਜੀ ਠੀਕ ਹੈ। ਤੇ ਮੈਨੂੰ ਕਹਿੰਦੇ ਬੇਟਾ ਇੱਕ ਨਾ ਮਾਰਕਰ ਮੰਗਵਾ ਲਓ ਤੇ ਨਾਲ ਚਿੱਟਾ ਪੇਪਰ ਮੰਗਵਾ ਲਓ। ਤੇ ਮੈਂ ਵੀ ਅਦਬ 'ਚ ਬੈਠਾ ਤੇ ਮੈਂ ਕਿਹਾ ਅੱਜ ਹੀ ਮਾਰਕਰ ਫੜ ਕੇ ਲਿਆ ਤੇ ਚਿੱਟਾ ਪੇਪਰ ਇੱਕ ਫੜ ਕੇ ਲਿਆ। ਖਾਣਾ ਪੀਣਾ ਕਿ ਨਹੀਂ ਅਲਹਮਦੁਲਿਲਾ ਸ਼ੁਕਰ ਬਸ ਠੀਕ। ਮਾਚਸ ਇੱਕ ਲੈ ਆਓ। ਤੇ ਹੁਣ ਮੈਂ ਕਿਹਾ ਤੇ ਹਾਜ਼ਰ ਮੈਂ ਕਿਹਾ ਮਾਚਸ ਲੈ ਕੇ ਮਾਚਸ ਲੈ ਕੇ ਤੇ ਕਹਿੰਦਾ ਸਿਗਰਟ ਵੀ ਇੱਕ ਪਿੱਤੋਂ ਪੜ ਕਾਲੇ ਲੰਬੀ ਕਾਟ ਕਰਨ ਲਈ ਕੈਪਟਨ ਚਾਹੀਦਾ ਨਾ। ਤੇ ਜਨਾਬ ਜੀ ਹੁਣ ਮੈਂ ਨਾ ਇੱਥੇ 2-3 ਗੱਲਾਂ ਤੋਂ ਸੇਰ ਹੋਇਆ ਥੋੜਾ ਜਿਹਾ। ਮੈਂ ਕਿਹਾ ਯਾਰ ਹੈ ਕੀ ਮਤਲਬ ਨਾ ਐਕਸਪ੍ਰੈਸ਼ਨ ਬਿਲਕੁਲ ਨਹੀਂ ਵੀ ਮੈਂ ਕੋਈ ਗੱਲ ਕਰਨੀ। ਤੇ ਮੈਂ ਕਿਹਾ ਜੀ ਉਹ ਭਾਜੀ ਕਹਿੰਦਾ ਮਾਰਕਰ ਛੋਟੀ ਲਿਆਉਣੀ ਆ ਜਾਂ ਵੱਡੀ? ਤੇ ਬਾਬਾ ਜੀ ਕਹਿੰਦੇ ਮੋਟੀ ਲਿਆਉਣੀ ਮਾਰਕਰ, ਵੱਡੀ ਵਾਲੀ ਜਾਂ ਛੋਟੀ? ਕਹਿੰਦੇ ਮੈਂ ਕਿਹੜਾ ਕੈਲੰਡਰ ਲਿਖਣਾ ਜੀ, ਛੋਟੀ ਬਾਬਾ ਜੀ ਕਹਿ ਅੱਲਾਹ ਪਾਕ ਦੀ ਕਸਮ, ਖੁਦਾ ਦੀ ਕਸਮੇ। ਉਹ ਬੰਦਾ ਕਹਿੰਦਾ ਛੋਟੀ ਕਹਿੰਦਾ ਜੀ ਮੈਂ ਕਿਹੜਾ ਕੈਲੰਡਰ ਲਿਖਣਾ, ਛੋਟੀ ਲਿਆਓ। ਮੈਂ ਉੱਥੋਂ ਹਿਸਾਬ ਲਾਇਆ ਕਿ ਉਸਤਾਦ ਫੈਸਲਾਬਾਦ ਮਾਫੀ ਨਹੀਂ ਹੈਗੀ। ਤੋਬਾ ਤੋਬਾ ਤੋਬਾ। 2-3 ਦੋਸਤ ਅਸੀਂ ਨਾ ਗਏ ਆ ਮਸੈਰੀ ਦਾ ਸਮਾਨ ਲੈਣ ਤੇ 7 ਬੱਚੇ ਆ ਮੇਰੇ ਕਜ਼ਨ ਦੇ। ਤੇ ਤਬੀਅਤ ਉਸ ਭਾਈ ਦੀ ਕਿੱਦਾਂ ਦੀ? ਇਹ ਪਾਣੀ 'ਚ ਪਾ ਕੇ ਪੀਣਾ, ਇਹ ਤਰੌਂਕਣਾ, ਤੇ ਹੁਣ ਇੱਕ ਇੱਧਰ ਪਿਆ। ਮੈਂ ਕਿਹਾ ਜੀ ਤੇ ਇਹ ਇਸ ਤੋਂ ਬਾਅਦ ਉਹੀ ਦੱਸੂਗਾ। ਇਹ ਦੱਸ ਰਿਹਾ ਜੀ, ਉਹ ਵੀ ਦੱਸ ਕੇ ਜਾਊਂ, ਟੈਨਸ਼ਨ ਨਹੀਂ ਲੈਣੀ ਤੁਸੀਂ। ਮੈਂ ਕਿਹਾ ਠੀਕ, ਪਹਿਲੇ ਇਹ ਸਮਝੋ, ਇਹ ਵੀ ਮੈਂ ਦੱਸਦਾ, ਇਹਨੂੰ ਇੱਧਰ ਕਰ ਦਿਓ। ਉਹ ਯਾਰ ਉਹ ਕੈਲੰਡਰ ਵਾਲੀ ਗੱਲ ਬਹੁਤ ਅੱਛੀ। ਕੈਲੰਡਰ ਆ ਵੀ ਏਡਾ ਮੋਟਾ ਮਾਰਕ ਯਾਰ। ਤਾਂ ਜੀ ਮੇਰੇ ਮਾਮੂ ਨਾ ਆਏ ਤੇ ਘਰ ਵੜਦੇ ਨਾ, ਉਹਨਾਂ ਨੇ ਵੇਖਿਆ ਤੇ ਬੈਠਕ ਦੀ ਲਾਈਟ ਚੱਲਣ ਦੀ, ਤੇ ਉਹਨਾਂ ਨੇ ਘਰਦਿਆਂ ਨੂੰ ਪੁੱਛਿਆ ਵੀ ਆਹ ਲਾਈਟ ਕਿਉਂ ਚਲਾਈ? ਕਹਿੰਦੇ ਉਹ ਅੰਦਰ ਕੁੱਕੜੀ ਸੀ। ਕਹਿੰਦਾ ਕੁੱਕੜੀ ਅਖਬਾਰ ਪੜ੍ਹਨ ਦੀ?
ਆਹੋ ਯਾਰ ਬਹੁਤ ਨੈਸ਼ ਨੇ ਕਸਵੇ ਫੈਸਲਾ ਮੇਰਾ ਪਾਰਟੀ ਹੈ। ਚਾਚਾ ਮੇਰਾ ਕਜ਼ਨ ਤੇ ਮੈਂ ਤੇ ਮੇਰਾ ਭਾਈ ਉਸਤਾਦ ਜੀ ਮਸੈਰੀ ਦਾ ਸਮਾਨ ਲੈਣ ਗਏ ਆ ਤੇ ਮਸੈਰੀ ਦਾ ਸਮਾਨ ਲੈਣ ਦੇ ਹੁਣ ਦੁਕਾਨ ਵਾਲਾ ਜਿਹੜਾ ਨਾ ਮਸੈਰੀ ਦਾ ਸਮਾਨ ਦਿਖਾ ਰਿਹਾ ਤੇ ਕਿਤੇ ਉਹਦੇ ਮੂੰਹ ਚੋਂ ਬੇਸਾਖਤਾ ਨਿਕਲ ਗਿਆ ਭਾਜੀ ਕੋਈ ਸ਼ਾਦੀ ਸ਼ੁਦੀ ਆ ਮੇਰਾ ਚਾਚਾ ਕਹਿੰਦਾ ਨਹੀਂ ਭਤੀਜੇ ਦੇ ਛੁਰੀਆਂ ਵੱਜੀਆਂ ਤਾਂ ਲੈਣ ਆਏ ਕਹਿੰਦਾ ਯਾਰ ਸ਼ਾਦੀ ਵਾਸਤੇ ਲੈਣਾ ਨਹੀਂ ਉਹ ਹੁੰਦਾ ਨਾ ਕਿ ਕੋਈ ਦਰਬਾਰ ਤੇ ਵੀ ਜਾਂ ਹੋਰ ਵੀ ਕਿਸੇ ਚੱਕਰ ਤੇ ਹੁੰਦਾ ਨਾ ਇਸ ਤਰ੍ਹਾਂ ਲੇਕਿਨ ਉਹਦੀ ਗੱਲ ਉਹਨੂੰ ਮਿਲ ਗਈ ਨਾ, ਉਹਨੂੰ ਜਗ੍ਹਾ ਮਿਲੀ, ਉਹਨੇ ਗੱਲ ਕਰਤੀ ਆ ਕਿ ਅਸੀਂ ਗੱਲ ਉਹਦਾ ਭਤੀਜੇ ਤੇ ਛੁਰੀਆਂ ਵੱਜੀਆਂ ਉਹਦੇ ਹੱਥ ਲੈਣਾ। ਖਾਲੀ ਨਹੀਂ ਜਾਣਦੀ। ਨਹੀਂ ਇਹ ਤੇ ਮਾਫੀ ਨਹੀਂ ਹੈਗੀ। ਉਹਦੇ ਨਾਲ ਕੋਈ ਫੋਤ ਗਈ ਜਨਾਦਾ ਪੜਾ ਕੇ ਹਟਿਆ, ਕਹਿੰਦਾ ਜਨਾਦਾ ਪੜਾ ਕੇ ਐਲਾਨ ਕਰਦੇ ਨਾ, ਜਨਾਦਾ ਪੜਾਇਆ ਕਹਿੰਦਾ ਜਿੰਨੇ ਵੀ ਤਮਾਸ਼ੀ ਨਾ ਖਾਣਾ ਖਾ ਕੇ ਜਾਣ। ਜਿੰਨੇ ਵੀ ਤਮਾਸ਼ਬੀਨ ਤਮਾਸ਼ਾ ਸਾਜ ਉਹਨਾਂ ਨੇ ਫੜ ਕੇ ਕੁੱਟਿਆ ਜੀ ਪਤਾ ਹੋਣਾ ਉਹਨੇ ਕਿਹਾ ਜਿੰਨੇ ਵੀ ਮਹਿਮਾਨ ਤਮਾਸ਼ਾ ਹੀ ਜਾਂ ਮਤਲਬ ਜਿਹੜੀ ਆਡੀਅנס ਜਿੰਨੇ ਵੀ ਮਹਿਮਾਨ ਆ ਨਾ ਖਾਣਾ ਮਹਿਮਾਨ ਉਹਨੇ ਇਹ ਕਹਿਣਾ ਸੀ ਉਹਦੇ ਜਨਾਦਾ ਪੜਾ ਕੇ ਕਹਿੰਦਾ ਲੋ ਵੀ ਜਿੰਨੇ ਵੀ ਤਮਾਸ਼ਬੀਨ ਆ ਸਾਰੇ ਰੋਟੀ ਖਾ ਕੇ ਜਾਣਗੇ। ਆਖਰੀ ਵਾਕਿਆ ਤੁਹਾਨੂੰ ਸੱਚਾ ਦੱਸਾਂਗਾ ਜੈਨੂਨ ਗੱਲ ਹੈ ਉਸਤਾਦ ਯਾਰ ਮਿੱਠੇ ਮੈਂ ਨਾ ਨਾਮ ਨਹੀਂ ਖੁਦਾਰਾ ਹੈ, ਮੇਰੇ ਘਰ ਦੇ ਮੇਰੇ ਰਿਸ਼ਤੇਦਾਰ ਇਹ ਸ਼ੋਹਰਤ ਦੇਖਣ ਮੇਰੀ ਸਕੀ ਕਜ਼ਨ ਉਸਤਾਦ ਜੀ ਖੁਦਾ ਦੀ ਕਸਮ ਮੇਰੇ ਵਿਆਹ ਤੇ ਉਸਤਾਦ ਜੀ ਮੇਰੀ ਅੰਮੀ ਸ਼ਾਹਦ ਆ ਜਿਹੜਾ ਪਰਸ ਨਹੀਂ ਨਾ ਲੇਡੀਜ਼ ਉਹਦੇ ਵਿੱਚ ਪੱਟ ਪਾਏ ਓਏ ਯਾਰ ਮੁਰਗੇ ਦੇ ਪੱਟ ਲਪਾਏ ਤੇ ਸ਼ੋਰਾ ਥਲੇ ਤੁਬਕ ਰਿਹਾ ਐ ਤੁਬਕ ਮੈਂ ਕਿਹਾ ਅੰਮੀ ਮੈਂ ਕਹਿੰਦੇ ਮੈਂ ਫੜਿਆ ਮੈਂ ਕਿਹਾ ਹਾਂ ਤੂੰ ਕੀ ਕੀਤਾ ਕਹਿੰਦੀ ਤੁਸੀਂ ਤਾਂ ਸ਼ਹਿਰ 'ਚ ਖਾਂਦੇ ਰਹਿੰਦੇ ਆ ਪਿੰਡ 'ਚ ਪਤਾ ਨਹੀਂ ਕਦੋਂ ਮੈਂ ਕਿਹਾ ਚਲੋ ਫੇਰ ਕਿਤੇ ਖਾ ਉਹਨੇ ਪਰਸ 'ਚ ਪਾ ਲਿਆ ਪਰਸ ਸਬਜ਼ੀ ਸਹੀ ਗੱਲ। ਮੇਰੀ ਇੱਕ ਕਜ਼ਨ ਦੇ ਨਾ ਬੱਚੇ ਬਹੁਤ ਕਾਲੇ ਆ, ਧੂਤ ਕਾਲੇ ਨਾ ਤੇ ਰੰਗ ਨੈਣ ਨਕਸ਼ ਬਹੁਤ ਬੁਰੇ ਤੇ ਉਹ ਨਾ ਉਹਨੇ ਆਵਾਜ਼ ਦਿੱਤੀ ਕਹਿੰਦੀ ਸ਼ਹਿਰੀਆਰ ਤੇ ਮੈਂ ਉਹ ਆਇਆ ਬੱਚਾ ਤਾਂ ਜਬ ਉਹ ਆਇਆ ਦੂਸਰੇ ਨੂੰ ਕਹਿੰਦੀ ਸ਼ਾਹਜ਼ੇਬ ਉਹ ਵੀ ਆਇਆ ਬੱਚੇ ਐ ਜਿਵੇਂ ਤਾਮਲ ਫਿਲਮ ਚੱਲਣ ਡਈ ਉਹਨੇ ਕਿਹਾ ਉਮਰ ਦਰਾਜ਼ ਤਿੰਨੇ ਜਦੋਂ ਆਏ ਨਾ ਤੇ ਮੈਂ ਨਾ ਹੈਰਾਨ ਮੈਂ ਕਿਹਾ ਬਾਜੀ ਮਾਸ਼ਾਅੱਲਾ ਇਹਨਾਂ ਦੇ ਨਾਂ ਏਡੇ ਏਡੇ ਵੱਡੇ ਰੱਖੇ। ਕਹਿੰਦੇ ਚੁੱਪ ਕਰ ਜੋ ਆਪਣੇ ਹੱਥ ਵਸ ਉਹ ਤੇ ਠੀਕ ਕਰ ਜੋ ਆਪਣੇ ਹੱਥ ਵਸ ਉਹ ਤੇ ਕਰੋ। ਉਸਤਾਦ ਜੀ ਅੱਬੂ ਜੀ ਨੇ ਮੇਰੇ ਅੱਲਾ ਜਨਤਾ ਨਹੀਂ ਕਰ ਦੇਵੇ ਉਹਨਾਂ ਚੌਕ ਚੋਂ ਘਰ ਆਉਂਦੇ ਪੈਦਲ ਤੇ ਗਟਰ ਜ਼ਰਾ ਨਾ ਪੂਰਾ ਗੈਸ ਬਾਜ਼ੀ ਐ ਟਮਕੌਰ ਮਾਰ ਰਿਹਾ ਪੂਰਾ ਤੇ ਤੁਹਾਨੂੰ ਪਤਾ ਨਿਜ਼ਾਮੇ ਗੜਦਿੰਨੀ ਪੀਣੀ ਸਾਰਾ ਬਾਹਰ ਆਇਆ ਹਲਕਾ ਹਲਕਾ ਭੱਲੇ ਪਕੌੜੀ ਟੈਪ ਤੇ ਅੱਬੂ ਮੈਨੂੰ ਵੇਖ ਕੇ ਕਹਿੰਦੇ ਯਾਰ ਆਹ ਤਾਂ ਐਂ ਹੀ ਲੱਗਣ ਡਿਆ ਕਿਸੇ ਦੀ ਭੱਲਿਆਂ ਦੀ ਰੇੜੀ ਉਲਟੀ ਹੈ ਭੱਲੇ ਉਲਟੇ ਹੋਰ ਸਸਤਾ ਜੀ ਸਾਨੂੰ ਇਹ ਯਾਨੀ ਇਹ ਸਾਡੇ ਨਾਲ ਜਿਵੇਂ ਮੁਆਸ਼ਰੇ 'ਚ ਹੁੰਦੀਆਂ ਗੱਲਾਂ ਫਿਰ ਸਾਨੂੰ ਇਸੇ ਤੋਂ ਲੱਭਦੀਆਂ ਵੀ ਅਸੀਂ ਜਿੱਥੇ ਜਾਂਦੇ ਸਾਨੂੰ ਗੱਲ ਅੱਗੋਂ ਲੱਭਣੀ ਇਹ ਲਾਹੌਰ ਜਾਂ ਇੱਧਰ ਉੱਧਰ ਬਹੁਤ ਘੱਟ ਇਸਲਾਮਾਬਾਦ 'ਚ ਕੋਈ ਪਤਾ ਨਹੀਂ ਕੀ ਹਵਾ ਇਦਾਂ ਦੀ ਕੋਈ ਪਾਣੀ ਇਦਾਂ ਦਾ ਬਹੁਤ ਘੱਟ ਆ। ਐਸੀ ਜਗ੍ਹਾ ਤੋਂ ਤੈਨੂੰ ਦੂਸਰਾ ਆਏਗੀ ਤੂੰ ਕਹੇਗਾ ਯਾਰ ਇਸ ਬੰਦੇ ਔਰ ਉਹ ਕਾਮੇਡੀ ਨਹੀਂ ਕਰ ਰਹੇ ਹੁੰਦੇ ਉਹ ਵੈਸੇ ਨਾਰਮਲ ਉਹਨਾਂ ਦੀ ਗੱਲ ਹੁੰਦੀ। ਉਸਤਾਦ ਜੀ ਸਾਡੀ ਗਲੀ 'ਚ ਪਾਨ ਸ਼ਾਪ ਵਾਲਾ ਵਿਕਾਸ ਪਾਨ ਸ਼ਾਪ ਉਹਦੇ ਕੋਲ ਬੰਦਾ ਲਾਮਾ ਲੈ ਕੇ ਆਇਆ ਕਹਿੰਦਾ ਯਾਰ ਤੂੰ ਚੂਨਾ ਤੇਜ਼ ਲਾਤਾ ਪਾਨ ਨੇ ਮੇਰੀ ਗੱਲ ਪਾੜਤੀ ਉਹਨੇ ਸਿਗਰਟ ਨੂੰ ਇੱਥੋਂ ਫੜ ਲਿਆ ਕਹਿੰਦਾ ਓਏ ਉਹਦੀ ਪਾਨ ਨੇ ਗੱਲ ਪਾੜਤੀ ਹੈ ਤੈਨੂੰ ਮੈਂ ਕਿਸੇ ਮੁੱਕਾ ਮਾਰ ਕੇ ਪਾੜਨੀ ਹੈ ਕਹਿੰਦਾ ਯਾਰ ਮੈਂ ਤੇਰੇ ਕੋਲ ਲਾਮਾ ਲੈ ਸਾਡੇ ਮਹੱਲੇ 'ਚ ਨਾ ਤੰਦੂਰ ਤੇ ਬੈਠੇ ਦੋ ਡਰਾਈਵਰ ਗੱਲਾਂ ਕਰਨ ਕਈ ਨਾ ਵੱਡੇ ਮਤਲਬ ਪਿਓ ਆ ਤੇ ਪੁੱਤਰ ਨੂੰ ਧਮਕੀ ਇੱਕ ਜਾਂ ਵੱਡਾ ਭਰਾ ਵਾ ਤੇ ਛੋਟੇ ਨੂੰ ਧਮਕੀ ਤੇ ਸਿਰਫ ਇੰਨਾ ਹੀ ਕਹਿਣਾ ਕੋਈ ਗੱਲ ਉਹ ਕੰਮ ਕਰ ਰਿਹਾ ਨਾ ਤੈਨੂੰ ਨਹੀਂ ਹਟ ਰਿਹਾ ਤੈਨੂੰ ਕਹਿਣਾ ਆਵਾਂ ਫਿਰ ਲੈ ਬਸ ਇਹ ਗੱਲ ਵੀ ਉਹ ਦੂਰੋਂ ਬੈਠਾ ਆ ਫਿਰ ਆਹੋ ਆਵਾਂ ਉੱਠਣਾ ਨਾ ਪਵੇ ਮੈਨੂੰ ਲੈ ਦੱਸ ਧਮਕੀ ਆ। ਅੱਛਾ ਉਸਤਾਦ ਜੀ ਘਰਾਂ 'ਚ ਇੱਕ ਬਜ਼ੁਰਗ ਵੀ ਹੁੰਦੇ ਆ ਜਿਨ੍ਹਾਂ ਨੇ ਇੱਕ ਮੰਜਾ ਮੱਲਿਆ ਹੁੰਦਾ ਹੈ ਵੀ ਉਸ ਮੰਜੇ ਤੇ ਬੱਚਾ ਵੀ ਚੜ ਜਾਵੇ ਉਹਦੇ ਨਾਲ ਵੀ ਲੜ ਪਣਾ ਜੇ ਉੱਤੇ ਕੋਈ ਬਹਿ ਗਿਆ ਤਾਂ ਵੀ ਉਹ ਮੰਜਾ ਉਹਨਾਂ ਦਾ ਹੀ ਆ। ਆਹੋ ਸੀਰਪ ਵੀ ਪਏ ਆਪਾਂ ਵੀ ਰੱਖਿਆ ਵਾ ਟੋਪੀ ਵੀ ਰੱਖੀ ਤਸਵੀਰ ਵੀ ਰੱਖੀ ਆ ਲੇਕਿਨ ਚੌਕ 'ਚੋਂ ਵੀ ਨਹੀਂ ਉੱਠਣਾ ਉਹ ਮੰਜਾ ਵੀ ਖਾਲੀ ਰਹਿਣ ਦੇਣਾ ਵਾ ਐ ਹੋ ਜਾਏ ਉਹਨੂੰ ਗੱਲ ਆ ਫਰੀ ਤਾਈ ਜੀ ਤੰਦੂਰ ਤੇ ਨਾ ਦੋ ਡਰਾਈਵਰ ਬੈਠੇ ਉਹ ਆਪਸ ਵਿੱਚ ਗੱਲਾਂ ਕਹਿੰਦੇ ਅਸੀਂ ਵੀ ਲਾਗੇ ਬੈਠੇ ਕਹਿੰਦਾ ਯਾਰ ਅਸੀਂ ਮੈਂ ਨਾ ਇੱਕ ਵਾਰੀ ਕਹਿੰਦਾ ਫੈਸਲਾਬਾਦ ਤੋਂ ਬੈਗ ਗੇਅਰ ਲਾਇਆ ਗੱਲਾਂ ਅਸੀਂ ਆਪਸ ਵਿੱਚ ਗੱਲਾਂ ਕਰਨ ਦੇ ਸੀ ਕਹਿੰਦਾ ਗੱਲਾਂ ਸਮੁੰਦਰੀ ਪਹੁੰਚ ਗਏ ਸੀ ਬੈਗ ਗੇਅਰ ਨਾ ਕੋਈ ਰਾਜ ਮੋੜ ਨਹੀਂ ਕੁਛ ਅੱਛਾ ਯਕੀਨ ਕਰ ਮੈਂ ਕਿਹਾ ਚਾਚਾ ਸਦੀਕ ਆਦਾ ਨਾ ਯਾਰ ਮੈਂ ਝੂਠ ਬੋਲਦਾ ਦੱਸ ਅਨੁਸਾਰ ਉਹ ਕਹਿੰਦਾ ਆਓ ਯਾਰ ਤਾਇਆ ਮੈਂ ਨਾਲ ਹੀ ਸੀਗਾ ਗੱਲਾਂ ਕਰਨ ਦੇ ਕਹਿੰਦਾ ਆਪਸ ਚ ਸਵਾਰੀਆਂ ਵੀ ਬੈਠੀਆਂ ਸਮੁੰਦਰੀ ਪਹੁੰਚ ਗਏ ਕਹਿੰਦਾ ਮੈਂ ਕਿਹਾ ਕਾਲੂ ਵਰਗਾ ਬੰਦਾ ਸੱਸ ਨਾਲ ਬਹਿਸ ਕਰਦਾ ਤੂੰ ਕਰੀਮ ਲਾਉਂਦੀ ਦੱਸਦੀ ਨਹੀਂ ਆ ਵੀ ਐਡੀ ਚਿੱਟੀ ਦੱਸਦੀ ਨਹੀਂ
ਆਪਣੀ ਸੱਸ ਨੂੰ ਬਿਗੋ ਐਪ ਡਾਊਨਲੋਡ ਕਰਕੇ ਦੇ ਦਿੰਦੇ ਆ ਉਹ ਛੋੜੇ ਅਬੂ ਖੁਸਰਾ ਨੂੰ ਵੇਖ ਕੇ ਕਈ ਆਣਾ ਤੈਨੂੰ ਵੇਖ ਕੇ ਅੱਬੂ ਯਾਦ ਆ ਜਾਂਦੇ ਯਾਰ ਉਹ ਤਾਂ ਵਿਚਾਰਾ ਖੁਸਰਾ ਵਾ। ਆਪਣੇ ਖਾਲੂ ਨੂੰ ਉਹ ਕੋਕਿਆਂ ਵਾਲਾ ਉਹ ਦਸਤਾਨਾ ਗਿਫਟ ਕਰ ਆਪਣੇ ਸਹੁਰੇ ਨਾਲ ਬੜਾ ਫਰੈਂਕ ਹੁੰਦਾ ਕਹਿੰਦਾ ਚਲਾ ਗੋਸਟਾਂ ਚਲੀਏ ਤੇ ਸੇਬੇ ਵਾਲੀ ਬੋਰੀ ਚੱਕੀ ਮੇਰੇ ਨਾਲ ਉਹ ਮਰੇ ਉਹਨੇ ਵੈਸੇ ਹੀ ਕਿਲੋ ਲੈਣਾ ਤੂੰ ਸੇਬੇ ਵਾਲੀ ਬੋਰੀ ਆਪਣੀ ਦਾਦੀ ਨੂੰ ਕਹੀ ਜਾਣ ਤੈਨੂੰ ਬੱਸ ਚਲਾਉਣੀ ਹੁੰਦੀ ਮੈਨੂੰ ਦੱਸਣ ਨਹੀਂ ਦਈ। ਏਡਾ ਮਾਰਾ ਸੱਪ ਲੈ ਆਏ ਉਹਨੂੰ ਭਾਈ ਸ਼ਾਟ ਪਵਾ ਕੇ ਠਾਣ ਦਿਆ ਲੱਗ 50 ਬੋਲ ਤਮਾਸ਼ਾ ਕਰਦਾ ਸੀ ਨਾ ਤੇ ਨਾਲ ਬੈਟਰੀ ਰੱਖੀ 12 ਬੋਲ ਏਡਾ ਮਾੜਾ ਸੱਪ ਲਾਇਆ ਉਹਨੂੰ ਹੋਸ਼ ਨਹੀਂ ਆਉਂਦੀ ਤੇ ਉਹਦੇ ਸਿਰੀ ਫੜ ਕੇ ਅੰਜਨ ਕਰਨ। ਏਡਾ ਮਾੜਾ ਸੱਪ ਲੈ ਆ ਉਹਨੇ ਡੱਡੂ ਨੂੰ ਲਪੇਟਾ ਪਿਆ ਤੇ ਸੱਪ ਦੇ 4 ਟੁੱਟੇ ਹੋ ਗਏ। ਯਾਰ ਤਾਂ ਏਡਾ ਮਾਰਾ ਖੁਸਰਾ ਇਹਦਾ ਇੱਕ ਬੇਲੀ ਦੋਸਤ ਨੂੰ ਰਾਤ ਹੋ ਗਿਆ ਤੇ ਉਹਦਾ ਬਾਂਹ ਤੇ ਟੈਟੂ ਬਣਾਇਆ ਹੋਇਆ ਤੇ ਉਹਨੂੰ ਦਿਖਾਉਣ ਦਿਆ ਬਨੈਣ ਪਾ ਕੇ ਉਹ ਮਰੇ ਉਹਨੂੰ ਉਦਾਂ ਬਣਾ ਲਾ ਬਾਂਹ ਵੀ ਸੜਾ ਲਈ ਇੱਥੋਂ ਇਹ ਤਾਂ ਬਨੈਣ ਪਾ ਕੇ ਕਾਹਨੂੰ ਸੱਤਵੀਂ ਟੈਟੂ ਬਣਾਇਆ ਯਾਰ ਤੂੰ ਨਾ ਉਹਨੂੰ ਪ੍ਰੈਸ ਕਰਨਾ ਉਦਾਂ ਕਰ ਮਰੇ ਯਾਰ ਨਹੀਂ ਕੀਤਾ ਮੈਂ ਕਿਹੜੇ ਟਾਈਮ ਯਾਰ ਤੂੰ ਐਵੇਂ 10,000 ਇਹਨੂੰ ਕਿਸੇ ਨੇ ਕਿਹਾ ਵੀ ਮਹਿਕ ਮਲਕ 50 ਲੱਖ ਲੈਂਦਾ ਕੋਈ ਪ੍ਰੋਗਰਾਮ ਦੁਆ ਹੀ ਕਰੀ ਜਾਵੇ ਅੱਲਾ ਇਹਦਾ ਦਾ ਪੁੱਤਰ ਦੇਈ ਮੈਨੂੰ ਰੇਤਾ ਦਾ ਪੁੱਤਰ ਦੇਈ। ਉਹ ਨਾ ਕਜ਼ਨ ਮੇਰੀ ਅਫਤਾਰੀ ਦਾ ਟਾਈਮ ਰੋਜ਼ਾ ਖੁੱਲ੍ਹਣ ਲੱਗਾ ਨਾ ਤੇ ਆਪਣੀ ਨਾ ਬੇਟੀ ਨੂੰ ਕਹਿੰਦੀ ਕਿ ਇੱਥੋਂ ਕੋਈ ਖਜੂਰ ਤੇ ਚੰਗੀ ਜੀ ਕੱਢ ਕੇ ਵਿਖਾਈ ਤੇ ਉਹਨੇ ਆ ਹੁਣ ਫੜਿਆ ਨਾ ਤੇ ਉਹ ਐ ਪੁਲ ਵੇਖ ਕੇ ਨਾ ਤੇ ਐ ਲੱਭਣ ਡਈ ਵੀ ਕਿਹੜੀ ਚੰਗੀ ਹੈ ਤੇ ਉਧਰੋਂ ਬਾਹਰੋਂ ਫੇਰ ਟੁੱਟ ਗਿਆ ਕਹਿੰਦੇ ਫਿੱਟੇ ਮੂੰਹ ਖਫਤਾਰੀ ਹੋ ਜਲੀ ਤੂੰ ਠੂੰਗੇ ਮਾਰਨ ਸਾਜੀ ਪਹਿਲੇ ਪਰਫਾਰਮ ਹੁੰਦੀ ਸੀ ਜੁਗਤ ਜਾਂ ਕੋਈ ਗੱਲ ਅੱਜ ਕੱਲ ਯਾਨੀ ਫੈਸਲਾਬਾਦ ਨੇ ਟ੍ਰੈਂਡ ਦਿੱਤਾ ਕਿ ਗੱਲ ਦੀ ਸਿਚੁਏਸ਼ਨ ਦੇ ਦੇਣੀ ਆ ਵੀ ਉਹ ਸਿਚੁਏਸ਼ਨ ਦਾ ਮਜ਼ਾ ਆਉਂਦਾ ਕਿ ਯਾਰ ਇਹ ਕਿੱਡੀ ਅੱਛੀ ਗੱਲ ਆ। ਅੱਛਾ ਉਸਤਾਦ ਯਾਰ ਮੈਂ ਕਿ ਆਪਣੇ ਭਾਈ ਵੱਲੋਂ ਪੁੱਛਿਆ ਮੈਂ ਮਹੱਲੇ 'ਚ ਮੈਂ ਕਿਹਾ ਇੱਕ ਬੱਚੇ ਨੂੰ ਮੈਂ ਕਿਹਾ ਯਾਰ ਵੇਖੀ ਮੇਰਾ ਭਾਈ ਇੱਧਰ ਗਿਆ ਹੋਣਾ ਕਲੱਬ ਖੁੱਲਾ ਕਹਿੰਦਾ ਨਹੀਂ ਭਾਜੀ 4 ਦੀਵਾਰੀ ਹੋਈ ਯਾਨੀ ਉਹਨੇ ਗੱਲ ਕਿਸੇ ਨੇ ਜਾਣ ਨਹੀਂ ਦੇਣੀ ਉਹਨੇ ਫੌਰਨ ਮਾਰਨੀ ਪਿਆ ਫਰੀਦ ਸਾਹਿਬ ਫੈਸਲਾਬਾਦ ਚ ਦੂਸਰ ਦਾ ਬੜਾ ਕੰਮ ਆ ਦੂਸਰ ਜਿਹੜੀ ਨਾ ਜੁਗਤ ਨਹੀਂ ਹੁਣ ਉਸਤਾਦ ਜੀ ਇੰਨੀ ਦੂਸਰ ਬਹੁਤ ਹੁੰਦੀ ਆ। ਹਾਂ ਸਹੀ ਗੱਲ ਈ ਤੇ ਸਾਜੀ ਏਦਾਂ ਬੈਠ 'ਚ ਬੈਠਾ ਮੈਂ ਤੇ ਘਰ ਕੋਈ ਨਹੀਂ ਸੀ ਸਾਰੇ ਗਏ ਹੋਏ ਨਾਨਕਿਆਂ ਦੇ ਮੈਂ ਕੱਲਾ ਮੈਂ ਖਾਤਾ ਚੱਲਿਆ ਸਾਡਾ ਕਿਹਾ ਜੇ ਈਦ ਵੀ ਇਹਦੇ ਨਾਲ ਹੀ ਕਰਨੀ ਹੈ ਫਿੱਟੇ ਮੂੰਹ ਚੱਲੋ ਕਿੱਥੇ ਮੇਰਾ ਦੋਸਤ ਆਇਆ ਕਹਿੰਦਾ ਯਾਰ ਤੂੰ ਬੈਠ ਤੇ ਮੈਂ ਨਾ ਬਾਹਰੋਂ ਕੁਛ ਆਇਆ ਖਾਣ ਪੀਣ ਵਾਸਤੇ ਲਿਆਵਾਂ ਇੰਨੀ ਦੇਰ ਨੂੰ ਨਾ ਅੱਬੂ ਆ ਗਏ ਅੱਬੂ ਮੇਰੇ ਉਹ ਰੈਸਲਿੰਗ ਦੇਖਣ ਦੇ ਤੇ ਮੈਂ ਜੀ ਨਾ ਅੱਖ ਲੱਗ ਗਈ ਉਹ ਕਿਤੇ ਝਾਵਾਂ ਜਿਹਾ ਫਿਰਦਾ ਫੁਰਦਾ ਆਇਆ ਘੰਟੇ 2 ਘੰਟੇ ਬਾਅਦ ਉਹਨੇ ਦਰਵਾਜ਼ਾ ਖੜਕਾਇਆ ਅੱਗੋਂ ਮੇਰੇ ਅੱਬੂ ਬੋਲੇ ਕੌਣ ਕਹਿੰਦਾ ਤੇਰਾ ਅੱਬੂ ਮੇਰਾ ਬੀਲੀ ਕਹਿੰਦਾ ਉਹ ਜਦੋਂ ਦਰਵਾਜ਼ਾ ਖੋਲਿਆ ਤੇ ਅੱਗੋਂ ਮੇਰੇ ਅੱਬੂ ਉਹਨੇ ਮੇਰਾ ਹਾਲ ਦੇਖਿਆ ਕਹਿੰਦਾ ਯਾਰ ਕਾਦਰ ਤੂੰ ਦੱਸ ਤਾਂ ਸਹੀ ਯਾਰ ਕਾਲੂ ਕਹਿੰਦਾ ਲੈ ਫੜ ਵੇ ਸਮਾਨ ਮੈਂ ਚੱਲਾਂ ਤੇ ਮੇਰਾ ਅੱਬੂ ਕਹਿੰਦਾ ਅੱਬੂ ਜੀ ਬਹਿ ਜਾਓ ਚੱਲੇ ਕਿਤੇ ਪ੍ਰਾਹੁਣੇ ਆਣੇ ਹੁਣ ਨਾ ਐਦਾਂ ਦੇ ਬੱਚੇ ਨੂੰ ਪਿਓ ਜਾਣ ਕੇ ਅੱਗੇ ਪਿੱਛੇ ਕਰ ਦਿੰਦਾ ਯਾਰ ਕਿਤੇ ਮੱਥੇ ਨਾ ਲੱਗੇ। ਇਹ ਝੂਠੀ ਬੋਤਲ ਵੀ ਭੇਜਦੇ ਪਰੋੜੇ ਦੀ। ਇਹ 4 ਭਰਾ ਹੋਣ ਨਾ ਤੇ ਕੋਈ ਆ ਕੇ ਪੁੱਛੇ ਨਾ ਜੀ ਮਾਸ਼ਾਅੱਲਾ ਚਾਚਾ ਜੀ ਕਿੰਨੇ ਪੁੱਤਰ ਨੇ 3 ਪੁੱਤਰ ਨੇ ਜੀ ਇਹ ਵੀ ਆ ਭੱਜਾ ਗਿਆ ਘਰ ਭਾਈ ਵਿਹੜੇ 'ਚ ਜਾ ਕੇ ਦੇਖ ਕੇ ਕਹਿੰਦਾ ਉਹ ਮਾਮਾ ਆਂਦੇ ਆ ਚੌਕ 'ਚ ਫਰਿੱਜ ਨੂੰ ਸੰਗਲ ਪਾ ਲਓ ਮਾਮੇ ਤੋਂ ਵੈਰੀ ਗੁੱਡ ਯਾਰ ਯਾਰ ਕੌਡੂ ਆਇਆ ਨਾ ਵਿਚਾਰਾ ਸ਼ੋਅ 'ਚ ਪਹਿਲੀ ਵਾਰੀ ਜਦੋਂ ਉਹਨੇ ਇਮਲੀ ਦੇ ਨਾਲ ਕੀਤਾ ਉਹ ਲੋਕਾਂ ਨੇ ਬੜਾ ਕ੍ਰਿਟਿਸਾਈਜ਼ ਕੀਤਾ ਉਹਨੂੰ ਬੜਾ ਉਹਨੇ ਪੜ੍ਹੇ ਮੈਸੇਜ ਉਹ ਬੜਾ ਵਿਚਾਰਾ ਰੋਂਦਾ ਰਿਹਾ ਕਿ ਉਸਤਾਦ ਜੀ ਤੁਹਾਡੀ ਆਡੀਅנס ਨੇ ਮੈਨੂੰ ਪਸੰਦ ਨਹੀਂ ਮੈਂ ਕਿਹਾ ਯਾਰ ਨਹੀਂ ਐਸੀ ਕੋਈ ਗੱਲ ਨਹੀਂ ਵਿੱਚ ਹੋ ਜਾਂਦੇ ਵਿੱਚ ਕੋਈ ਐਸੀ ਗੱਲ ਨਹੀਂ ਲੇਕਿਨ ਗੱਲ ਇਹ ਹੈ ਕਿ ਕੋਈ ਵੀ ਮੈਂ ਤੁਹਾਨੂੰ ਗੱਲ ਦੱਸਾਂ ਇਹ ਸਾਰਿਆਂ ਦੇ ਵਿੱਚੋਂ ਕੋਈ ਵੀ ਐਸਾ ਨਹੀਂ ਸੀ ਜਿਹਨੇ ਪਹਿਲੇ ਸ਼ੋਅ 'ਚ ਹੀ ਬਹਿ ਕੇ ਤੇ ਪਤਾ ਨਹੀਂ ਕੀ ਕਰ ਦਿੱਤਾ ਸੀ ਟਾਈਮ ਲੱਗਦਾ ਐਸਾ ਥੋੜਾ ਕਿ ਐਦਾਂ ਕਹਿਣਾ ਆ ਗੱਲ ਕਰਨੀ ਹੈ ਇੱਕ ਪੈਟਰਨ ਬਣਦਾ ਇੱਕ ਤਰੀਕਾ ਬਣਦਾ ਉਹ ਪਹਿਲੀ ਵਾਰੀ ਆਇਆ ਉਹ ਮੈਂ ਉਹਨੂੰ ਦੇਖਿਆ ਖੁੱਲ੍ਹਾ ਛੱਡਿਆ ਕਿ ਦੇਖਾ ਕੀ ਕਰਦਾ ਤੇ ਉਹ ਐਸਾ ਠੀਕ ਹੈ ਐਪਰੀਸ਼ੀਏਟ ਕਰਿਆ ਕਰੋ ਮਾੜਾ ਆਦਮੀ ਹੈ ਔਰ ਦੂਸਰੀ ਗੱਲ ਇਹ ਆ ਕਿ ਉਹ ਜਿਹੜਾ ਉਹਨੂੰ ਕਾਦਾ ਲਾ ਉਹਦਾ ਮਸਲਾ ਵਾ ਇਸ ਤਰ੍ਹਾਂ ਦੇ ਲੋਕਾਂ ਨੂੰ ਤੇ ਵੈਸੇ ਲੋਕ ਮਤਲਬ ਕਿਸੇ ਕੰਮ ਵੀ ਨਹੀਂ ਕਰ ਸਕਦੇ ਕਿਤੇ ਨਹੀਂ ਕਰ ਸਕਦੇ ਤੇ ਉਹਦੇ ਸ਼ਾਦੀ ਵੀ ਹੈ ਬੀਵੀ ਵੀ ਆ ਬੱਚੇ ਵੀ ਉਹਦੇ ਕੋਈ ਹਾਂਜੀ ਉਹਦਾ ਬੇਟਾ ਸੀ ਬੇਟਾ ਫੌਤ ਹੋ ਗਿਆ ਤੇ ਉਹ ਵੀ ਯਾਰ ਸਾਡੇ ਵਰਗੇ ਪੂਰੇ ਇਨਸਾਨ ਨੇ ਸਾਡੇ ਵਾਂਗੂ ਹੱਸਦੇ ਰੋਂਦੇ ਨੇ ਕੱਦ ਛੋਟਾ ਰਹਿ ਗਿਆ ਲੈਦਾ ਗੱਲ ਆ ਲੇਕਿਨ ਬੜੇ ਸਾਰੇ ਵੱਡੇ ਕੱਦਾਂ ਵਾਲਿਆਂ ਨਾਲੋਂ ਬਹੁਤ ਚੰਗਾ ਜੀ ਬਹੁਤ ਚੰਗਾ ਸੀ ਬਹੁਤ ਅੱਛਾ ਬਹੁਤ ਅੱਛਾ ਬਹੁਤ ਤੇ ਮੈਨੂੰ ਵੀ ਮਹਿਸੂਸ ਹੋਇਆ ਸੀ ਉਹਨੇ ਮੈਨੂੰ ਕਮੈਂਟਸ ਭੇਜੇ ਉਹਨੇ ਕਿਹਾ ਉਸਤਾਦ ਜੀ ਮੈਂ ਅੱਗੇ ਤੋਂ ਨਹੀਂ ਬਹਿਣਾ ਲੋਕੀ ਕਹਿ ਰਹੇ ਕਿ ਨਹੀਂ ਇਹਨੇ ਤੁਹਾਡਾ ਸ਼ੋਅ ਖਰਾਬ ਕਰ ਦੇਣਾ ਇਹਨੇ ਟੀ ਟਾਈਮ ਨੂੰ ਇਦਾਂ ਕਰ ਦੇਣਾ ਯਾਰ ਥੋੜਾ ਦਿਲ ਵੱਡਾ ਕਰਿਆ ਕਰੋ ਕੁਛ ਨਹੀਂ ਹੁੰਦਾ ਐਪਰੀਸ਼ੀਏਟ ਕਰਿਆ ਕਰੋ ਕੋਈ ਚੀਜ਼ ਨਹੀਂ ਚੰਗੀ ਲੱਗਦੀ ਨਾ ਉਹਨੂੰ ਕਹਿ ਦਿਆ ਕਰੋ ਕਿ ਯਾਰ ਜਾਨੀ ਭਾਈ ਇਸ ਤਰ੍ਹਾਂ ਨਹੀਂ ਇਹਨੂੰ ਇਸ ਤਰ੍ਹਾਂ ਯੂਜ਼ ਕਰ ਲਓ ਇਸ ਬੰਦੇ ਨੂੰ ਇਸ ਤਰ੍ਹਾਂ ਕਰ ਲਓ ਮੈਨੂੰ ਵੀ ਪਤਾ ਹੁੰਦਾ ਲੇਕਿਨ ਫੌਰਨ ਹੀ ਫੈਸਲਾ ਸੁਣਾ ਦੇਣਾ ਕਿ ਇਹਨੂੰ ਫਾਰਗ ਕਰ ਦਿਓ ਤੁਹਾਡੇ ਸ਼ੋਅ ਦਾ ਬੇੜਾ ਗਰਕ ਹੋ ਜਾਏਗਾ ਤੁਹਾਡਾ ਇਦਾਂ ਕਰ ਦੇਗਾ ਇਹ ਇਦਾਂ ਹੋ ਜਾਏਗਾ ਇੰਜ ਨਹੀਂ ਹੁੰਦਾ ਚੰਦ ਲੋਕਾਂ ਦੀ ਗੱਲ ਕਰ ਰਿਹਾ ਸਾਰਿਆਂ ਨੂੰ ਨਹੀਂ ਕਹਿ ਰਿਹਾ ਜਿਹੜੇ ਚੰਦ ਮੇਰੇ ਭਰਾ ਨੇ ਉਹ ਵੀ ਪਿਆਰ ਕਰਨ ਵਾਲੇ ਲੋਕ ਨੇ ਤੇ ਇੱਕ ਸਮਝਾਉਣ ਇੱਕ ਵੱਡਾ ਹੋ ਕੇ ਸਮਝਾਉਣ ਦੇ ਹਿਸਾਬ ਨਾਲ ਕਹਿ ਰਿਹਾ
ਕਿ ਐਪਰੀਸ਼ੀਏਟ ਕਰਿਆ ਕਰੋ, 1 2 4 5 ਸ਼ੋਅ ਦੇਖਿਆ ਕਰੋ। ਇੱਕੋ ਹੀ ਸ਼ੋਅ ਨਾ ਯਾਰ, ਹੁਣ ਅਸੀਂ 4 ਵੀ ਕਰ ਸਕਦੇ ਹਾਂ, ਬਾਕੀ ਨਾ ਵੀ ਹੋਣ ਤੇ ਕੋਈ ਇਸ਼ੂ ਨਹੀਂ, ਲੇਕਿਨ ਕਿਤੇ ਨਾ ਕਿਤੇ ਰੱਬ ਨੇ ਕੋਈ ਵਸੀਲਾ ਲੰਗਰ ਦਾ, ਰਿਜ਼ਕ ਦਾ ਅਗਰ ਉਹਦਾ ਮੇਰੇ ਨਾਲ ਜੋੜ ਦਿੱਤਾ, ਉਹਦੇ ਘਰ ਕੋ ਥੋੜਾ ਬਹੁਤ ਲੰਗਰ ਪਾਣੀ ਜਾਣ ਲੱਗ ਪਿਆ, ਤੇ ਉਹਨੂੰ ਮੈਂ ਕਿਤੇ ਨਾ ਕਿਤੇ ਬਿਠਾ ਕੇ ਤੇ ਉਹਦੇ ਕੋਲ ਮੈਂ ਕੰਮ ਵੀ ਤੇ ਲੈਣਾ ਨਾ। ਹਾਂਜੀ। ਤੇ ਐਪਰੀਸ਼ੀਏਟ ਕਰਿਆ ਕਰੋ। ਉਹ ਬੜਾ ਡਿਸਾਰਡ ਹੋਇਆ ਸੀ, ਤੇ ਹੁਣ ਮੈਂ ਉਹਨੂੰ ਅਗਲੇ ਸ਼ੋਅ 'ਚ ਲੈ ਕੇ ਆਵਾਂਗਾ ਇਨਸ਼ਾਅੱਲਾ, ਤੇ ਉਹਨੂੰ ਜ਼ਰਾ ਐਪਰੀਸ਼ੀਏਟ ਕਰਨਾ। ਤੇ ਉਹ ਜ਼ਿਆਦਾ ਹੱਕਦਾਰ ਨੇ ਬਾਕੀਆਂ ਨਾਲੋਂ, ਹਾਂਜੀ, ਕਿਉਂਕਿ ਉਹਨਾਂ ਨੂੰ ਤੁਰੇ ਜਾਂਦੇ ਨੂੰ ਵੀ ਯਾਰ, ਮੈਂ ਕਹਿੰਦਾ ਕਿ ਮੈਂ ਬਾਹਰ ਜਾਣਾ ਤੇ ਲੋਕੀ ਮਜ਼ਾਕ ਕਰਦੇ ਯਾਰ, ਉਹ ਤੇ ਦੁਨਿਆਵੀ ਤੌਰ ਤੇ ਜੋ ਸਾਡਾ ਮੁਆਸ਼ਰਾ ਨਾ, ਉਹ ਤੇ ਤੁਰਦਾ ਫਿਰਦਾ ਮਜ਼ਾਕ ਆ। ਅਗਰ ਤੁਸੀਂ ਇੱਕ ਜਾਹਲੀਅਤ ਦੇ ਹਿਸਾਬ ਨਾਲ ਵੇਖੋ ਤੇ ਉਹ ਤੇ ਤੁਰਦਾ ਫਿਰਦਾ ਮਜ਼ਾਕ ਆ। ਉਹਨੂੰ ਮੋਛੇ, ਕੌਡੂ, ਇਹ ਅਲਫਾਜ਼ ਸਾਰੀ ਜ਼ਿੰਦਗੀ ਉਹਨੇ ਸੁਣੇ ਨੇ। ਕੀ ਉਹ ਬੰਦੇ ਦੀ ਬੀਤ, ਸਾਡੇ ਲਈ ਉਹਦੇ ਅੰਦਰ ਕੀ ਹੋਏਗਾ ਹਿਸਾਬ ਕਿਤਾਬ, ਕਿ ਉਹ ਤੁਰਿਆ ਜਾਂਦਾ ਓਏ ਮੋਛੇ, ਓਏ ਕੌਡੂ, ਉਹ ਨਿੱਕੇ, ਉਹ ਗਿੱਠੇ, ਉਹ ਫਲਾਣੇ, ਓਏ ਆ ਵੇ, ਹੋਏ ਆ ਵੇ। ਬੱਸ 'ਚ ਚੜ੍ਹਦਾ ਤੇ ਕਹਿੰਦਾ ਉੱਥੇ ਉਸਤਾਦ ਜੀ ਮੇਰੇ ਨਾਲ ਮੈਨੂੰ ਹੂਟਿੰਗ ਹੁੰਦੀ ਹੈ, ਮੈਂ ਰਕਸ਼ੇ 'ਚ ਹੱਥ ਦੇਵਾਂ ਉੱਥੇ ਹੂਟਿੰਗ ਹੁੰਦੀ ਹੈ। ਵੇਖ ਕੇ ਹੱਸਦੇ ਨੇ ਯਾਰ, ਉਹਦੀ ਜ਼ਿੰਦਗੀ ਤੁਸੀਂ ਦੇਖੋ ਕਿੰਨੀ ਅਜ਼ਾਬ ਹੋਏਗੀ ਉਸ, ਲੇਕਿਨ ਇਹਦੇ ਬਾਵਜੂਦ ਉਹ ਹੱਸਦਾ ਖੇਡਦਾ ਫਿਰਦਾ, ਇਗਨੋਰ ਕਰਦਾ, ਔਰ ਉਹ ਕਹਿੰਦਾ ਕਿ ਯਾਰ ਮੈਂ ਅੱਲਾ ਤੇ ਖੁਸ਼ ਹਾਂ, ਮੈਨੂੰ ਜਿੱਦਾਂ ਰੱਬ ਨੇ ਰੱਖਿਆ। ਤੇ ਮੈਂ ਨਹੀਂ ਚਾਹੁੰਦਾ ਕਿ ਸਾਡੇ ਸ਼ੋਅ 'ਚ ਤੇ ਕਮ ਸੇ ਕਮ ਨਾ ਉਹਨੂੰ ਇਦਾਂ ਦੀ ਕ੍ਰਿਟੀਸਾਈਜ਼ ਹੋਵੇ, ਉਹ ਕਿ ਕਮੈਂਟਸਾਂ ਦੇ ਵਿੱਚ ਉਹਨੂੰ ਆਵੇ ਕਿ ਜੀ ਆ ਕਿੱਧਰ ਲੈ ਆਂਦਾ, ਇਹਨੂੰ ਬਾਹਰ ਕੱਢੋ, ਇਹ ਫਲਾਣਾ ਵਾ, ਇਹਨੇ ਖਰਾਬ ਕਰ ਦੇਣਾ। ਨਹੀਂ ਯਾਰ, ਇਹ ਨਹੀਂ ਅੱਛੀ ਗੱਲ ਹੈ। ਉਸਤਾਦ ਜੀ ਜਿਸ ਦਿਨ ਉਹਨੂੰ ਮੈਂ ਤੁਹਾਡੇ ਕੋਲ ਲੈ ਕੇ ਆਇਆ ਸੀ, ਜਿਸ ਦਿਨ ਪਹਿਲੇ ਸ਼ੋਅ 'ਚ ਬਿਠਾਇਆ ਸੀ, ਤੇ ਮੈਂ ਕਿਹਾ ਜਿਹੜੇ ਤੈਨੂੰ ਪਿੰਡ ਦੇ ਵਿੱਚ ਮਜ਼ਾਕ ਕਰਦੇ ਆ ਨਾ, ਇਨਸ਼ਾਅੱਲਾ ਮੈਂ ਕਿਹਾ ਤੂੰ ਉਸਤਾਦ ਜੀ ਦੇ ਕੋਲ ਆ ਗਿਆ, ਉਹੀ ਤੈਨੂੰ ਨੂੰ ਸੈਲਫੀਆਂ ਲਿਆ ਕਰਨਗੇ। ਮੈਂ ਕਿਹਾ ਤੈਨੂੰ ਉਸਤਾਦ ਜੀ ਨੇ ਅਸਲ ਅੱਛਾ ਉਸਤਾਦ ਜੀ, ਅਸੀਂ ਵੀ ਤੇ ਉਹਨੂੰ ਫਿਰ ਯਾਨੀ ਅਸੀਂ ਕਿੰਨੇ ਫਾਰਮੈਟਾਂ ਤੇ ਯੂਜ਼ ਕਰਦੇ ਹਾਂ, ਇਹਦੇ 'ਚ ਤੇ ਉਹਦੇ 'ਚ ਕੀ? ਨਹੀਂ ਇਹਦੇ 'ਚ ਉਹਦੇ 'ਚ ਫਰਕ ਹੈ। ਦੇਖੋ ਅਸੀਂ ਇਹ ਹੁਣ ਜਿਹੜੀਆਂ ਮੈਂ ਗੱਲਾਂ ਉਹਦੇ ਬਾਰੇ 'ਚ ਕੀਤੀਆਂ ਨੇ, ਇਹ ਵੀ ਤੇ ਮੈਂ ਹੀ ਉਹਦੇ ਲਈ ਖਿਆਲ ਰੱਖਦਾ। ਅਗਰ ਉਹਨੂੰ ਮੈਂ ਇੱਥੇ ਬੈਠਿਆ ਅਸੀਂ ਛੇੜਦੇ ਹਾਂ, ਦੇਖ ਉਹਦੀ ਕਮਾਈ ਦਾ ਜ਼ਰੀਆ ਵੀ ਇਹੀ ਹੈ, ਠੀਕ ਹੈ ਨਾ। ਅਗਰ ਉਹ ਸਾਡੇ 'ਚ ਬੈਠਾ ਨਾ ਤਾਂ ਡਿਫਰੈਂਟ ਲੱਗ ਰਿਹਾ, ਤੁਸੀਂ ਉਹਨੂੰ ਗੱਲਾਂ ਕਰ ਰਹੇ ਹੋ, ਤੇ ਉਹਦਾ ਇਸ ਗੱਲਾਂ ਤੋਂ ਬਾਅਦ ਕਦੀ ਜਦੋਂ ਸ਼ੋਅ ਮੁੱਕਦਾ ਵਾ, ਉਹਨੂੰ ਕਦੀ ਤੁਰਦੇ ਫਿਰਦੇ ਅਸੀਂ ਕੋਈ ਗੱਲਬਾਤ ਨਹੀਂ, ਮੈਨੂੰ ਅੰਦਰ ਘੁੱਟੀ ਨਹੀਂ ਕਿ ਹੱਥਾਂ ਨਾਲ ਮੈਨੂੰ ਘੁੱਟੂ ਐਂ ਕਰਕੇ ਹੈ ਕਦੀ ਵੀ ਨਹੀਂ। ਹਾਂ, ਸੁਬਾਹ ਤੋਂ ਆ ਕੇ ਸ਼ੁਰੂ ਹੋ ਜਾਂਦਾ। ਤੇ ਮਕਸਦ ਇਹ ਹੈ ਕਿ ਹੁਣ ਉਹਨੂੰ ਕਿਸੇ ਨੇ ਕੋਈ ਗੱਲ ਕੀਤੀ ਹੈ ਤੇ ਮੈਨੂੰ ਦੁੱਖ ਜਿਹਾ ਹੋਇਆ ਕਿ ਯਾਰ ਮੈਂ ਦੇਖਿਆ ਉਹਦੇ, ਜਦੋਂ ਉਹਨੇ ਮੈਨੂੰ ਦੱਸਿਆ ਨਾ, ਤੇ ਉਹ ਮੈਨੂੰ ਬੜਾ ਦੁੱਖ ਹੋਇਆ ਕਿ ਯਾਰ ਮੇਰੀ ਆਡੀਅנס ਇਸ ਤਰ੍ਹਾਂ ਕਰ ਰਹੀ ਹੈ। ਤੇ ਹੁਣ ਮੇਰੇ ਨਾਲ ਉਹਨੇ ਗਿਲਾ ਹੀ ਕੀਤਾ ਨਾ ਕਿ ਸਾਜੀਆ ਦੇਖੋ ਤੁਹਾਡੀ ਆਡੀਅנס ਨੇ ਮੈਨੂੰ ਪਸੰਦ ਨਹੀਂ ਕੀਤਾ। ਤੇ ਪਹਿਲੇ ਤੇ ਇੱਕ ਮਾਣ ਆ ਨਾ ਕਿ ਉਹਨੂੰ, ਕਿ ਮੇਰੀ ਆਡੀਅנס ਇੱਕ ਫੈਮਿਲੀ ਆ ਸਾਡੀ, ਤੇ ਉਸ ਹਿਸਾਬ ਨਾਲ ਹੀ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਯਾਰ ਕੋਈ ਵੀ ਆਵੇ, ਬੋਲੇ ਨਾ ਬੋਲੇ, ਸ਼ੋਅ ਮਾੜਾ ਮੋਟਾ ਵਾਧਾ ਘਾਟਾ ਹੋ ਜੇ, ਤੇ ਉਹਨੂੰ ਤੁਸੀਂ ਐਕਸੈਪਟ ਕਰਿਆ ਕਰੋ। ਉਹਨੂੰ ਤੁਸੀਂ ਉਹਦਾ ਬੜਾ ਦਿਲ ਦੁਖਿਆ, ਤੇ ਅਗਰ ਅਸੀਂ ਉਹਨੂੰ ਛੇੜਦਾ, ਮੈਂ ਸਾਰਾ ਕੁਝ ਕਰਦਾ, ਤੇ ਉਹਦਾ ਦੁੱਖ ਵੀ ਤੇ ਮੈਂ ਫੀਲ ਕੀਤਾ ਨਾ। ਸਮਝ ਆ ਰਹੀ ਨਾ? ਮੈਂ ਇਹ ਤਾਂ ਨਹੀਂ ਕਹਿ ਰਿਹਾ ਓਏ ਫਲਾਣੇ ਨਿਕਲ ਜਾ, ਉਹ ਹਾਸਾ ਜਾਂ ਮਜ਼ਾਕ। ਦੂਸਰੀ ਗੱਲ ਇਹ, ਅਗਰ ਮੈਂ ਉਹਦੇ ਨਾਲ ਤੁਰਿਆ ਜਾਂਦਾ, ਮੈਂ ਤਾਂ ਮੇਰੇ ਸਾਹਮਣੇ ਉਹਨੂੰ ਕੋਈ ਮਜ਼ਾਕ ਕਰੇ ਤਾਂ ਮੈਂ ਕਦੀ ਵੀ ਨਹੀਂ ਚੁੱਪ ਰਹਾਂਗਾ। ਸਮਝ ਆ ਰਹੀ ਨਾ ਗੱਲ ਦੀ? ਤੇ ਮਜ਼ਾਕ ਤੇ ਅਸੀਂ ਵੀ ਇੱਕ ਦੂਜੇ ਨਾਲ ਕਰ ਲੈਂਦੇ ਹਾਂ। ਇੱਕ ਨਾਲੇ ਕੌਲ ਵੀ ਹੈ ਨਾ ਕਿ ਮਜ਼ਾਕ ਕਰਨਾ ਔਰ ਮਜ਼ਾਕ ਉਡਾने में फर्क है। ਇੱਕ ਮਜ਼ਾਕ ਅਸੀਂ ਇੱਕ ਦੂਜੇ ਦਾ ਕੀ ਕਰੀਦਾ, 50 ਮਿੰਟ ਰੋਜ਼ ਬਹਿ ਕੇ ਮਜ਼ਾਕ ਕਰੀਦਾ ਨਾ, ਤੇ ਅਸੀਂ ਮਜ਼ਾਕ ਕਰਨੇ, ਲੋਕ ਹੱਸਦੇ ਨੇ, ਅਸੀਂ ਇੱਕ ਦੂਜੇ ਨੂੰ ਗੱਲਾਂ ਕਰਦੇ ਹਾਂ, ਜ਼ਰੂਰੀ ਹੈ। ਅਸੀਂ ਇੱਕ ਦੂਜੇ ਨੂੰ ਨਾ ਕਰੀਏ ਤੇ ਅਸੀਂ ਕੀ ਕਰੀਏ ਫਿਰ ਤੇ ਸਿਰਫ ਸੁਣਾਵਾਂਗੇ ਕਿ ਫਰੀਦ ਭਾਈ ਮਾਰੇ ਮਹੱਲੇ ਵਿੱਚ ਇਦਾਂ ਇੱਕ ਬੰਦਾ ਸੀ ਤੇ ਉਹਨੇ ਇਦਾਂ ਕੀਤਾ, ਹਾ ਵੀ ਮੈਂ ਤੈਨੂੰ ਕੁਝ ਨਹੀਂ ਕਹਿ ਸਕਦਾ, ਮੈਂ ਇਹਨੂੰ ਕੁਝ ਨਹੀਂ ਕਹਿ ਸਕਦਾ, ਇਹਨੂੰ ਕੁਝ ਨਹੀਂ ਕਹਿ ਸਕਦਾ। ਇਹਨੂੰ ਗੱਲ ਕਰਨੀ ਹੈ, ਉਹਨੂੰ ਕੋਈ ਟੈਨਸ਼ਨ ਨਹੀਂ ਕਿ ਵੀ ਮੈਨੂੰ ਇਹ ਗੱਲ ਹੋਈ ਹੈ, ਉਹਨੂੰ ਇਹ ਆ ਕਿ ਵੀ ਇਹਦੀ ਗੱਲ ਕਿੰਨੀ ਅੱਛੀ ਹੋਈ ਹੈ, ਲੋਕਾਂ ਨੇ ਕਿੰਨਾ ਕੁ ਮਜ਼ਾ ਲਿਆ। ਉਹ ਨਹੀਂ ਸਮਝਦੇ ਕਿ ਹੁਣ ਇਹ ਬਿਸਤ ਹੋ ਰਿਹਾ ਜਾਂ ਇਹ ਬਿਸਤ ਹੋ ਰਿਹਾ ਜਾਂ ਮੈਂ ਹੋ ਰਹੀ ਹਾਂ ਤੂੰ ਹੋ ਰਿਹਾ। ਇੱਕ ਸਕ੍ਰਿਪਟ ਨੂੰ ਆਵਾਮ ਤੱਕ ਪਹੁੰਚਾਉਣ ਲਈ ਸਾਨੂੰ ਮਾਡਲਸ ਕੁਝ ਚੀਜ਼ਾਂ ਚਾਹੀਦੀਆਂ ਨੇ, ਠੀਕ ਹੈ ਨਾ। ਇੱਥੇ ਅਸੀਂ ਕੋਈ ਚੀਜ਼ ਰੱਖ ਲੈਂਦੇ ਹਾਂ, ਇੱਥੇ ਕੋਈ ਕਾਰਟੂਨ ਰੱਖ ਲੈਂਦੇ, ਉੱਤੇ ਗੱਲਾਂ ਕਰੀ ਜਾਂਦੇ, ਉਹ ਨਹੀਂ ਹੈਗਾ ਮੈਂ ਤੈਨੂੰ ਕਰੀ ਜਾਂਦਾ, ਤੂੰ ਉਹਨੂੰ ਕਰੀ ਜਾਂਦਾ, ਤੂੰ ਉਹਨੂੰ ਕਰੀ ਜਾਂਦਾ, ਲੋਕ ਇੰਜੋਏ ਕਰਦੇ ਰਹਿੰਦੇ। ਲੇਕਿਨ ਇਹ ਜਿਹੜੀ ਗੱਲ ਹੈ ਨਾ, ਉਹ ਆਏਗਾ ਨਾ, ਤੇ ਪਲੀਜ਼ ਜਿਨ੍ਹਾਂ ਨੇ ਕੁਛ ਲੋਕ ਸੀ ਜਿਨ੍ਹਾਂ ਨੇ, ਤੇ ਉਹ ਥੋੜ੍ਹਾ ਜਿਹਾ ਦਿਲ ਨੂੰ ਵੱਡਾ ਕਰੋ, ਬਸ ਕੁਛ ਨਹੀਂ ਹੁੰਦਾ। ਤੇ ਬਾਕੀ ਜਿਹੜੀ ਇਹ ਗੱਲ ਆ ਕਿ ਤੁਹਾਡਾ ਸ਼ੋਅ ਨਹੀਂ ਚੱਲਣਾ, ਇਹਨੇ ਤੁਹਾਡਾ ਸ਼ੋਅ ਬੰਦ ਕਰਾ ਦੇਣਾ, ਤੁਹਾਡੇ ਸ਼ੋਅ ਦਾ ਬੇੜਾ ਗਰਕ ਹੋ ਜਾਣਾ, ਬਹੁਤ ਹੱਦ ਤੱਕ ਇਹ ਗੱਲ ਸਹੀ ਹੈ ਕਿ ਤੁਸੀਂ ਮੋਹਸਨ ਹੋ, ਤੁਸੀਂ ਵੇਖਦੇ ਹੋ, ਲੇਕਿਨ ਤੁਹਾਡੇ ਤੋਂ ਵੀ ਬਾਅਦ ਜਾਂ ਤੁਹਾਡੇ ਤੋਂ ਵੀ ਪਹਿਲੇ ਇੱਕ ਹਸਤੀ ਹੈ ਜਿੱਤੇ ਮੈਨੂੰ ਬਹੁਤ ਬਿਲੀਵ ਆ, ਉਹ ਮੇਰਾ ਰੱਬ ਆ, ਠੀਕ ਹੈ ਨਾ। ਤੇ ਉਹ ਮੇਰਾ ਰੱਬ ਅਗਰ ਚਾਹੇ ਤੁਹਾਡੇ ਦਿਲਾਂ 'ਚ, ਤੁਹਾਡੀ ਕੀ ਜ਼ਰੂਰਤ ਆ ਕਿ ਤੁਸੀਂ ਮੇਰਾ ਸ਼ੋਅ ਬੰਦ ਕਰਨ ਲਈ ਉਹਦੇ 'ਚ ਕੁਝ ਕਰ ਸਕੋ, ਉਹ ਨਾ ਚਾਹਵੇ ਤੇ ਤੁਹਾਡੀ ਕੀ ਜ਼ਰੂਰਤ ਆ? ਸਾਡੀ ਕੀ ਜ਼ਰੂਰਤ ਆ ਕਿ ਅਸੀਂ ਅਗਰ ਉਹਨੇ ਬੰਦ ਕਰਨਾ ਤੇ ਅਸੀਂ ਜਿੰਨਾ ਮਰਜ਼ੀ ਕਾਮੇਡੀ ਕਰ ਲਈਏ ਤੇ ਉਹ ਇਹਨੂੰ ਚੱਲਣ ਦੇਵੇ ਜਾਂ ਤੁਹਾਡੇ ਦਿਲਾਂ 'ਚ ਇੱਜ਼ਤ ਪਾ ਦੇ। ਇਹ ਕੁਛ ਨਾ ਕੁਛ ਜਿਹੜੀ ਚੱਲ ਰਹੀ ਹੈ ਨਾ, ਇਹਨੂੰ ਉਹ ਨਹੀਂ ਕੀਤਾ ਜਾ ਸਕਦਾ, ਚੈਲੰਜ ਨਹੀਂ ਕੀਤਾ ਜਾ ਸਕਦਾ। ਦੁਨੀਆ ਅਗਰ ਚੈਲੰਜ ਕਰ ਸਕਦੀ ਹੈ ਤਾਂ ਦੁਨੀਆ ਮਾਰ ਦਿੰਦੀ ਇੱਕ ਦੂਜੇ ਨੂੰ ਹੁਣ ਤੱਕ।
ਤੇ ਬਸ ਆਪਣਾ ਖਿਆਲ ਰੱਖੋ ਤੇ ਇਨਸ਼ਾਅੱਲਾ ਤਾਲਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਠੀਕ ਹੈ। ਠੀਕ ਹੈ ਉਸਤਾਦ ਲਵ ਯੂ। ਉਹ ਹੋ ਕੇ ਤਾਂ ਤੇਰਾ ਰੁਮਾਲ ਭੇਜਤਾ ਮੈਂ ਲੈ ਨਜਾਇਜ਼ ਜੀ। ਮੈਂ ਠੀਕ ਆ ਵੀ ਤੂੰ ਮੈਂ ਕਿਵੇਂ ਵਿਆਹ ਕਿਤੇ ਉਲਟੀ ਸ਼ੁਰੂ ਹੋ ਗਈ ਮੈਨੂੰ। ਮੈਂ ਠੀਕ ਆ। ਕਹਿੰਦਾ ਤੂੰ ਸੈਡ ਹੋ ਗਿਆ, ਕਹਿੰਦਾ ਮੈਂ ਤੇਰਾ ਰੁਮਾਲ ਭੇਜਤਾ। ਆ ਵੀ ਤੂੰ